ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ। MLA ਦਾ ਪੰਗਾ ਪਿਆ, ਪਰ MLA ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, बड़ा कुछ होता है। दफ्तर बुलाया गया कि MLA का थोड़ा फोन करके कहे तुम पत्रकार हो कि भाई जी मेरे दफ्तर आ जाओ। उन्होंने PA ने फोन करता भी तुम साढ़े दफ्तर आ जाओ, MLA साहब ने गलबात कर। साडा फर्ज बनता उन्होंने अपना पक्ष रखना, उन्हें किसी कारण वास्ते आना। इत्थे आके उन्होंने जो कुछ भी किया होया, जो कुछ भी किया बहुत गलत किया। जिस तरीके उन्होंने एक MLA आप सुनिया कि पुराणिया बारे गल कही जाती थी कि वो अपने बंदियां को कटवा देंगे या जिस तरीके गुंडागर्दी करते हैं, पत्रकारों के पर्चे भी हुए हैं, होर बहुत कुछ है। पर जी आ गुंडागर्दी की है, शरेआम की है, पहली बार सुन रहे हैं, पहला अज तक कदे सुने। पहला उन्होंने PA खुद कह रहे हैं भी साडे दफ्तर चले जाओ, उत्थे जाके तुसीं CCTV फुटेज ले सकते, उत्थे कैमरे लगे ने, कैमरे की फुटेज ले लो। फिर वो कहते हैं नहीं जी इत्थे तां जिहड़े कैमरे ने किसी होर बंदे के कंट्रोल च ने, जिहदियां दुकानां ने, आस्ट्रेलिया गया है, फुटेज वो कट के दूगा। शाम तक मुकरी गया जी कैमरे तो चलते नहीं है, इन्हां दे भरोसा बंदा कर भी की लगे। ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ, ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਇੰਡੋਸ TV ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬਾਘਾ ਪੁਰਾਣਾ ਦੇ ਵਿੱਚ ਮੌਜੂਦ ਹਾਂ। ਸਰਕਾਰ ਬਣੀ, ਸਰਕਾਰ ਨੇ ਕਿਹਾ ਕਿ ਬਦਲਾ ਲਿਆਵਾਂਗੇ, ਪਰ ਬਦਲਾ ਕਿਹੋ ਜਾਊਗਾ ਉਹ ਸਰਕਾਰ ਵੀ ਦੇਖ ਰਹੀ ਆ ਤੇ ਨੌਜਵਾਨ ਵੀ ਦੇਖ ਰਹੇ ਨੇ ਤੇ ਲੋਕ ਵੀ ਦੇਖ ਰਹੇ ਨੇ। ਸਾਡੇ ਨਾਲ ਗਗਨ ਲਖਾਰੀ ਮੌਜੂਦ ਆ, ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਬਹੁਤ ਬਹੁਤ ਸਵਾਗਤ ਹੈ। ਪਹਿਲਾਂ ਧੰਨਵਾਦ ਬਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਬਈ ਸਰਕਾਰ ਨੂੰ ਕਿਵੇਂ ਦੇਖਦੇ ਹੋ, ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ। MLA ਦਾ ਪੰਗਾ ਪਿਆ, ਪਰ MLA ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਛ ਹੋਇਆ। ਬਈ ਸਰਕਾਰ ਦਾ ਦੇਖਣਾ ਤੁਸੀਂ ਚੱਲ ਪਓ ਵੀ ਇਹ ਇਧਰੋਂ ਜਗਰਾਉਂ ਤੋਂ ਸ਼ੁਰੂ ਹੋਇਆ, ਕੋਠੀ ਵਾਲਾ ਮਾਮਲਾ, ਮੋਗੇ ਆ ਗਏ ਅਸੀਂ ਵਾਲਾ ਮਾਮਲਾ, ਬਾਘੇ ਪੁਰਾਣੇ ਮੇਰੇ ਨਾਲ ਹੋ ਗਈ, ਅਮੋਲਕ ਸਿੰਘ ਜੇਤੋ ਹੈਗੇ ਇੱਧਰ ਗਾਂ ਜੰਗ ਦੇ, ਉਹਨਾਂ ਨੇ ਵੀ ਇੱਕ ਜਿਹੜੇ ਪੁਲਿਸ ਵਾਲੇ ਨਾਲ ਚੰਡੀਗੜ੍ਹ ਜਿਹੜੀ ਜੋ ਕੁਝ ਵੀ ਕੀਤਾ, ਕਾਨੂੰਨ ਵਿਵਸਥਾ ਇਹਨਾਂ ਤੋਂ ਸਾਂਭੀ ਨਹੀਂ ਜਾ ਰਹੀ, ਖੁਦ ਗੁੰਡਾਗਰਦੀ ਤੇ ਆਏ ਹੋਇਆ। ਇਸ ਤੋਂ ਵੱਡਾ ਜਿਹੜਾ ਸਰਕਾਰ ਦਾ ਤੁਸੀਂ ਆਪ ਪੱਖ ਦੇਖ ਨਹੀਂ ਸਕਦੇ, ਇਹ ਕਿਹੜੇ ਪਾਸੇ ਨੂੰ ਖੁਦ ਤੁਰੇ। ਬਈ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਾਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਤੁਹਾਡੇ ਨਾਲ ਹੱਥੋਂ-ਪਾਈ ਹੋਈ, ਤੁਹਾਡੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸਾਡੇ ਲਪੇੜੇ ਮਾਰੇ ਗਏ ਆ। ਜੇ ਪੂਰੀ ਗੱਲਬਾਤ ਕੀ ਸੀਗੀ ਜਿਹੜੀ ਕਿ ਤੁਸੀਂ ਇਸ ਮਕਾਮ ਤੱਕ ਪਹੁੰਚ ਗਈ, ਗੱਲਬਾਤ ਕਿ ਥੱਪੜ ਮਾਰਨੇ ਪੈ ਗਏ ਇੱਕ MLA ਨੂੰ ਇੱਕ ਪੱਤਰਕਾਰ ਦੇ ਉੱਪਰ? ਦੇਖੋ ਬਈ ਉਹ MLA ਸਾਹਿਬ ਖੁਦ ਵੀ ਉਸ ਚੀਜ਼ ਤੇ ਦੱਸ ਚੁੱਕੇ ਹੈ। ਇੱਕ ਢਾਬੇ ਦਾ ਮਾਮਲਾ ਹੈ, ਉੱਥੇ ਧਰਨਾ ਲੱਗਿਆ ਹੋਇਆ, 2 ਧਿਰਾਂ ਦਾ ਮਾਮਲਾ ਹੈ, ਮੀਆਂ ਬੀਵੀ ਦਾ ਡਿਸਪਿਊਟ ਹੈ। ਮੇਰਾ ਕੰਮ ਸਿਰਫ ਇੰਨਾ ਸੀਗਾ ਕਿ ਆਪਾਂ ਦੇਖੋ ਪੱਤਰਕਾਰੀ ਕਰਦੇ ਹਾਂ, ਆਪਣਾ ਫਰਜ਼ ਹੈ ਦੋਨਾਂ ਧਿਰਾਂ ਕੋਲੇ ਜਾਣਾ, ਦੋਨਾਂ ਦਾ ਪੱਖ ਰੱਖਣਾ, ਦੋਨਾਂ ਧਿਰਾਂ ਦਾ ਪੱਖ ਰੱਖਿਆ। ਇੱਕ ਧਿਰ ਨੇ ਜੀ MLA ਤੇ ਕੋਈ ਦੋਸ਼ ਲਾਏ ਨੇ ਤੇ ਉਹਦਾ ਸਪਸ਼ਟੀਕਰਨ ਦੇਣੇ ਉਹਨਾਂ ਦਾ ਫਰਜ਼ ਬਣਦਾ, ਉਹ ਤਾਂ ਇਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਗਗਨ ਮੇਰੇ ਕੋਲੇ ਮੈਨੂੰ ਫੋਨ ਤੇ ਕਿਹਾ ਸੀ ਵੀ ਆਪਣਾ ਪੱਖ ਰੱਖੋ, ਆਪਣਾ ਸਪਸ਼ਟੀਕਰਨ ਦਿਓ, ਪਰ ਉਹ ਤਾਂ ਇਹ ਕਹਿੰਦੇ ਜੀ ਨਹੀਂ ਮੈਂ ਬਾਅਦ ਦੇਖੂੰਗਾ, ਬਾਅਦ ਸੋਚੂੰਗਾ। ਉਸ ਚੀਜ਼ ਦੀ ਖਿੱਚ ਰੱਖੀ ਹੈ। ਦਫ਼ਤਰ ਬੁਲਾਇਆ ਗਿਆ ਕਿ MLA ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ ਕਿ ਭਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ PA ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, MLA ਸਾਹਿਬ ਨੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ MLA ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੈ। ਪਰ ਜਿਹੜੀ ਆ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਬਈ ਜਿਵੇਂ ਗੱਲ ਕੀਤੀ ਜਾਵੇ, ਅੱਜ DSP ਸਾਹਿਬ ਨੂੰ ਵੀ ਮਿਲੇ ਆ, ਤੁਹਾਡੇ ਨਾਲ ਵੀ ਗਏ ਸੀ, ਉੱਥੇ ਜਾ ਕੇ ਗੱਲਬਾਤ ਵੀ ਹੋਈ। DSP ਸਾਹਿਬ ਨੇ ਭਰੋਸਾ ਦਿਵਾਇਆ, ਪਰ ਜੇਕਰ ਜਿਹੜੇ MLA ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਇੱਥੇ ਕੋਈ CCTV ਕੈਮਰੇ ਨਹੀਂ ਲੱਗੇ ਜਾਂ ਕੁਝ ਹੋਰ ਨਹੀਂ ਲੱਗਿਆ, ਅਜਿਹਾ ਕੁਝ ਉਹ ਕਾਫੀ ਬੋਲੇ ਨੇ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੋਲੇ ਤੇ ਉੱਦਾਂ ਵੀ ਬੋਲਦੇ ਰਹੇ ਜੀ। ਦੇਖੋ ਬਾਈ ਸਵੇਰ ਤੋਂ ਲੈ ਕੇ ਉਹਨਾਂ ਦੀਆਂ ਸ਼ਾਮ ਤੱਕ ਦੀਆਂ ਸਾਰੀਆਂ ਸਟੇਟਮੈਂਟਾਂ ਦੇਖ ਲਓ। ਪਹਿਲੇ ਚੈਨਲ ਨੂੰ ਕੀ ਕਹਿੰਦੇ ਨੇ, ਇਹ ਸ਼ਾਮ ਤੱਕ ਜਾਂਦੀਆਂ ਨੇ ਉਹਨਾਂ ਦਾ ਰੰਗ ਕੀ ਹੋ ਜਾਂਦਾ। ਪਹਿਲਾਂ ਉਹਨਾਂ ਦੇ PA ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ CCTV ਫੁਟੇਜ ਲੈ ਸਕਦੇ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ ਹੈ, ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਤਾਂ ਰੰਗ ਬਦਲਦੇ ਆ। ਇਹ ਵੀ ਕਹਿੰਦੇ ਨੇ MLA ਕਹਿੰਦੇ ਗਗਨ ਤਾਂ ਕੋਈ ਪੱਤਰਕਾਰ ਨਹੀਂ ਹੈਗਾ, ਕਹਿੰਦੇ ਉਹ ਤਾਂ ਉਹੀ ਤੁਰੇ ਫਿਰਦੇ ਨੇ। ਦੇਖੋ 8 ਮਹੀਨੇ ਪਹਿਲੇ MLA ਸਾਹਿਬ ਮੈਨੂੰ ਪੱਤਰਕਾਰ ਵੀ ਮੰਨਦੇ ਸੀ, ਮੇਰੇ ਘਰੇ ਵੀ ਜਾਂਦੇ ਸੀ, ਮੇਰੇ ਪ੍ਰੋਗਰਾਮ ਤੇ ਵੀ ਗਏ। ਤੁਹਾਨੂੰ ਪਤਾ ਨਾ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਗਗਨ ਨਾਲ ਮੇਰਾ ਸਹਿਚਾਰ ਸੀ, ਉਹਦੇ ਮੈਂ ਘਰੇ ਵੀ ਗਿਆ। ਇਹਨਾਂ ਦੇ ਪੇਜ ਦੇ ਉੱਤੇ ਪੋਸਟ ਪਈ ਆ, ਕਹਿੰਦੇ ਵੀ ਛੋਟੇ ਵੀਰ ਗਗਨ ਲਖਾਰੀ ਦੇ ਘਰੇ ਜਾਗਰਣ ਦੀ ਹਾਜ਼ਰੀ ਲਵਾ ਕੇ ਆਇਆ। ਉਦੋਂ ਪੱਤਰਕਾਰ ਸੀ, ਕੱਲ ਹੀ ਨਹੀਂ ਮੈਂ ਪੱਤਰਕਾਰ ਰਿਹਾ, ਕੱਲ ਹੀ ਪੱਤਰਕਾਰੀ ਦਾ ਮੇਰਾ ਉਹਨਾਂ ਨੇ ਪ੍ਰਸ਼ਨ ਕਰਨਾ। ਬਈ ਕਿਵੇਂ ਦੇਖਦੇ ਹੋ ਇੱਕ ਫਰੀडम ਆਫ ਸਪੀਚ ਦੇ ਉੱਪਰ ਇੱਕ ਹਮਲਾ ਹੋਇਆ, ਜੇਕਰ ਪੱਤਰਕਾਰਾਂ ਦੇ ਉੱਪਰ ਅਜਿਹੇ ਹਮਲੇ ਹੋਏ ਤਾਂ ਫਿਰ ਤੁਹਾਡੇ ਵਰਗਿਆਂ ਦਾ ਕੀ ਬਣੂਗਾ? ਜਿਹੜੀਆਂ ਜਥੇਬੰਦੀਆਂ ਲਈ ਫਿਰਦੇ ਨੇ ਉਹਨਾਂ ਦੇ ਉੱਪਰ ਤਾਂ ਸੌਖਾ ਹੀ ਹੈ ਫਿਰ ਥੱਪੜ ਮਾਰਨਾ। ਦੇਖੋ ਪਹਿਲੀ ਗੱਲ ਤਾਂ ਨਾ ਭਗਵੰਤ ਮਾਨ ਪੂਰਾ ਮੋਦੀ ਦੀ ਸਟ੍ਰੈਟਜੀ ਦੇ ਕੰਮ ਕਰਦੇ ਆ, ਪੂਰੇ ਹਿੰਦੁਸਤਾਨ ਦੇ ਵਿੱਚ ਜ਼ਬਾਨਬੰਦੀ ਹੋਈ, ਮਤਲਬ ਵੀ ਪ੍ਰਧਾਨ ਮੰਤਰੀ ਦਾ ਇੱਕ ਸਟਾਈਲ ਆ ਕਿ ਅੱਜ ਤੱਕ ਵੀ ਉਹਨੇ ਪ੍ਰੈਸ ਕਾਨਫਰੰਸ ਪੱਤਰਕਾਰ ਨੂੰ ਸਵਾਲ ਦਾ ਜਵਾਬ ਦਿੱਤਾ।
ਸੇਮ ਡਿਟੋ ਉਸ ਤਰ੍ਹਾਂ ਦਾ ਇੱਕ ਮਾਹੌਲ ਪੰਜਾਬ 'ਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਜਾਣਦੇ ਹਾਂ ਵੀ ਲੁਧਿਆਣੇ ਇੱਕ ਨੋਇਡਾ ਤੋਂ ਚੱਲ ਕੇ ਪੱਤਰਕਾਰ ਆਈ ਸੀ, ਜਰਨਲਿਸਟ ਸੀਗੀ ਇੰਡੀਅਨ ਐਕਸਪ੍ਰੈਸ ਦੀ, ਤਾਂ ਉਹਨਾਂ ਨੇ ਸਿਰਫ ਇਹ ਕਵਰੇਜ ਪ੍ਰੈਸ ਕਵਰੇਜ ਕੀਤੀ ਵੀ ਜਿਹੜੇ ਮੁਹੱਲਾ ਕਲੀਨਿਕ ਬਣੇ ਹੋਏ ਆ ਉਹ ਤੇ ਇੱਕ ਸਟੋਰੀ ਲਾਈ, ਸਿਰਫ ਇਸ ਗੱਲ ਕਰਕੇ ਉਹ ਤੇ ਝੂਠੀ FIR ਦਰਜ ਕਰਕੇ ਇੱਕ ਦਿਨ ਨੂੰ ਥਾਣੇ ਰੱਖਿਆ। ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਵੈਬ ਚੈਨਲ ਆ, ਕਿਸੇ ਦੀ ਰੀਚ ਡਾਊਨ ਕੀਤੀ ਹੈ, ਕਿਸੇ ਦਾ ਚੈਨਲ ਬੰਦ ਕਰਤਾ, ਕਿਸੇ ਨੂੰ ਧਮਕਾਇਆ ਜਾ ਰਿਹਾ, ਤੇ ਕੁਝ ਜਿਹੜੇ ਸੈੱਟ ਹੋ ਗਏ ਆ ਸਰਕਾਰ ਦੇ ਪਾਲੇ 'ਚ ਜਾ ਕੇ ਖੜ ਰਹੇ ਆ, ਉਹਨਾਂ ਨੂੰ ਲਗਾਤਾਰ ਪਰਮਿਸ਼ਨ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਦੱਸਦਾ ਵੀ ਮੋਗੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਉਹ ਉੱਪਰੋਂ ਸੈਟਿੰਗ ਹੋਈ ਹੈ ਭਗਵੰਤ ਮਾਨ ਲੈਵਲ ਤੇ, ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ ਹੈ। ਇਟ ਮੀਨਸ ਵੀ ਪ੍ਰੈਸ ਨੂੰ ਪੂਰਾ ਮੈਨੇਜ ਕਰਕੇ ਭਗਵੰਤ ਮਾਨ ਚੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕੋਈ ਚੂੰ ਵੀ ਨਾ ਕਰੇ। ਦੇਖੋ ਅਸੀਂ ਕਹਿੰਦੇ ਵੀ ਜਿਹੜਾ MLA MP ਆ ਉਹ ਕੋਈ ਇੰਡੀਵਿਜੂਅਲ ਨਹੀਂ ਰਹਿੰਦਾਗਾ, ਉਹ ਇੱਕ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣ ਜਾਂਦਾ, ਉਹ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ। MLA ਦੀ ਇੱਕ ਪਬਲਿਕ ਲਾਈਫ ਹੁੰਦੀ ਹੈ, ਜੇ ਉਹਦਾ ਕਾਡਰ ਉਹਦੇ ਜਿੰਦਾਬਾਦ ਦੇ ਨਾਰੇ ਲਾਊਗਾ ਤਾਂ ਉਦੋਂ 100 ਗਲਤੀਆਂ ਹੋਣਗੀਆਂ, ਮੁਰਦਾਬਾਦ ਦੇ ਨਾਰੇ ਵੀ ਲੱਗਣਗੇ। ਇਹ ਚਾਹੁੰਦੇ ਆ ਵੀ ਜਿਹੜੀ ਡੈਮੋਕ੍ਰੈਟਿਕ ਸਪੇਸ ਲੋਕਾਂ ਨੇ ਲੜ ਕੇ ਬਣਾਈ ਆ ਪੰਜਾਬ ਦੇ ਵਿੱਚ, ਡੈਮੋਕ੍ਰੈਟਿਕ ਸਪੇਸ ਲਈ ਅਸੀਂ DC ਦਫ਼ਤਰ ਬੈਠਦੇ ਆ, MLA ਦੇ ਧਰਨਾ ਲਾਉਂਦੇ ਆ, ਅਸੀਂ ਪੁਤਲੇ ਸਾੜਦੇ ਆ, ਅਰਥੀਆਂ ਸਾੜਦੇ ਆ। ਮਣੀਪੁਰ 'ਚ ਘਟਨਾ ਵਾਪਰੀ ਆ, ਪੂਰੇ ਪੰਜਾਬ ਦੇ ਵਿੱਚ ਹਾਲੇ ਤੱਕ ਮੋਦੀ ਦੇ ਪੁਤਲੇ ਫੁੱਕ ਰਹੇ ਆ। ਕਿਸਾਨ ਅੰਦੋਲਨ ਦੇ ਵਿੱਚ ਉਹ ਕੀ ਕੁਛ ਨਹੀਂ ਕੀਤਾ ਲੋਕਾਂ ਨੇ ਮੋਦੀ ਦੇ ਨਾਲ, ਉਹਦੇ ਪੁਤਲੇ ਬਣਾ ਕੇ ਛਿੱਤਰ ਤੱਕ ਮਾਰੇ ਉਹਦੇ ਚਿਹਰੇ ਤੇ। ਠੀਕ ਹੈ, ਇੱਥੇ ਹੁੰਦਾ ਇਹ ਪਬਲਿਕ ਲਾਈਫ ਆ ਇੱਕ MLA MP ਦੀ। ਪਰ ਸਿਰਫ ਜੇ ਇਸ ਗੱਲ ਕਰਕੇ ਵੀ ਤੁਹਾਨੂੰ ਕੋਈ ਸਵਾਲ ਵੀ ਕਰੇ ਤੇ ਤੁਸੀਂ ਸਮਾਜ ਨੂੰ ਮੱਧ ਯੁੱਗ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰੋ ਵੀ ਜਦੋਂ ਕਿਸੇ ਨੂੰ ਚੂੰ ਕਰਨ ਦੀ ਆਗਿਆ ਨਹੀਂ ਹੁੰਦੀ ਸੀ, ਦਰਬਾਰੀ ਤਰ੍ਹਾਂ ਦੇ ਪੱਤਰਕਾਰ ਹੁੰਦੇ ਸੀਗੇ, ਇੱਕ ਉਸ ਤਰ੍ਹਾਂ ਦਾ ਟਾਈਪ ਇੱਕ ਸੈਟਅਪ ਬਣਾਉਣਾ ਚਾਹੁੰਦੇ ਆ। ਪਰ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ, ਜਿਹੜੀ ਡੈਮੋਕ੍ਰੈਟਿਕ ਸਪੇਸ ਅਸੀਂ ਲੜ ਕੇ ਬਣਾਈ ਹੋਈ ਹੈ, ਜੇ ਇਹਨੂੰ ਕੋਈ ਖੋਹਣ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਅਸੀਂ ਖੜੇ ਆ ਪੰਜਾਬ ਦੇ ਪੱਤਰਕਾਰ ਭਾਈਚਾਰੇ ਤੇ, ਜਿਹੜੇ ਕਿਸਾਨ ਅੰਦੋਲਨ 'ਚ ਲੋਕਾਂ ਦੇ ਨਾਲ ਖੜੇ ਆ, ਖਾਸ ਕਰਕੇ ਵੈਬ ਚੈਨਲ। ਜੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਸਾਡੀਆਂ ਸੰਘਰਸ਼ੀ ਜਥੇਬੰਦੀਆਂ ਨਾਲ ਖੜੀਆਂ। ਇਸ ਤਰ੍ਹਾਂ ਦੇ ਹਮਲੇ 'ਚ ਸਭ ਤੋਂ ਪਹਿਲਾਂ ਅਸੀਂ ਡਟਾਂਗੇ ਤੇ ਡਟ ਕੇ ਜਵਾਬ ਦੇਵਾਂਗੇ। ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਅਸੀਂ ਲੋਕਾਂ ਦੇ ਨਾਲ ਆ, ਪਰ ਪੱਤਰਕਾਰਾਂ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ, ਪਰਚੇ ਵੀ ਪਏ ਨੇ। ਬੇਸ਼ੱਕ ਉਹ ਡਿਬਰੂਗੜ੍ਹ ਦੀ ਗੱਲ ਕਰ ਲਈ, ਅੰਮ੍ਰਿਤਪਾਲ ਹੋਰਾਂ ਦੀ ਗੱਲ ਕਰ ਲਈ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈ, ਪੱਤਰਕਾਰਾਂ ਦੇ ਪੇਜ ਜਿਹੜੇ ਤੁਸੀਂ ਗੱਲ ਕਰੀਏ ਕਿ ਬੰਦ ਕਰ ਦਿੱਤੇ ਗਏ ਨੇ। ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਤਾਂ ਇੱਕ ਸਾਹਮਣੇ ਗਗਨ ਲਿਖਾਰੀ ਦੀ ਆਵਾਜ਼ ਉੱਠੀ ਆ, ਜੇਕਰ ਇਹ ਵੀ ਚੁੱਪ ਕਰਕੇ ਘਰੇ ਬੈਠ ਜਾਂਦੇ ਸ਼ਾਇਦ ਇਹ ਨਾ ਹੁੰਦਾ। ਬਿਲਕੁਲ, ਅਸੀਂ ਤਾਂ ਚਾਹੁੰਦੇ ਹਾਂ ਜਿਵੇਂ ਗਗਨ ਨੇ ਆਵਾਜ਼ ਬੁਲੰਦ ਕੀਤੀ ਆ, ਅਸੀਂ ਤਾਂ ਹੀ ਨਾਲ ਖੜੇ ਆ ਕਿ ਜਿਸ ਤਰ੍ਹਾਂ ਦਾ ਇੱਕ ਮਾਹੌਲ ਐਗਜ਼ਾਮਪਲ ਫਿੱਟ ਕਰਨੀ ਚਾਹੁੰਦੇ ਆ ਵੀ ਕੋਈ ਘਰੋਂ ਨਾ ਬਾਹਰ ਨਿਕਲੇ, ਅਸੀਂ ਇਹਨੂੰ ਨਹੀਂ ਬਣ ਦੇਣਾ ਚਾਹੁੰਦੇ। ਅਸੀਂ ਇਸ ਕਰਕੇ ਗਗਨ ਨਾਲ ਖੜੇ ਆ ਕਿ ਅੱਜ ਗਗਨ ਨਾਲ ਵਾਪਰੀ ਹੈ, ਕੱਲ੍ਹ ਨੂੰ ਹੋਰ ਵੀ ਕਿਸੇ ਨਾਲ ਵਾਪਰਨੀ ਆ, ਤੇ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੀ ਹੈ ਸਰਕਾਰ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ ਗਾ। ਅਸੀਂ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੇ ਆ ਕਿ ਇੱਥੇ ਜੇ ਭਾਰਤ ਦਾ ਸੰਵਿਧਾਨ ਫਰੀडम ਆਫ ਸਪੀਚ ਦੀ ਗੱਲ ਕਰਦਾ, ਸਾਰਿਆਂ ਨੂੰ ਬੋਲਣ ਦਾ ਅਧਿਕਾਰ ਆ, ਤਾਂ ਅਸੀਂ ਫਿਰ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਸ ਗੱਲ ਵਾਸਤੇ, ਬੋਲਣ ਦੇ ਅਧਿਕਾਰ ਵਾਸਤੇ ਲੜਾਂਗੇ, ਖੜਾਂਗੇ, ਸੰਘਰਸ਼ ਕਰਾਂਗੇ। ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਬਾਈ ਗਗਨ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਦੇਖਦੇ ਹਾਂ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, MLA ਤੋਂ ਉੱਪਰ ਦੇ ਨੇ, ਉਹ ਕੀ ਗੱਲ ਕਰਦੇ ਨੇ, ਕੀ ਗੱਲ ਕਰਕੇ MLA ਨੂੰ ਬੋਲਦੇ ਨੇ ਜਾਂ ਫਿਰ ਦੁਬਾਰਾ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, MLA ਦਾ ਪੰਗਾ ਪਿਆ, ਪਰ MLA ਕਹਿੰਦਾ ਸੀ ਅਸੀਂ ਬਦਲਾਅ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਦਫ਼ਤਰ ਬੁਲਾਇਆ ਗਿਆ ਕਿ MLA ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ PA ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, MLA ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ MLA ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ, ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਆ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਪਹਿਲਾਂ ਉਹਨਾਂ ਦੇ PA ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ CCTV ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ, ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਦਾ। ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਉਹ ਉੱਪਰੋਂ ਸੈਟਿੰਗ ਹੋਈ ਹੈ ਭਗਵੰਤ ਮਾਨ ਲੈਵਲ ਤੇ। ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਇੰਡੋਜ਼ TV ਦੇ ਨਾਲ ਤੁਸੀਂ ਜੁੜੇ ਹੋ। ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬਾਘਾ ਪੁਰਾਣਾ ਦੇ ਵਿੱਚ ਮੌਜੂਦ ਹਾਂ। ਸਰਕਾਰ ਬਣੀ, ਸਰਕਾਰ ਨੇ ਕਿਹਾ ਕਿ
ਬਦਲਾਅ ਲਿਆਵਾਂਗੇ। ਪਰ ਬਦਲਾਅ ਕਿਹੋ ਜਾਊਗਾ ਉਹ ਸਰਕਾਰ ਵੀ ਦੇਖ ਰਹੀ ਆ ਤੇ ਨੌਜਵਾਨ ਵੀ ਦੇਖ ਰਹੇ ਨੇ ਤੇ ਲੋਕ ਵੀ ਦੇਖ ਰਹੇ ਨੇ। ਸਾਡੇ ਨਾਲ ਗਗਨ ਲਖਾਰੀ ਮੌਜੂਦ ਆ। ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ। ਧੰਨਵਾਦ ਬਾਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ। ਬਈ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ। ਐਮਐਲਏ ਦਾ ਪੰਗਾ ਪਿਆ ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾਅ ਲਿਆਵਾਂਗੇ। ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਬਈ ਸਰਕਾਰ ਦਾ ਦੇਖਣਾ ਤੁਸੀਂ ਚੱਲ ਪਓ ਵੀ ਇਹ ਇਧਰੋਂ ਜਗਰਾਉਂ ਤੋਂ ਸ਼ੁਰੂ ਹੋਇਆ, ਕੋਠੀ ਵਾਲਾ ਮਾਮਲਾ, ਮੋਗੇ ਆ ਗਏ ਅਸੀਂ ਵਾਲਾ ਮਾਮਲਾ, ਬਾਗੇ ਪੁਰਾਣੇ ਮੇਰੇ ਨਾਲ ਹੋ ਗਈ, ਅਮੋਲਕ ਸਿੰਘ ਜੇਤੋ ਹੈਗੇ ਇੱਧਰ ਗਾਂ ਜੰਗ ਦੇ, ਉਹਨਾਂ ਨੇ ਵੀ ਇੱਕ ਜਿਹੜੇ ਪੁਲਿਸ ਵਾਲੇ ਨਾਲ ਚੰਡੀਗੜ੍ਹ ਜਿਹੜੀ ਜੋ ਕੁਝ ਵੀ ਕੀਤਾ, ਕਾਨੂੰਨ ਵਿਵਸਥਾ ਇਹਨਾਂ ਤੋਂ ਸਾਂਭੀ ਨਹੀਂ ਜਾ ਰਹੀ, ਖੁਦ ਗੁੰਡਾਗਰਦੀ ਤੇ ਆਏ ਹੋਏ ਆ। ਇਸ ਤੋਂ ਵੱਡਾ ਜਿਹੜਾ ਸਰਕਾਰ ਦਾ ਤੁਸੀਂ ਆਪ ਪੱਖ ਦੇਖ ਨਹੀਂ ਸਕਦੇ, ਇਹ ਕਿਹੜੇ ਪਾਸੇ ਨੂੰ ਖੁਦ ਤੁਰੇ। ਬਈ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਾਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਤੁਹਾਡੇ ਨਾਲ ਹੱਥੋਂ-ਪਾਈ ਹੋਈ, ਤੁਹਾਡੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸਾਡੇ ਲਪੇੜੇ ਮਾਰੇ ਗਏ ਆ। ਜੇ ਪੂਰੀ ਗੱਲਬਾਤ ਕੀ ਸੀਗੀ ਜਿਹੜੀ ਕਿ ਤੁਸੀਂ ਇਸ ਮਕਾਮ ਤੱਕ ਪਹੁੰਚ ਗਈ ਇਹ ਗੱਲਬਾਤ ਕਿ ਥੱਪੜ ਮਾਰਨੇ ਪੈ ਗਏ ਇੱਕ ਐਮਐਲਏ ਨੂੰ ਇੱਕ ਪੱਤਰਕਾਰ ਦੇ ਉੱਪਰ? ਦੇਖੋ ਬਈ ਉਹ ਐਮਐਲਏ ਸਾਹਿਬ ਖੁਦ ਵੀ ਉਸ ਚੀਜ਼ ਤੇ ਦੱਸ ਚੁੱਕੇ ਹੈ। ਇੱਕ ਢਾਬੇ ਦਾ ਮਾਮਲਾ ਹੈ, ਉੱਥੇ ਧਰਨਾ ਲੱਗਿਆ ਹੋਇਆ, ਦੋ ਧਿਰਾਂ ਦਾ ਮਾਮਲਾ ਹੈ, ਮੀਆਂ ਬੀਵੀ ਦਾ ਡਿਸਪਿਊਟ ਹੈ। ਮੇਰਾ ਕੰਮ ਸਿਰਫ ਇੰਨਾ ਸੀਗਾ ਕਿ ਆਪਾਂ ਦੇਖੋ ਪੱਤਰਕਾਰੀ ਕਰਦੇ ਹਾਂ, ਆਪਣਾ ਫਰਜ਼ ਹੈ ਦੋਨਾਂ ਧਿਰਾਂ ਕੋਲੇ ਜਾਣਾ, ਦੋਨਾਂ ਦਾ ਪੱਖ ਰੱਖਣਾ, ਦੋਨਾਂ ਧਿਰਾਂ ਦਾ ਪੱਖ ਰੱਖਿਆ। ਇੱਕ ਧਿਰ ਨੇ ਜੇ ਐਮਐਲਏ ਤੇ ਕੋਈ ਦੋਸ਼ ਲਾਏ ਨੇ ਤੇ ਉਹਦਾ ਸਪਸ਼ਟੀਕਰਨ ਦੇਣੇ ਉਹਨਾਂ ਦਾ ਫਰਜ਼ ਬਣਦਾ। ਉਹ ਤਾਂ ਇਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਵੀ ਗਗਨ ਮੇਰੇ ਕੋਲੇ ਮੈਨੂੰ ਫੋਨ ਤੇ ਕਿਹਾ ਸੀ ਵੀ ਆਪਣਾ ਪੱਖ ਰੱਖੋ, ਆਪਣਾ ਸਪਸ਼ਟੀਕਰਨ ਦਿਓ, ਪਰ ਉਹ ਤਾਂ ਇਹ ਕਹਿੰਦੇ ਜੀ ਨਹੀਂ ਮੈਂ ਬਾਅਦ 'ਚ ਦੇਖੂੰਗਾ, ਬਾਅਦ 'ਚ ਉਸ ਚੀਜ਼ ਦੀ ਖਿੱਚ ਰੱਖੀ ਹੈ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਅਗਰ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ, ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਉਹ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਵੀ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਆ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਬਈ ਜਿਵੇਂ ਗੱਲ ਕੀਤੀ ਜਾਵੇ ਅੱਜ ਡੀਐਸਪੀ ਸਾਹਿਬ ਨੂੰ ਵੀ ਮਿਲੇ ਆ, ਤੁਹਾਡੇ ਨਾਲ ਵੀ ਗਏ ਸੀ, ਉੱਥੇ ਜਾ ਕੇ ਗੱਲਬਾਤ ਵੀ ਹੋਈ। ਡੀਐਸਪੀ ਸਾਹਿਬ ਨੇ ਭਰੋਸਾ ਦਿਵਾਇਆ, ਪਰ ਜੇਕਰ ਜਿਹੜੇ ਐਮਐਲਏ ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਇੱਥੇ ਕਹਿੰਦੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਜਾਂ ਕੁਝ ਹੋਰ ਨਹੀਂ ਲੱਗਿਆ, ਅਜਿਹਾ ਕੁਝ ਉਹ ਕਾਫੀ ਬੋਲੇ ਨੇ। ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੋਲੇ ਤੇ ਉੱਦਾਂ ਵੀ ਬੋਲਦੇ ਰਹੇ ਜੀ। ਦੇਖੋ ਬਾਈ ਸਵੇਰ ਤੋਂ ਲੈ ਕੇ ਉਹਨਾਂ ਦੀਆਂ ਸ਼ਾਮ ਤੱਕ ਦੀਆਂ ਸਾਰੀਆਂ ਸਟੇਟਮੈਂਟਾਂ ਦੇਖ ਲਓ। ਪਹਿਲੇ ਚੈਨਲ ਨੂੰ ਕੀ ਕਹਿੰਦੇ ਨੇ, ਇਹ ਸ਼ਾਮ ਤੱਕ ਜਾਂਦੀਆਂ ਨੇ, ਉਹਨਾਂ ਦਾ ਰੰਗ ਕੀ ਹੋ ਜਾਂਦਾ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਤਾਂ ਰੰਗ ਬਦਲਦੇ ਆ। ਇਹ ਵੀ ਕਹਿੰਦੇ ਨੇ ਐਮਐਲਏ ਕਹਿੰਦੇ ਗਗਨ ਤਾਂ ਕੋਈ ਪੱਤਰਕਾਰ ਨਹੀਂ ਹੈਗਾ, ਕਹਿੰਦੇ ਉਹ ਤਾਂ ਵੀ ਤੁਰੇ ਫਿਰਦੇ ਨੇ। ਦੇਖੋ 8 ਮਹੀਨੇ ਪਹਿਲੇ ਐਮਐਲਏ ਸਾਹਿਬ ਮੈਨੂੰ ਪੱਤਰਕਾਰ ਵੀ ਮੰਨਦੇ ਸੀ, ਮੇਰੇ ਘਰੇ ਵੀ ਜਾਂਦੇ ਸੀ, ਮੇਰੇ ਪ੍ਰੋਗਰਾਮ ਤੇ ਵੀ ਗਏ। ਤੁਹਾਨੂੰ ਪਤਾ ਨਾ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਗਗਨ ਨਾਲ ਮੇਰਾ ਸਹਿਚਾਰ ਸੀ, ਉਹਦੇ ਮੈਂ ਘਰੇ ਵੀ ਗਿਆ। ਇਹਨਾਂ ਦੇ ਪੇਜ ਦੇ ਉੱਤੇ ਪੋਸਟ ਪਈ ਆ, ਕਹਿੰਦੇ ਵੀ ਛੋਟੇ ਵੀਰ ਗਗਨ ਲਖਾਰੀ ਦੇ ਘਰੇ ਜਾਗਰਣ ਦੀ ਹਾਜ਼ਰੀ ਲਵਾ ਕੇ ਆਏ। ਉਦੋਂ ਪੱਤਰਕਾਰ ਸੀ, ਕੱਲ ਹੀ ਨਹੀਂ ਮੈਂ ਪੱਤਰਕਾਰ ਰਿਹਾ, ਕੱਲ ਹੀ ਪੱਤਰਕਾਰੀ ਦਾ ਮੇਰਾ ਜਿਹਨਾਂ ਨੇ ਪ੍ਰਸ਼ਨ ਕਰਨਾ। ਬਈ ਕਿਵੇਂ ਦੇਖਦੇ ਹੋ ਇੱਕ ਫਰੀडम ਆਫ ਸਪੀਚ ਦੇ ਉੱਪਰ ਇੱਕ ਹਮਲਾ ਹੋਇਆ, ਜੇਕਰ ਪੱਤਰਕਾਰਾਂ ਦੇ ਉੱਪਰ ਅਜਿਹੇ ਹਮਲੇ ਹੋਏ ਤਾਂ ਫਿਰ ਤੁਹਾਡੇ ਵਰਗਿਆਂ ਦਾ ਕੀ ਬਣੂਗਾ? ਜਿਹੜੇ ਜਥੇਬੰਦੀਆਂ ਲਈ ਫਿਰਦੇ ਨੇ ਉਹਨਾਂ ਦੇ ਉੱਪਰ ਤਾਂ ਸੌਖਾ ਹੀ ਅਗਰ ਥੱਪੜ ਮਾਰਨੇ। ਦੇਖੋ ਪਹਿਲੀ ਗੱਲ ਤਾਂ ਨਾ ਭਗਵੰਤ ਮਾਨ ਪੂਰਾ ਮੋਦੀ ਦੀ ਸਟ੍ਰੈਟਜੀ ਦੇ ਕੰਮ ਕਰਦੇ ਆ। ਪੂਰੇ ਹਿੰਦੁਸਤਾਨ ਦੇ ਵਿੱਚ ਜ਼ਬਾਨਬੰਦੀ ਹੋਈ, ਮਤਲਬ ਵੀ ਪ੍ਰਧਾਨ ਮੰਤਰੀ ਦਾ ਇੱਕ ਸਟਾਈਲ ਆ ਕਿ ਅੱਜ ਤੱਕ ਵੀ ਉਹਨੇ ਪ੍ਰੈਸ ਕਾਨਫਰੰਸ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੱਤਾ। ਸੇਮ ਡਿਟੋ ਉਸ ਤਰ੍ਹਾਂ ਦਾ ਇੱਕ ਮਾਹੌਲ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਜਾਣਦੇ ਵੀ ਲੁਧਿਆਣੇ ਇੱਕ ਨੋਇਡਾ ਤੋਂ ਚੱਲ ਕੇ ਪੱਤਰਕਾਰ ਆਈ ਸੀ, ਜਰਨਲਿਸਟ ਸੀਗੀ ਇੰਡੀਅਨ ਐਕਸਪ੍ਰੈਸ ਦੀ, ਤਾਂ ਉਹਨਾਂ ਨੇ ਸਿਰਫ ਇਹ ਕਵਰੇਜ ਪ੍ਰੈਸ ਕਵਰੇਜ ਕੀਤੀ ਵੀ ਜਿਹੜੇ ਮੁਹੱਲਾ ਕਲੀਨਿਕ ਬਣੇ ਹੋਏ ਆ ਉਹ ਤੇ ਇੱਕ ਸਟੋਰੀ ਲਾਈ, ਸਿਰਫ ਇਸ ਗੱਲ ਕਰਕੇ ਉਹ ਤੇ ਝੂਠੀ ਐਫਆਈਆਰ ਦਰਜ ਕਰਕੇ ਇੱਕ ਦਿਨ ਨੂੰ ਥਾਣੇ ਰੱਖਿਆ। ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਵੈਬ ਚੈਨਲ ਆ, ਕਿਸੇ ਦੀ ਰੀਚ ਡਾਊਨ ਕੀਤੀ ਹੈ, ਕਿਸੇ ਦਾ ਚੈਨਲ ਬੰਦ ਕਰਤਾ, ਕਿਸੇ ਨੂੰ ਧਮਕਾਇਆ ਜਾ ਰਿਹਾ, ਤੇ ਕੁਝ ਜਿਹੜੇ ਸੈੱਟ ਹੋ ਗਏ ਆ ਸਰਕਾਰ ਦੇ ਪਾਲੇ 'ਚ ਜਾ ਕੇ ਖੜ ਰਹੇ ਆ, ਉਹਨਾਂ ਨੂੰ ਲਗਾਤਾਰ ਪਰਮਿਸ਼ਨ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਦੱਸਦਾ ਵੀ ਮੋਗੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣਦੀ ਆ ਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ ਤੇ, ਸਿਰਫ ਉਹ ਜਾ ਕੇ ਇੱਕ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ ਹੈ। ਇਟ ਮੀਨਸ ਵੀ ਪ੍ਰੈਸ ਨੂੰ ਪੂਰਾ ਮੈਨੇਜ ਕਰਕੇ ਭਗਵੰਤ ਮਾਨ ਚੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕੋਈ ਚੂੰ ਵੀ ਨਾ ਕਰੇ। ਦੇਖੋ ਅਸੀਂ ਕਹਿੰਦੇ ਵੀ ਜਿਹੜਾ ਐਮਐਲਏ ਐਮਪੀ ਆ ਉਹ ਕੋਈ ਇੰਡੀਵਿਜੂਅਲ ਨਹੀਂ ਰਹਿੰਦਾਗਾ, ਉਹ ਇੱਕ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣ ਜਾਂਦਾ, ਉਹ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ। ਐਮਐਲਏ ਦੀ ਇੱਕ ਪਬਲਿਕ ਲਾਈਫ ਹੁੰਦੀ ਹੈ, ਜੇ ਉਹਦਾ ਕਾਡਰ ਉਹਦੇ ਜਿੰਦਾਬਾਦ ਦੇ ਨਾਰੇ ਲਾਊਗਾ ਤਾਂ ਉਦੋਂ 100 ਗਲਤੀਆਂ ਹੋਣਗੀਆਂ, ਮੁਰਦਾਬਾਦ ਦੇ ਨਾਰੇ ਵੀ ਲੱਗਣਗੇ। ਇਹ ਚਾਹੁੰਦੇ ਆ ਵੀ ਜਿਹੜੀ ਡੈਮੋਕ੍ਰੈਟਿਕ ਸਪੇਸ ਲੋਕਾਂ ਨੇ ਲੜ ਕੇ ਬਣਾਈ ਆ ਪੰਜਾਬ ਦੇ ਵਿੱਚ, ਡੈਮੋਕ੍ਰੈਟਿਕ ਸਪੇਸ ਲਈ ਅਸੀਂ ਡੀਸੀ ਦਫ਼ਤਰ ਬੈਠਦੇ ਆ, ਐਮਐਲਏ ਦੇ ਧਰਨਾ ਲਾਉਂਦੇ ਆ, ਅਸੀਂ ਪੁਤਲੇ ਸਾੜਦੇ ਆ, ਅਰਥੀਆਂ ਸਾੜਦੇ ਆ। ਮਣੀਪੁਰ 'ਚ ਘਟਨਾ ਵਾਪਰੀ ਆ, ਪੂਰੇ ਪੰਜਾਬ ਦੇ ਵਿੱਚ ਹਾਲੇ ਤੱਕ
ਮੋਦੀ ਦੇ ਪੁਤਲੇ ਫੁੱਕ ਰਹੇ ਆ। ਕਿਸਾਨ ਅੰਦੋਲਨ ਦੇ ਵਿੱਚ ਉਹ ਕੀ ਕੁਛ ਨਹੀਂ ਕੀਤਾ ਲੋਕਾਂ ਨੇ ਮੋਦੀ ਦੇ ਨਾਲ, ਉਹਦੇ ਪੁਤਲੇ ਬਣਾ ਕੇ ਛਿੱਤਰ ਤੱਕ ਮਾਰੇ ਉਹਦੇ ਚਿਹਰੇ ਤੇ। ਠੀਕ ਹੈ, ਇੱਥੇ ਹੁੰਦਾ ਇਹ ਪਬਲਿਕ ਲਾਈਫ ਆ ਇੱਕ ਐਮਐਲਏ ਐਮਪੀ ਦੀ। ਪਰ ਸਿਰਫ ਜੇ ਇਸ ਗੱਲ ਕਰਕੇ ਵੀ ਤੁਹਾਨੂੰ ਕੋਈ ਸਵਾਲ ਵੀ ਕਰੇ ਤੇ ਤੁਸੀਂ ਸਮਾਜ ਨੂੰ ਮੱਧ ਯੁੱਗ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰੋ ਵੀ ਜਦੋਂ ਕਿਸੇ ਨੂੰ ਚੂੰ ਕਰਨ ਦੀ ਆਗਿਆ ਨਹੀਂ ਹੁੰਦੀ ਸੀ, ਦਰਬਾਰੀ ਤਰ੍ਹਾਂ ਦੇ ਪੱਤਰਕਾਰ ਹੁੰਦੇ ਸੀਗੇ। ਇੱਕ ਉਸ ਤਰ੍ਹਾਂ ਦਾ ਟਾਈਪ ਇੱਕ ਸੈਟਅਪ ਬਣਾਉਣਾ ਚਾਹੁੰਦੇ ਆ। ਪਰ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ, ਜਿਹੜੀ ਡੈਮੋਕ੍ਰੈਟਿਕ ਸਪੇਸ ਅਸੀਂ ਲੜ ਕੇ ਬਣਾਈ ਹੋਈ ਹੈ, ਜੇ ਇਹਨੂੰ ਕੋਈ ਖੋਹਣ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਅਸੀਂ ਖੜੇ ਆ ਪੰਜਾਬ ਦੇ ਪੱਤਰਕਾਰ ਭਾਈਚਾਰੇ ਤੇ, ਜਿਹੜੇ ਕਿਸਾਨ ਅੰਦੋਲਨ 'ਚ ਲੋਕਾਂ ਦੇ ਨਾਲ ਖੜੇ ਆ, ਖਾਸ ਕਰਕੇ ਵੈਬ ਚੈਨਲ। ਜੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਸਾਡੀਆਂ ਸੰਘਰਸ਼ੀ ਜਥੇਬੰਦੀਆਂ ਨਾਲ ਖੜੀਆਂ। ਇਸ ਤਰ੍ਹਾਂ ਦੇ ਹਮਲੇ 'ਚ ਸਭ ਤੋਂ ਪਹਿਲਾਂ ਅਸੀਂ ਡਟਾਂਗੇ ਤੇ ਡਟ ਕੇ ਜਵਾਬ ਦੇਵਾਂਗੇ। ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ ਤੇ ਲੋਕਾਂ ਦੇ ਨਾਲ ਆ, ਪਰ ਪੱਤਰਕਾਰਾਂ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ, ਪਰਚੇ ਵੀ ਪਏ ਨੇ। ਬੇਸ਼ੱਕ ਉਹ ਡਿਬਰੂਗੜ੍ਹ ਦੀ ਗੱਲ ਕਰ ਲਈ, ਅੰਮ੍ਰਿਤਪਾਲ ਹੋਰਾਂ ਦੀ ਗੱਲ ਕਰ ਲਈ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈ, ਪੱਤਰਕਾਰਾਂ ਦੇ ਪੇਜ ਜਿਹੜੇ ਤੁਸੀਂ ਗੱਲ ਕਰੀਏ ਕਿ ਬੰਦ ਕਰ ਦਿੱਤੇ ਗਏ ਨੇ। ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਤਾਂ ਇੱਕ ਸਾਹਮਣੇ ਗਗਨ ਲਿਖਾਰੀ ਦੀ ਆਵਾਜ਼ ਉੱਠੀ ਆ, ਜੇਕਰ ਇਹ ਵੀ ਚੁੱਪ ਕਰਕੇ ਘਰੇ ਬੈਠ ਜਾਂਦੇ ਸ਼ਾਇਦ ਇਹ ਨਾ ਹੁੰਦਾ। ਬਿਲਕੁਲ, ਅਸੀਂ ਤਾਂ ਚਾਹੁੰਦੇ ਹਾਂ ਜਿਵੇਂ ਗਗਨ ਨੇ ਆਵਾਜ਼ ਬੁਲੰਦ ਕੀਤੀ ਆ, ਅਸੀਂ ਤਾਂ ਹੀ ਨਾਲ ਖੜੇ ਆ ਕਿ ਜਿਸ ਤਰ੍ਹਾਂ ਦਾ ਇੱਕ ਮਾਹੌਲ ਐਗਜ਼ਾਮਪਲ ਫਿੱਟ ਕਰਨੀ ਚਾਹੁੰਦੇ ਆ ਵੀ ਕੋਈ ਘਰੋਂ ਨਾ ਬਾਹਰ ਨਿਕਲੇ, ਅਸੀਂ ਇਹਨੂੰ ਨਹੀਂ ਬਣ ਦੇਣਾ ਚਾਹੁੰਦੇ। ਅਸੀਂ ਇਸ ਕਰਕੇ ਗਗਨ ਨਾਲ ਖੜੇ ਆ ਕਿ ਅੱਜ ਗਗਨ ਨਾਲ ਵਾਪਰੀ ਹੈ, ਕੱਲ੍ਹ ਨੂੰ ਹੋਰ ਵੀ ਕਿਸੇ ਨਾਲ ਵਾਪਰਨੀ ਆ, ਤੇ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੀ ਹੈ ਸਰਕਾਰ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ। ਅਸੀਂ ਨਾਲ ਇਹ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੇ ਆ ਕਿ ਇੱਥੇ ਜੇ ਭਾਰਤ ਦਾ ਸੰਵਿਧਾਨ ਫਰੀडम ਆਫ ਸਪੀਚ ਦੀ ਗੱਲ ਕਰਦਾ, ਸਾਰਿਆਂ ਨੂੰ ਬੋਲਣ ਦਾ ਅਧਿਕਾਰ ਆ, ਤਾਂ ਅਸੀਂ ਫਿਰ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਸ ਗੱਲ ਵਾਸਤੇ, ਬੋਲਣ ਦੇ ਅਧਿਕਾਰ ਵਾਸਤੇ ਲੜਾਂਗੇ, ਖੜਾਂਗੇ, ਸੰਘਰਸ਼ ਕਰਾਂਗੇ। ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਬਾਈ ਗਗਨ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਦੇਖਦੇ ਹਾਂ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਐਮਐਲਏ ਤੋਂ ਉੱਪਰ ਦੇ ਨੇ, ਉਹ ਕੀ ਗੱਲ ਕਰਦੇ ਨੇ, ਕੀ ਗੱਲ ਕਰਕੇ ਐਮਐਲਏ ਨੂੰ ਬੋਲਦੇ ਨੇ ਜਾਂ ਫਿਰ ਦੁਬਾਰਾ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ, ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਆ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ। ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਉਹ ਉੱਪਰੋਂ ਸੈਟਿੰਗ ਹੋਈ ਹੈ ਭਗਵੰਤ ਮਾਨ ਲੈਵਲ, ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ। ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬਾਘਾ ਪੁਰਾਣਾ ਦੇ ਵਿੱਚ ਮੌਜੂਦ ਹਾਂ। ਸਰਕਾਰ ਬਣੀ, ਸਰਕਾਰ ਨੇ ਕਿਹਾ ਕਿ ਬਦਲਾ ਲਿਆਵਾਂਗੇ, ਪਰ ਬਦਲਾ ਕਿਹੋ ਜਾਊਗਾ ਉਹ ਸਰਕਾਰ ਵੀ ਦੇਖ ਰਹੀ ਆ ਤੇ ਨੌਜਵਾਨ ਵੀ ਦੇਖ ਰਹੇ ਨੇ ਤੇ ਲੋਕ ਵੀ ਦੇਖ ਰਹੇ ਨੇ। ਸਾਡੇ ਨਾਲ ਗਗਨ ਲਿਖਾਰੀ ਮੌਜੂਦ ਆ। ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਬਹੁਤ ਬਹੁਤ ਸਵਾਗਤ ਹੈ ਪਹਿਲਾਂ। ਧੰਨਵਾਦ ਬਾਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ। ਬਈ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਬਈ ਸਰਕਾਰ ਦਾ ਦੇਖਣਾ ਤੁਸੀਂ ਚੱਲ ਪਓ ਵੀ ਇਹ ਇਧਰੋਂ ਜਗਰਾਉਂ ਤੋਂ ਸ਼ੁਰੂ ਹੋਇਆ, ਕੋਠੀ ਵਾਲਾ ਮਾਮਲਾ, ਮੋਗੇ ਆ ਗਏ ਅਸੀਂ ਵਾਲਾ ਮਾਮਲਾ, ਬਾਗੇ ਪੁਰਾਣੇ ਮੇਰੇ ਨਾਲ ਹੋ ਗਈ, ਅਮੋਲਕ ਸਿੰਘ ਜੇਤੋ ਹੈਗੇ ਇਧਰ ਗਾਂ ਜੰਗ ਦੇ, ਉਹਨਾਂ ਨੇ ਵੀ ਇੱਕ ਜਿਹੜੇ ਪੁਲਿਸ ਵਾਲੇ ਨਾਲ ਚੰਡੀਗੜ੍ਹ ਜਿਹੜੀ ਜੋ ਕੁਝ ਵੀ ਕੀਤਾ, ਕਾਨੂੰਨ ਵਿਵਸਥਾ ਇਹਨਾਂ ਤੋਂ ਸਾਂਭੀ ਨਹੀਂ ਜਾ ਰਹੀ, ਖੁਦ ਗੁੰਡਾਗਰਦੀ ਤੇ ਆਏ ਹੋਇਆ। ਇਸ ਤੋਂ ਵੱਡਾ ਜਿਹੜਾ ਸਰਕਾਰ ਦਾ ਤੁਸੀਂ ਆਪ ਪੱਖ ਦੇਖ ਨਹੀਂ ਸਕਦੇ, ਇਹ ਕਿਹੜੇ ਪਾਸੇ ਨੂੰ ਖੁਦ ਬਣੇ। ਬਈ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਾਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਤੁਹਾਡੇ ਨਾਲ ਹੱਥੋਂ-ਪਾਈ ਹੋਈ, ਤੁਹਾਡੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸਾਡੇ ਲਪੇੜੇ ਮਾਰੇ ਗਏ ਆ। ਜੇ ਪੂਰੀ ਗੱਲਬਾਤ ਕੀ ਸੀਗੀ ਜਿਹੜੀ ਕਿ ਤੁਸੀਂ ਇਸ ਮਕਾਮ ਤੱਕ ਪਹੁੰਚ ਗਈ, ਗੱਲਬਾਤ ਕਿ ਥੱਪੜ ਮਾਰਨੇ ਪੈ ਗਏ ਇੱਕ ਐਮਐਲਏ ਨੂੰ, ਇੱਕ ਪੱਤਰਕਾਰ ਦੇ ਉੱਪਰ? ਦੇਖੋ ਬਈ ਉਹ ਐਮਐਲਏ ਸਾਹਿਬ ਖੁਦ ਵੀ ਉਸ ਚੀਜ਼ ਤੇ ਦੱਸ ਚੁੱਕੇ ਹੈ। ਇੱਕ ਢਾਬੇ ਦਾ ਮਾਮਲਾ ਹੈ, ਉੱਥੇ ਧਰਨਾ ਲੱਗਿਆ ਹੋਇਆ, 2 ਧਿਰਾਂ ਦਾ ਮਾਮਲਾ ਹੈ, ਮੀਆਂ ਬੀਵੀ ਦਾ ਡਿਸਪਿਊਟ ਹੈ। ਮੇਰਾ ਕੰਮ ਸਿਰਫ ਇੰਨਾ ਸੀਗਾ ਕਿ ਆਪਾਂ ਦੇਖੋ ਪੱਤਰਕਾਰੀ ਕਰਦੇ ਹਾਂ, ਆਪਣਾ ਫਰਜ਼ ਹੈ ਦੋਨਾਂ ਧਿਰਾਂ ਕੋਲੇ ਜਾਣਾ, ਦੋਨਾਂ ਦਾ ਪੱਖ ਰੱਖਣਾ, ਦੋਨਾਂ ਧਿਰਾਂ ਦਾ ਪੱਖ ਰੱਖਿਆ। ਇੱਕ ਧਿਰ ਨੇ ਜੇ ਐਮਐਲਏ ਤੇ ਕੋਈ ਦੋਸ਼ ਲਾਏ ਨੇ ਤੇ ਉਹਦਾ ਸਪਸ਼ਟੀਕਰਨ ਦੇਣੇ ਉਹਨਾਂ ਦਾ ਫਰਜ਼ ਬਣਦਾ।
ਉਹ ਤਾਂ ਇਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਵੀ ਗਗਨ ਮੇਰੇ ਕੋਲੇ ਮੈਨੂੰ ਫੋਨ ਤੇ ਕਿਹਾ ਸੀ ਵੀ ਆਪਣਾ ਪੱਖ ਰੱਖੋ, ਆਪਣਾ ਸਪਸ਼ਟੀਕਰਨ ਦਿਓ, ਪਰ ਉਹ ਤਾਂ ਇਹ ਕਹਿੰਦੇ ਜੀ ਨਹੀਂ ਮੈਂ ਬਾਅਦ 'ਚ ਦੇਖੂੰਗਾ, ਬਾਅਦ 'ਚ ਸੋਚੂੰਗਾ। ਉਸ ਚੀਜ਼ ਦੀ ਖਿੱਚ ਰੱਖੀ ਹੈ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ ਤੇ ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਉਹ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਵੀ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਬਈ ਜਿਵੇਂ ਗੱਲ ਕੀਤੀ ਜਾਵੇ, ਅੱਜ ਡੀਐਸਪੀ ਸਾਹਿਬ ਨੂੰ ਵੀ ਮਿਲੇ ਆ, ਤੁਹਾਡੇ ਨਾਲ ਵੀ ਗਏ ਸੀ, ਉੱਥੇ ਜਾ ਕੇ ਗੱਲਬਾਤ ਵੀ ਹੋਈ। ਡੀਐਸਪੀ ਸਾਹਿਬ ਨੇ ਭਰੋਸਾ ਦਿਵਾਇਆ, ਪਰ ਜੇਕਰ ਜਿਹੜੇ ਐਮਐਲਏ ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਇੱਥੇ ਕਹਿੰਦੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਜਾਂ ਕੁਝ ਹੋਰ ਨਹੀਂ ਲੱਗਿਆ, ਅਜਿਹਾ ਕੁਝ ਉਹ ਕਾਫੀ ਬੋਲੇ ਨੇ ਗੱਲ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੋਲੇ ਤੇ ਉੱਦਾਂ ਵੀ ਬੋਲਦੇ ਰਹੇ ਜੀ। ਦੇਖੋ ਬਾਈ, ਸਵੇਰ ਤੋਂ ਲੈ ਕੇ ਉਹਨਾਂ ਦੀਆਂ ਸ਼ਾਮ ਤੱਕ ਦੀਆਂ ਸਾਰੀਆਂ ਸਟੇਟਮੈਂਟਾਂ ਦੇਖ ਲਓ। ਪਹਿਲੇ ਚੈਨਲ ਨੂੰ ਕੀ ਕਹਿੰਦੇ ਨੇ, ਇਹ ਸ਼ਾਮ ਤੱਕ ਜਾਂਦੀਆਂ ਨੇ ਉਹਨਾਂ ਦਾ ਰੰਗ ਕੀ ਹੋ ਜਾਂਦਾ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ, ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਤਾਂ ਰੰਗ ਬਦਲਦੇ ਆ। ਇਹ ਵੀ ਕਹਿੰਦੇ ਨੇ ਐਮਐਲਏ, ਕਹਿੰਦੇ ਗਗਨ ਤਾਂ ਕੋਈ ਪੱਤਰਕਾਰ ਨਹੀਂ ਹੈਗਾ, ਕਹਿੰਦੇ ਉਹ ਤਾਂ ਵੀ ਤੁਰੇ ਫਿਰਦੇ ਨੇ। ਦੇਖੋ 8 ਮਹੀਨੇ ਪਹਿਲੇ ਐਮਐਲਏ ਸਾਹਿਬ ਮੈਨੂੰ ਪੱਤਰਕਾਰ ਵੀ ਮੰਨਦੇ ਸੀ, ਮੇਰੇ ਘਰੇ ਵੀ ਜਾਂਦੇ ਸੀ, ਮੇਰੇ ਪ੍ਰੋਗਰਾਮ ਤੇ ਵੀ ਗਏ। ਤੁਹਾਨੂੰ ਪਤਾ ਨਾ, ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਗਗਨ ਨਾਲ ਮੇਰਾ ਸਹਿਚਾਰ ਸੀ, ਉਹਦੇ ਮੈਂ ਘਰੇ ਵੀ ਗਿਆ। ਇਹਨਾਂ ਦੇ ਪੇਜ ਦੇ ਉੱਤੇ ਪੋਸਟ ਪਈ ਆ, ਕਹਿੰਦੇ ਵੀ ਛੋਟੇ ਵੀਰ ਗਗਨ ਲਖਾਰੀ ਦੇ ਘਰੇ ਜਾਗਰਣ ਦੀ ਹਾਜ਼ਰੀ ਲਵਾ ਕੇ ਆਇਆ। ਉਦੋਂ ਪੱਤਰਕਾਰ ਸੀ, ਕੱਲ ਹੀ ਨਹੀਂ ਮੈਂ ਪੱਤਰਕਾਰ ਰਿਹਾ, ਕੱਲ ਹੀ ਪੱਤਰਕਾਰੀ ਦਾ ਮੇਰਾ ਉਹਨਾਂ ਨੇ ਪ੍ਰਸ਼ਨ ਚੁਣਾ। ਬਈ ਕਿਵੇਂ ਦੇਖਦੇ ਹੋ ਇੱਕ ਫਰੀडम ਆਫ ਸਪੀਚ ਦੇ ਉੱਪਰ ਇੱਕ ਹਮਲਾ ਹੋਇਆ, ਜੇਕਰ ਪੱਤਰਕਾਰਾਂ ਦੇ ਉੱਪਰ ਅਜਿਹੇ ਹਮਲੇ ਹੋਏ ਤਾਂ ਫਿਰ ਤੁਹਾਡੇ ਵਰਗਿਆਂ ਦਾ ਕੀ ਬਣੂਗਾ? ਜਿਹੜੀਆਂ ਜਥੇਬੰਦੀਆਂ ਲਈ ਫਿਰਦੇ ਨੇ ਉਹਨਾਂ ਦੇ ਉੱਪਰ ਤਾਂ ਸੌਖਾ ਹੀ ਆ ਫਿਰ ਥੱਪੜ ਮਾਰਨਾ। ਦੇਖੋ ਪਹਿਲੀ ਗੱਲ ਤਾਂ ਨਾ ਭਗਵੰਤ ਮਾਨ ਪੂਰਾ ਮੋਦੀ ਦੀ ਸਟ੍ਰੈਟਜੀ ਦੇ ਕੰਮ ਕਰਦੇ ਆ। ਪੂਰੇ ਹਿੰਦੁਸਤਾਨ ਦੇ ਵਿੱਚ ਜ਼ਬਾਨਬੰਦੀ ਹੋਈ, ਮਤਲਬ ਵੀ ਪ੍ਰਧਾਨ ਮੰਤਰੀ ਦਾ ਇੱਕ ਸਟਾਈਲ ਆ ਕਿ ਅੱਜ ਤੱਕ ਵੀ ਉਹਨੇ ਪ੍ਰੈਸ ਕਾਨਫਰੰਸ ਪੱਤਰਕਾਰ ਨੂੰ ਸਵਾਲ ਦਾ ਜਵਾਬ ਦਿੱਤਾ। ਸੇਮ ਡਿਟੋ ਉਸ ਤਰ੍ਹਾਂ ਦਾ ਇੱਕ ਮਾਹੌਲ ਪੰਜਾਬ 'ਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਜਾਣਦੇ ਹਾਂ ਵੀ ਲੁਧਿਆਣੇ ਇੱਕ ਨੋਇਡਾ ਤੋਂ ਚੱਲ ਕੇ ਪੱਤਰਕਾਰ ਆਈ ਸੀ, ਜਰਨਲਿਸਟ ਸੀਗੀ ਇੰਡੀਅਨ ਐਕਸਪ੍ਰੈਸ ਦੀ, ਤਾਂ ਉਹਨਾਂ ਨੇ ਸਿਰਫ ਇਹ ਕਵਰੇਜ ਪ੍ਰੈਸ ਕਵਰੇਜ ਕੀਤੀ ਵੀ ਜਿਹੜੇ ਮੁਹੱਲਾ ਕਲੀਨਿਕ ਬਣੇ ਹੋਏ ਆ ਉਹ 'ਤੇ ਇੱਕ ਸਟੋਰੀ ਲਾਈ, ਸਿਰਫ ਇਸ ਗੱਲ ਕਰਕੇ ਉਹ 'ਤੇ ਝੂਠੀ FIR ਦਰਜ ਕਰਕੇ ਇੱਕ ਦਿਨ ਉਹਨੂੰ ਥਾਣੇ ਰੱਖਿਆ। ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਵੈਬ ਚੈਨਲ ਆ, ਕਿਸੇ ਦੀ ਰੀਚ ਡਾਊਨ ਕੀਤੀ ਹੈ, ਕਿਸੇ ਦਾ ਚੈਨਲ ਬੰਦ ਕਰਤਾ, ਕਿਸੇ ਨੂੰ ਧਮਕਾਇਆ ਜਾ ਰਿਹਾ, ਤੇ ਕੁਝ ਜਿਹੜੇ ਸੈੱਟ ਹੋ ਗਏ ਆ ਸਰਕਾਰ ਦੇ ਪਾਲੇ 'ਚ ਜਾ ਕੇ ਖੜ ਰਹੇ ਆ, ਉਹਨਾਂ ਨੂੰ ਲਗਾਤਾਰ ਪਰਮਿਸ਼ਨ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਦੱਸਦਾ ਵੀ ਮੋਗੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ 'ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣਦੀ ਆ ਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ 'ਤੇ, ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ ਹੈ। ਇਟ ਮੀਨਸ ਵੀ ਪ੍ਰੈਸ ਨੂੰ ਪੂਰਾ ਮੈਨੇਜ ਕਰਕੇ ਭਗਵੰਤ ਮਾਨ ਚੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕੋਈ ਚੂੰ ਵੀ ਨਾ ਕਰੇ। ਦੇਖੋ ਅਸੀਂ ਕਹਿੰਦੇ ਵੀ ਜਿਹੜਾ MLA MP ਆ ਉਹ ਕੋਈ ਇੰਡੀਵਿਜੂਅਲ ਨਹੀਂ ਰਹਿੰਦਾਗਾ, ਉਹ ਇੱਕ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣ ਜਾਂਦਾ, ਉਹ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ। MLA ਦੀ ਇੱਕ ਪਬਲਿਕ ਲਾਈਫ ਹੁੰਦੀ ਹੈ, ਜੇ ਉਹਦਾ ਕਾਡਰ ਉਹਦੇ ਜਿੰਦਾਬਾਦ ਦੇ ਨਾਰੇ ਲਾਊਗਾ ਤਾਂ ਉਦੋਂ 100 ਗਲਤੀਆਂ ਹੋਣਗੀਆਂ, ਮੁਰਦਾਬਾਦ ਦੇ ਨਾਰੇ ਵੀ ਲੱਗਣਗੇ। ਇਹ ਚਾਹੁੰਦੇ ਆ ਵੀ ਜਿਹੜੀ ਡੈਮੋਕ੍ਰੈਟਿਕ ਸਪੇਸ ਲੋਕਾਂ ਨੇ ਲੜ ਕੇ ਬਣਾਈ ਆ ਪੰਜਾਬ ਦੇ ਵਿੱਚ, ਡੈਮੋਕ੍ਰੈਟਿਕ ਸਪੇਸ ਲਈ ਅਸੀਂ DC ਦਫ਼ਤਰ ਬੈਠਦੇ ਆ, MLA ਦੇ ਧਰਨਾ ਲਾਉਂਦੇ ਆ, ਅਸੀਂ ਪੁਤਲੇ ਸਾੜਦੇ ਆ, ਅਰਥੀਆਂ ਸਾੜਦੇ ਆ। ਮਣੀਪੁਰ 'ਚ ਘਟਨਾ ਵਾਪਰੀ ਆ, ਪੂਰੇ ਪੰਜਾਬ ਦੇ ਵਿੱਚ ਹਾਲੇ ਤੱਕ ਮੋਦੀ ਦੇ ਪੁਤਲੇ ਫੁੱਕ ਰਹੇ ਆ। ਕਿਸਾਨ ਅੰਦੋਲਨ ਦੇ ਵਿੱਚ ਉਹ ਕੀ ਕੁਛ ਨਹੀਂ ਕੀਤਾ ਲੋਕਾਂ ਨੇ ਮੋਦੀ ਦੇ ਨਾਲ, ਉਹਦੇ ਪੁਤਲੇ ਬਣਾ ਕੇ ਛਿੱਤਰ ਤੱਕ ਮਾਰੇ ਉਹਦੇ ਚਿਹਰੇ ਤੇ। ਠੀਕ ਹੈ, ਇੱਥੇ ਹੁੰਦਾ ਇਹ ਪਬਲਿਕ ਲਾਈਫ ਆ ਇੱਕ MLA MP ਦੀ। ਪਰ ਸਿਰਫ ਜੇ ਇਸ ਗੱਲ ਕਰਕੇ ਵੀ ਤੁਹਾਨੂੰ ਕੋਈ ਸਵਾਲ ਵੀ ਕਰੇ ਤੇ ਤੁਸੀਂ ਸਮਾਜ ਨੂੰ ਮੱਧ ਯੁੱਗ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰੋ ਵੀ ਜਦੋਂ ਕਿਸੇ ਨੂੰ ਚੂੰ ਕਰਨ ਦੀ ਆਗਿਆ ਨਹੀਂ ਹੁੰਦੀ ਸੀ, ਦਰਬਾਰੀ ਤਰ੍ਹਾਂ ਦੇ ਪੱਤਰਕਾਰ ਹੁੰਦੇ ਸੀਗੇ, ਇੱਕ ਉਸ ਤਰ੍ਹਾਂ ਦਾ ਟਾਈਪ ਇੱਕ ਸੈਟਅਪ ਬਣਾਉਣਾ ਚਾਹੁੰਦੇ ਆ। ਪਰ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ, ਜਿਹੜੀ ਡੈਮੋਕ੍ਰੈਟਿਕ ਸਪੇਸ ਅਸੀਂ ਲੜ ਕੇ ਬਣਾਈ ਹੋਈ ਹੈ, ਜੇ ਇਹਨੂੰ ਕੋਈ ਖੋਹਣ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਅਸੀਂ ਖੜੇ ਆ ਪੰਜਾਬ ਦੇ ਪੱਤਰਕਾਰ ਭਾਈਚਾਰੇ ਤੇ, ਜਿਹੜੇ ਕਿਸਾਨ ਅੰਦੋਲਨ 'ਚ ਲੋਕਾਂ ਦੇ ਨਾਲ ਖੜੇ ਆ, ਖਾਸ ਕਰਕੇ ਵੈਬ ਚੈਨਲ। ਜੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਸਾਡੀਆਂ ਸੰਘਰਸ਼ੀ ਜਥੇਬੰਦੀਆਂ ਨਾਲ ਖੜੀਆਂ। ਇਸ ਤਰ੍ਹਾਂ ਦੇ ਹਮਲੇ 'ਚ ਸਭ ਤੋਂ ਪਹਿਲਾਂ ਅਸੀਂ ਡਟਾਂਗੇ ਤੇ ਡਟ ਕੇ ਜਵਾਬ ਦੇਵਾਂਗੇ। ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਅਸੀਂ ਲੋਕਾਂ ਦੇ ਨਾਲ ਆ, ਪਰ ਪੱਤਰਕਾਰਾਂ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ, ਪਰਚੇ ਵੀ ਪਏ ਨੇ। ਬੇਸ਼ੱਕ ਉਹ ਡਿਬਰੂਗੜ੍ਹ ਦੀ ਗੱਲ ਕਰ ਲਈ, ਅੰਮ੍ਰਿਤਪਾਲ ਹੋਰਾਂ ਦੀ ਗੱਲ ਕਰ ਲਈ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈ, ਪੱਤਰਕਾਰਾਂ ਦੇ ਪੇਜ ਜਿਹੜੇ ਤੁਸੀਂ ਗੱਲ ਕਰੀਏ ਕਿ ਬੰਦ ਕਰ ਦਿੱਤੇ ਗਏ ਨੇ। ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਤਾਂ ਇੱਕ ਸਾਹਮਣੇ ਗਗਨ ਲਖਾਰੀ ਦੀ ਆਵਾਜ਼ ਉੱਠੀ ਆ, ਜੇਕਰ ਇਹ ਵੀ ਚੁੱਪ ਕਰਕੇ ਘਰੇ ਬੈਠ ਜਾਂਦੇ ਸ਼ਾਇਦ ਇਹ ਨਾ ਹੁੰਦਾ। ਬਿਲਕੁਲ, ਅਸੀਂ ਤਾਂ ਚਾਹੁੰਦੇ ਹਾਂ ਜਿਵੇਂ ਗਗਨ ਨੇ ਆਵਾਜ਼ ਬੁਲੰਦ ਕੀਤੀ ਆ, ਅਸੀਂ ਤਾਂ ਹੀ ਨਾਲ ਖੜੇ ਆ ਕਿ ਜਿਸ ਤਰ੍ਹਾਂ ਦਾ ਇੱਕ ਮਾਹੌਲ ਐਗਜ਼ਾਮਪਲ ਫਿੱਟ ਕਰਨੀ ਚਾਹੁੰਦੇ ਆ ਵੀ ਕੋਈ ਘਰੋਂ ਨਾ ਬਾਹਰ ਨਿਕਲੇ, ਅਸੀਂ ਇਹਨੂੰ ਨਹੀਂ ਬਣ ਦੇਣਾ ਚਾਹੁੰਦੇ। ਅਸੀਂ ਇਸ ਕਰਕੇ ਗਗਨ ਨਾਲ ਖੜੇ ਆ ਕਿ ਅੱਜ ਗਗਨ ਨਾਲ ਵਾਪਰੀ ਆ, ਕੱਲ੍ਹ ਨੂੰ ਹੋਰ ਵੀ ਕਿਸੇ ਨਾਲ ਵਾਪਰਨੀ ਆ।
ਤੇ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੀ ਹੈ ਸਰਕਾਰ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ ਗਾ। ਅਸੀਂ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੇ ਹਾਂ ਕਿ ਇੱਥੇ ਜੇ ਭਾਰਤ ਦਾ ਸੰਵਿਧਾਨ ਫਰੀडम ਆਫ ਸਪੀਚ ਦੀ ਗੱਲ ਕਰਦਾ, ਸਾਰਿਆਂ ਨੂੰ ਬੋਲਣ ਦਾ ਅਧਿਕਾਰ ਆ, ਤਾਂ ਅਸੀਂ ਫਿਰ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਸ ਗੱਲ ਵਾਸਤੇ ਬੋਲਣ ਦੇ ਅਧਿਕਾਰ ਵਾਸਤੇ ਲੜਾਂਗੇ, ਖੜਾਂਗੇ, ਸੰਘਰਸ਼ ਕਰਾਂਗੇ। ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਬਾਈ ਗਗਨ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਦੇਖਦੇ ਹਾਂ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ ਐਮਐਲਏ ਤੋਂ ਉੱਪਰ ਦੇ ਨੇ ਉਹ ਕੀ ਗੱਲ ਕਰਦੇ ਨੇ, ਕੀ ਗੱਲ ਕਰਕੇ ਐਮਐਲਏ ਨੂੰ ਬੋਲਦੇ ਨੇ ਜਾਂ ਫਿਰ ਦੁਬਾਰਾ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਉਹ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਆ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਦਾ। ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣਦੀ ਆ ਗਿਆ। ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ। ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜੇ ਹੋ। ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬਾਘਾ ਪੁਰਾਣਾ ਦੇ ਵਿੱਚ ਮੌਜੂਦ ਹਾਂ। ਸਰਕਾਰ ਬਣੀ, ਸਰਕਾਰ ਨੇ ਕਿਹਾ ਕਿ ਬਦਲਾ ਲਿਆਵਾਂਗੇ, ਪਰ ਬਦਲਾ ਕਿਹੋ ਜਾਊਗਾ ਉਹ ਸਰਕਾਰ ਵੀ ਦੇਖ ਰਹੀ ਆ ਤੇ ਨੌਜਵਾਨ ਵੀ ਦੇਖ ਰਹੇ ਨੇ ਤੇ ਲੋਕ ਵੀ ਦੇਖ ਰਹੇ ਨੇ। ਸਾਡੇ ਨਾਲ ਗਗਨ ਲਖਾਰੀ ਮੌਜੂਦ ਆ। ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ। ਧੰਨਵਾਦ ਬਾਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ। ਬਈ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਬਈ ਸਰਕਾਰ ਦਾ ਦੇਖਣਾ ਤੁਸੀਂ ਚੱਲ ਪਓ ਵੀ ਇਹ ਇਧਰੋਂ ਜਗਰਾਉਂ ਤੋਂ ਸ਼ੁਰੂ ਹੋਇਆ, ਕੋਠੀ ਵਾਲਾ ਮਾਮਲਾ, ਮੋਗੇ ਆ ਗਏ, ਅਸੀਂ ਵਾਲਾ ਮਾਮਲਾ, ਬਾਘੇ ਪੁਰਾਣੇ ਮੇਰੇ ਨਾਲ ਹੋ ਗਈ, ਅਮੋਲਕ ਸਿੰਘ ਜੇਤੋ ਹੈਗੇ ਇੱਧਰ ਗਾਂ ਜੰਗ ਦੇ, ਉਹਨਾਂ ਨੇ ਵੀ ਇੱਕ ਜਿਹੜੇ ਪੁਲਿਸ ਵਾਲੇ ਨਾਲ ਚੰਡੀਗੜ੍ਹ ਜਿਹੜੀ ਜੋ ਕੁਝ ਵੀ ਕੀਤਾ, ਕਾਨੂੰਨ ਵਿਵਸਥਾ ਇਹਨਾਂ ਤੋਂ ਸਾਂਭੀ ਨਹੀਂ ਜਾ ਰਹੀ, ਖੁਦ ਗੁੰਡਾਗਰਦੀ ਤੇ ਆਏ ਹੋਏ ਆ। ਇਸ ਤੋਂ ਵੱਡਾ ਜਿਹੜਾ ਸਰਕਾਰ ਦਾ ਤੁਸੀਂ ਆਪ ਪੱਖ ਦੇਖ ਨਹੀਂ ਸਕਦੇ, ਜਿਹੜੇ ਪਾਸੇ ਨੂੰ ਖੁਦ ਤੁਰੇ। ਬਈ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਾਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਤੁਹਾਡੇ ਨਾਲ ਹੱਥੋਂ-ਪਾਈ ਹੋਈ, ਤੁਹਾਡੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸਾਡੇ ਲਪੇੜੇ ਮਾਰੇ ਗਏ ਆ। ਜੇ ਪੂਰੀ ਗੱਲਬਾਤ ਕੀ ਸੀਗੀ ਜਿਹੜੀ ਕਿ ਤੁਸੀਂ ਇਸ ਮਕਾਮ ਤੱਕ ਪਹੁੰਚ ਗਈ, ਗੱਲਬਾਤ ਕਿ ਥੱਪੜ ਮਾਰਨੇ ਪੈ ਗਏ ਇੱਕ ਐਮਐਲਏ ਨੂੰ, ਇੱਕ ਪੱਤਰਕਾਰ ਦੇ ਉੱਪਰ? ਦੇਖੋ ਬਈ ਉਹ ਐਮਐਲਏ ਸਾਹਿਬ ਖੁਦ ਵੀ ਉਸ ਚੀਜ਼ ਤੇ ਦੱਸ ਚੁੱਕੇ ਹੈ। ਇੱਕ ਢਾਬੇ ਦਾ ਮਾਮਲਾ ਹੈ, ਉੱਥੇ ਧਰਨਾ ਲੱਗਿਆ ਹੋਇਆ, 2 ਧਿਰਾਂ ਦਾ ਮਾਮਲਾ ਹੈ, ਮੀਆਂ ਬੀਵੀ ਦਾ ਡਿਸਪਿਊਟ ਹੈ। ਮੇਰਾ ਕੰਮ ਸਿਰਫ ਇੰਨਾ ਸੀਗਾ ਕਿ ਆਪਾਂ ਦੇਖੋ ਪੱਤਰਕਾਰੀ ਕਰਦੇ ਹਾਂ, ਆਪਣਾ ਫਰਜ਼ ਹੈ ਦੋਨਾਂ ਧਿਰਾਂ ਕੋਲੇ ਜਾਣਾ, ਦੋਨਾਂ ਦਾ ਪੱਖ ਰੱਖਣਾ, ਦੋਨਾਂ ਧਿਰਾਂ ਦਾ ਪੱਖ ਰੱਖਿਆ। ਇੱਕ ਧਿਰ ਨੇ ਜੇ ਐਮਐਲਏ ਤੇ ਕੋਈ ਦੋਸ਼ ਲਾਏ ਨੇ ਤੇ ਉਹਦਾ ਸਪਸ਼ਟੀਕਰਨ ਦੇਣੇ ਉਹਨਾਂ ਦਾ ਫਰਜ਼ ਬਣਦਾ। ਉਹ ਤਾਂ ਇਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਵੀ ਗਗਨ ਮੇਰੇ ਕੋਲੇ ਮੈਨੂੰ ਫੋਨ ਤੇ ਕਿਹਾ ਸੀ ਵੀ ਆਪਣਾ ਪੱਖ ਰੱਖੋ, ਆਪਣਾ ਸਪਸ਼ਟੀਕਰਨ ਦਿਓ, ਪਰ ਉਹ ਤਾਂ ਇਹ ਕਹਿੰਦੇ ਜੀ ਨਹੀਂ ਮੈਂ ਬਾਅਦ 'ਚ ਦੇਖੂੰਗਾ, ਬਾਅਦ 'ਚ ਸੋਚੂੰਗਾ। ਉਸ ਚੀਜ਼ ਦੀ ਖਿੱਚ ਰੱਖੀ ਹੈ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਉਹ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਆ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਬਈ ਜਿਵੇਂ ਗੱਲ ਕੀਤੀ ਜਾਵੇ, ਅੱਜ ਡੀਐਸਪੀ ਸਾਹਿਬ ਨੂੰ ਵੀ ਮਿਲੇ ਆ, ਤੁਹਾਡੇ ਨਾਲ ਵੀ ਗਏ ਸੀ, ਉੱਥੇ ਜਾ ਕੇ ਗੱਲਬਾਤ ਵੀ ਹੋਈ। ਡੀਐਸਪੀ ਸਾਹਿਬ ਨੇ ਭਰੋਸਾ ਦਿਵਾਇਆ, ਪਰ ਜੇਕਰ ਜਿਹੜੇ ਐਮਐਲਏ ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਇੱਥੇ ਕਹਿੰਦੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਜਾਂ ਕੁਝ ਹੋਰ ਨਹੀਂ ਲੱਗਿਆ, ਅਜਿਹਾ ਕੁਝ ਉਹ ਕਾਫੀ ਬੋਲੇ ਨੇ। ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮਿਲੇ ਤੇ ਉੱਦਾਂ ਵੀ ਬੋਲਦੇ ਰਹੇ ਨੇ। ਦੇਖੋ ਬਾਈ ਸਵੇਰ ਤੋਂ ਲੈ ਕੇ ਉਹਨਾਂ ਦੀਆਂ ਸ਼ਾਮ ਤੱਕ ਦੀਆਂ ਸਾਰੀਆਂ ਸਟੇਟਮੈਂਟਾਂ ਦੇਖ ਲਓ। ਪਹਿਲੇ ਚੈਨਲ ਨੂੰ ਕੀ ਕਹਿੰਦੇ ਨੇ, ਇਹ ਸ਼ਾਮ ਤੱਕ ਜਾਂਦੀਆਂ ਨੇ, ਉਹਨਾਂ ਦਾ ਰੰਗ ਕੀ ਹੋ ਜਾਂਦਾ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਤਾਂ ਰੰਗ ਬਦਲਦੇ ਆ।
ਇਹ ਵੀ ਕਹਿੰਦੇ ਨੇ ਐਮਐਲਏ ਕਹਿੰਦੇ ਗਗਨ ਤਾਂ ਕੋਈ ਪੱਤਰਕਾਰ ਨਹੀਂ ਹੈਗਾ, ਕਹਿੰਦੇ ਉਹ ਤਾਂ ਉਹੀ ਤੁਰੇ ਫਿਰਦੇ ਨੇ। ਦੇਖੋ 8 ਮਹੀਨੇ ਪਹਿਲੇ ਐਮਐਲਏ ਸਾਹਿਬ ਮੈਨੂੰ ਪੱਤਰਕਾਰ ਵੀ ਮੰਨਦੇ ਸੀ, ਮੇਰੇ ਘਰੇ ਵੀ ਜਾਂਦੇ ਸੀ, ਮੇਰੇ ਪ੍ਰੋਗਰਾਮ ਤੇ ਵੀ ਗਏ। ਤੁਹਾਨੂੰ ਪਤਾ ਨਾ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਗਗਨ ਨਾਲ ਮੇਰਾ ਸਹਿਚਾਰ ਸੀ, ਉਹਦੇ ਮੈਂ ਘਰੇ ਵੀ ਗਿਆ। ਇਹਨਾਂ ਦੇ ਪੇਜ ਦੇ ਉੱਤੇ ਪੋਸਟ ਪਈ ਆ, ਕਹਿੰਦੇ ਵੀ ਛੋਟੇ ਵੀਰ ਗਗਨ ਲਖਾਰੀ ਦੇ ਘਰੇ ਜਾਗਰਣ ਦੀ ਹਾਜ਼ਰੀ ਲਵਾ ਕੇ ਆਏ। ਉਦੋਂ ਪੱਤਰਕਾਰ ਸੀ, ਕੱਲ ਹੀ ਨਹੀਂ ਮੈਂ ਪੱਤਰਕਾਰ ਰਿਹਾ, ਕੱਲ ਹੀ ਪੱਤਰਕਾਰੀ ਦਾ ਮੇਰਾ ਜਿਹਨੇ ਪ੍ਰਸ਼ਨ ਸੁਣਾ। ਬਈ ਕਿਵੇਂ ਦੇਖਦੇ ਹੋ ਇੱਕ ਫਰੀडम ਆਫ ਸਪੀਚ ਦੇ ਉੱਪਰ ਇੱਕ ਹਮਲਾ ਹੋਇਆ, ਜੇਕਰ ਪੱਤਰਕਾਰਾਂ ਦੇ ਉੱਪਰ ਅਜਿਹੇ ਹਮਲੇ ਹੋਏ ਤਾਂ ਫਿਰ ਤੁਹਾਡੇ ਵਰਗਿਆਂ ਦਾ ਕੀ ਬਣੂਗਾ? ਜਿਹੜੀਆਂ ਜਥੇਬੰਦੀਆਂ ਲਈ ਫਿਰਦੇ ਨੇ ਉਹਨਾਂ ਦੇ ਉੱਪਰ ਤਾਂ ਸੌਖਾ ਹੀ ਆ ਫਿਰ ਥੱਪੜ ਮਾਰਨਾ। ਦੇਖੋ ਪਹਿਲੀ ਗੱਲ ਤਾਂ ਨਾ ਭਗਵੰਤ ਮਾਨ ਪੂਰਾ ਮੋਦੀ ਦੀ ਸਟ੍ਰੈਟਜੀ ਦੇ ਕੰਮ ਕਰਦੇ ਆ। ਪੂਰੇ ਹਿੰਦੁਸਤਾਨ ਦੇ ਵਿੱਚ ਜ਼ਬਾਨਬੰਦੀ ਹੋਈ, ਮਤਲਬ ਵੀ ਪ੍ਰਧਾਨ ਮੰਤਰੀ ਦਾ ਇੱਕ ਸਟਾਈਲ ਆ ਕਿ ਅੱਜ ਤੱਕ ਵੀ ਉਹਨੇ ਪ੍ਰੈਸ ਕਾਨਫਰੰਸ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੱਤਾ। ਸੇਮ ਡਿਟੋ ਉਸ ਤਰ੍ਹਾਂ ਦਾ ਇੱਕ ਮਾਹੌਲ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਜਾਣਦੇ ਵੀ ਲੁਧਿਆਣੇ ਇੱਕ ਨੋਇਡਾ ਤੋਂ ਚੱਲ ਕੇ ਪੱਤਰਕਾਰ ਆਈ ਸੀ, ਜਰਨਲਿਸਟ ਸੀਗੀ ਇੰਡੀਅਨ ਐਕਸਪ੍ਰੈਸ ਦੀ, ਤਾਂ ਉਹਨਾਂ ਨੇ ਸਿਰਫ ਇਹ ਕਵਰੇਜ ਪ੍ਰੈਸ ਕਵਰੇਜ ਕੀਤੀ ਵੀ ਜਿਹੜੇ ਮੁਹੱਲਾ ਕਲੀਨਿਕ ਬਣੇ ਹੋਏ ਆ ਉਹ ਤੇ ਇੱਕ ਸਟੋਰੀ ਲਾਈ, ਸਿਰਫ ਇਸ ਗੱਲ ਕਰਕੇ ਉਹ ਤੇ ਝੂਠੀ FIR ਦਰਜ ਕਰਕੇ ਇੱਕ ਦਿਨ ਨੂੰ ਥਾਣੇ ਰੱਖਿਆ। ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਵੈਬ ਚੈਨਲ ਆ, ਕਿਸੇ ਦੀ ਰੀਚ ਡਾਊਨ ਕੀਤੀ ਹੈ, ਕਿਸੇ ਦਾ ਚੈਨਲ ਬੰਦ ਕਰਤਾ, ਕਿਸੇ ਨੂੰ ਧਮਕਾਇਆ ਜਾ ਰਿਹਾ, ਤੇ ਕੁਝ ਜਿਹੜੇ ਸੈੱਟ ਹੋ ਗਏ ਆ ਸਰਕਾਰ ਦੇ ਪਾਲੇ 'ਚ ਜਾ ਕੇ ਖੜ ਰਹੇ ਆ, ਉਹਨਾਂ ਨੂੰ ਲਗਾਤਾਰ ਪਰਮਿਸ਼ਨ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਦੱਸਦਾ ਵੀ ਮੋਗੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣਦੀ ਆ ਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ ਤੇ, ਸਿਰਫ ਉਹ ਜਾ ਕੇ ਇੱਕ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ ਹੈ। ਇਟ ਮੀਨਸ ਵੀ ਪ੍ਰੈਸ ਨੂੰ ਪੂਰਾ ਮੈਨੇਜ ਕਰਕੇ ਭਗਵੰਤ ਮਾਨ ਚੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕੋਈ ਚੂੰ ਵੀ ਨਾ ਕਰੇ। ਦੇਖੋ ਅਸੀਂ ਕਹਿੰਦੇ ਵੀ ਜਿਹੜਾ MLA MP ਆ ਉਹ ਕੋਈ ਇੰਡੀਵਿਜੂਅਲ ਨਹੀਂ ਰਹਿੰਦਾਗਾ, ਉਹ ਇੱਕ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣ ਜਾਂਦਾ, ਉਹ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ। MLA ਦੀ ਇੱਕ ਪਬਲਿਕ ਲਾਈਫ ਹੁੰਦੀ ਹੈ, ਜੇ ਉਹਦਾ ਕਾਡਰ ਉਹਦੇ ਜਿੰਦਾਬਾਦ ਦੇ ਨਾਰੇ ਲਾਊਗਾ ਤਾਂ ਉਦੋਂ 100 ਗਲਤੀਆਂ ਹੋਣਗੀਆਂ, ਮੁਰਦਾਬਾਦ ਦੇ ਨਾਰੇ ਵੀ ਲੱਗਣਗੇ। ਇਹ ਚਾਹੁੰਦੇ ਆ ਵੀ ਜਿਹੜੀ ਡੈਮੋਕ੍ਰੈਟਿਕ ਸਪੇਸ ਲੋਕਾਂ ਨੇ ਲੜ ਕੇ ਬਣਾਈ ਆ ਪੰਜਾਬ ਦੇ ਵਿੱਚ, ਡੈਮੋਕ੍ਰੈਟਿਕ ਸਪੇਸ ਲਈ ਅਸੀਂ DC ਦਫ਼ਤਰ ਬੈਠਦੇ ਆ, MLA ਦੇ ਧਰਨਾ ਲਾਉਂਦੇ ਆ, ਅਸੀਂ ਪੁਤਲੇ ਸਾੜਦੇ ਆ, ਅਰਥੀਆਂ ਸਾੜਦੇ ਆ। ਮਣੀਪੁਰ 'ਚ ਘਟਨਾ ਵਾਪਰੀ ਆ, ਪੂਰੇ ਪੰਜਾਬ ਦੇ ਵਿੱਚ ਹਾਲੇ ਤੱਕ ਮੋਦੀ ਦੇ ਪੁਤਲੇ ਫੁੱਕ ਰਹੇ ਆ। ਕਿਸਾਨ ਅੰਦੋਲਨ ਦੇ ਵਿੱਚ ਉਹ ਕੀ ਕੁਛ ਨਹੀਂ ਕੀਤਾ ਲੋਕਾਂ ਨੇ ਮੋਦੀ ਦੇ ਨਾਲ, ਉਹਦੇ ਪੁਤਲੇ ਬਣਾ ਕੇ ਛਿੱਤਰ ਤੱਕ ਮਾਰੇ ਉਹਦੇ ਚਿਹਰੇ ਤੇ, ਠੀਕ ਹੈ। ਇੱਥੇ ਹੁੰਦਾ ਇਹ ਪਬਲਿਕ ਲਾਈਫ ਆ ਇੱਕ MLA MP ਦੀ, ਪਰ ਸਿਰਫ ਜੇ ਇਸ ਗੱਲ ਕਰਕੇ ਵੀ ਤੁਹਾਨੂੰ ਕੋਈ ਸਵਾਲ ਵੀ ਕਰੇ ਤੇ ਤੁਸੀਂ ਸਮਾਜ ਨੂੰ ਮੱਧ ਯੁੱਗ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰੋ ਵੀ ਜਦੋਂ ਕਿਸੇ ਨੂੰ ਚੂੰ ਕਰਨ ਦੀ ਆਗਿਆ ਨਹੀਂ ਹੁੰਦੀ ਸੀ, ਦਰਬਾਰੀ ਤਰ੍ਹਾਂ ਦੇ ਪੱਤਰਕਾਰ ਹੁੰਦੇ ਸੀਗੇ, ਇੱਕ ਉਸ ਤਰ੍ਹਾਂ ਦਾ ਟਾਈਪ ਇੱਕ ਸੈਟਅਪ ਬਣਾਉਣਾ ਚਾਹੁੰਦੇ ਆ। ਪਰ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ, ਜਿਹੜੀ ਡੈਮੋਕ੍ਰੈਟਿਕ ਸਪੇਸ ਅਸੀਂ ਲੜ ਕੇ ਬਣਾਈ ਹੋਈ ਹੈ, ਜੇ ਇਹਨੂੰ ਕੋਈ ਖੋਹਣ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਅਸੀਂ ਖੜੇ ਆ ਪੰਜਾਬ ਦੇ ਪੱਤਰਕਾਰ ਭਾਈਚਾਰੇ ਤੇ, ਜਿਹੜੇ ਕਿਸਾਨ ਅੰਦੋਲਨ 'ਚ ਲੋਕਾਂ ਦੇ ਨਾਲ ਖੜੇ ਆ, ਖਾਸ ਕਰਕੇ ਵੈਬ ਚੈਨਲ। ਜੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਸਾਡੀਆਂ ਸੰਘਰਸ਼ੀ ਜਥੇਬੰਦੀਆਂ ਨਾਲ ਖੜੀਆਂ। ਇਸ ਤਰ੍ਹਾਂ ਦੇ ਹਮਲੇ 'ਚ ਸਭ ਤੋਂ ਪਹਿਲਾਂ ਅਸੀਂ ਡਟਾਂਗੇ ਤੇ ਡਟ ਕੇ ਜਵਾਬ ਦੇਵਾਂਗੇ। ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਅਸੀਂ ਲੋਕਾਂ ਦੇ ਨਾਲ ਆ, ਪਰ ਪੱਤਰਕਾਰਾਂ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ, ਪਰਚੇ ਵੀ ਪਏ ਨੇ। ਬੇਸ਼ੱਕ ਉਹ ਡਿਬਰੂਗੜ੍ਹ ਦੀ ਗੱਲ ਕਰ ਲਈ, ਅੰਮ੍ਰਿਤਪਾਲ ਹੋਰਾਂ ਦੀ ਗੱਲ ਕਰ ਲਈ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈ, ਪੱਤਰਕਾਰਾਂ ਦੇ ਪੇਜ ਜਿਹੜੇ ਤੁਸੀਂ ਗੱਲ ਕਰੀਏ ਕਿ ਬੰਦ ਕਰ ਦਿੱਤੇ ਗਏ ਨੇ। ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਤਾਂ ਇੱਕ ਸਾਹਮਣੇ ਗਗਨ ਲਖਾਰੀ ਦੀ ਆਵਾਜ਼ ਉੱਠੀ ਆ, ਜੇਕਰ ਇਹ ਵੀ ਚੁੱਪ ਕਰਕੇ ਘਰੇ ਬੈਠ ਜਾਂਦੇ ਸ਼ਾਇਦ ਇਹ ਨਾ ਹੁੰਦਾ। ਬਿਲਕੁਲ ਅਸੀਂ ਤਾਂ ਚਾਹੁੰਦੇ ਹਾਂ ਜਿਵੇਂ ਗਗਨ ਨੇ ਆਵਾਜ਼ ਬੁਲੰਦ ਕੀਤੀ ਆ, ਅਸੀਂ ਤਾਂ ਹੀ ਨਾਲ ਖੜੇ ਆ ਕਿ ਜਿਸ ਤਰ੍ਹਾਂ ਦਾ ਇੱਕ ਮਾਹੌਲ ਐਗਜ਼ਾਮਪਲ ਫਿੱਟ ਕਰਨੀ ਚਾਹੁੰਦੇ ਆ ਵੀ ਕੋਈ ਘਰੋਂ ਨਾ ਬਾਹਰ ਨਿਕਲੇ, ਅਸੀਂ ਇਹਨੂੰ ਨਹੀਂ ਬਣ ਦੇਣਾ ਚਾਹੁੰਦੇ। ਅਸੀਂ ਇਸ ਕਰਕੇ ਗਗਨ ਨਾਲ ਖੜੇ ਆ ਕਿ ਅੱਜ ਗਗਨ ਨਾਲ ਵਾਪਰੀ ਆ, ਕੱਲ੍ਹ ਨੂੰ ਹੋਰ ਵੀ ਕਿਸੇ ਨਾਲ ਵਾਪਰਨੀ ਆ, ਤੇ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੀ ਆ ਸਰਕਾਰ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ ਗਾ। ਅਸੀਂ ਨਾਲ ਇਹ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੇ ਆ ਕਿ ਇੱਥੇ ਜੇ ਭਾਰਤ ਦਾ ਸੰਵਿਧਾਨ ਫਰੀडम ਆਫ ਸਪੀਚ ਦੀ ਗੱਲ ਕਰਦਾ, ਸਾਰਿਆਂ ਨੂੰ ਬੋਲਣ ਦਾ ਅਧਿਕਾਰ ਆ, ਤਾਂ ਅਸੀਂ ਫਿਰ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਸ ਗੱਲ ਵਾਸਤੇ, ਬੋਲਣ ਦੇ ਅਧਿਕਾਰ ਵਾਸਤੇ ਲੜਾਂਗੇ, ਖੜਾਂਗੇ, ਸੰਘਰਸ਼ ਕਰਾਂਗੇ। ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਬਾਈ ਗਗਨ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਦੇਖਦੇ ਹਾਂ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, MLA ਤੋਂ ਉੱਪਰ ਦੇ ਨੇ, ਉਹ ਕੀ ਗੱਲ ਕਰਦੇ ਨੇ, ਕੀ ਗੱਲ ਕਰਕੇ MLA ਨੂੰ ਬੋਲਦੇ ਨੇ ਜਾਂ ਫਿਰ ਦੁਬਾਰਾ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, MLA ਦਾ ਪੰਗਾ ਪਿਆ, ਪਰ MLA ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਦਫ਼ਤਰ ਬੁਲਾਇਆ ਗਿਆ ਕਿ MLA ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ PA ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, MLA ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਉਹ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ MLA ਦਾ ਆਪਾਂ ਸੁਣਿਆ ਸੀ ਵੀ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ, ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਆ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ।
ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ, ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ, ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬਾਘਾ ਪੁਰਾਣਾ ਦੇ ਵਿੱਚ ਮੌਜੂਦ ਹਾਂ। ਸਰਕਾਰ ਬਣੀ, ਸਰਕਾਰ ਨੇ ਕਿਹਾ ਕਿ ਬਦਲਾਅ ਲਿਆਵਾਂਗੇ, ਪਰ ਬਦਲਾਅ ਕਿਹੋ ਜਾਊਗਾ ਉਹ ਸਰਕਾਰ ਵੀ ਦੇਖ ਰਹੀ ਆ ਤੇ ਨੌਜਵਾਨ ਵੀ ਦੇਖ ਰਹੇ ਨੇ ਤੇ ਲੋਕ ਵੀ ਦੇਖ ਰਹੇ ਨੇ। ਸਾਡੇ ਨਾਲ ਗਗਨ ਲਖਾਰੀ ਮੌਜੂਦ ਆ। ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਬਹੁਤ ਬਹੁਤ ਸਵਾਗਤ ਹੈ ਪਹਿਲਾਂ। ਧੰਨਵਾਦ ਬਾਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ। ਬਈ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ। ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾਅ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋ ਗਿਆ। ਬਈ ਸਰਕਾਰ ਦਾ ਦੇਖਣਾ ਤੁਸੀਂ ਚੱਲ ਪਓ ਵੀ ਇਹ ਇਧਰੋਂ ਜਗਰਾਉਂ ਤੋਂ ਸ਼ੁਰੂ ਹੋਇਆ, ਕੋਠੀ ਵਾਲਾ ਮਾਮਲਾ, ਮੋਗੇ ਆ ਗਏ ਅਸੀਂ ਵਾਲਾ ਮਾਮਲਾ, ਬਾਘੇ ਪੁਰਾਣੇ ਮੇਰੇ ਨਾਲ ਹੋ ਗਈ, ਅਮੋਲਕ ਸਿੰਘ ਜੇਤੋ ਹੈਗੇ ਇਧਰ ਗਾਂ ਜੰਗ ਦੇ, ਉਹਨਾਂ ਨੇ ਵੀ ਇੱਕ ਜਿਹੜੇ ਪੁਲਿਸ ਵਾਲੇ ਨਾਲ ਚੰਡੀਗੜ੍ਹ ਜਿਹੜੀ ਜੋ ਕੁਝ ਵੀ ਕੀਤਾ, ਕਾਨੂੰਨ ਵਿਵਸਥਾ ਇਹਨਾਂ ਤੋਂ ਸਾਂਭੀ ਨਹੀਂ ਜਾ ਰਹੀ, ਖੁਦ ਗੁੰਡਾਗਰਦੀ ਤੇ ਆਏ ਹੋਏ ਆ। ਇਸ ਤੋਂ ਵੱਡਾ ਜਿਹੜਾ ਸਰਕਾਰ ਦਾ ਤੁਸੀਂ ਆਪ ਪੱਖ ਦੇਖ ਨਹੀਂ ਸਕਦੇ, ਇਹ ਕਿਹੜੇ ਪਾਸੇ ਨੂੰ ਖੁਦ ਬਣੇ। ਬਈ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਾਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਤੁਹਾਡੇ ਨਾਲ ਪੱਖੋਪਾਈ ਹੋਈ, ਤੁਹਾਡੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸਾਡੇ ਲਪੇੜੇ ਮਾਰੇ ਗਏ ਆ। ਜੇ ਪੂਰੀ ਗੱਲਬਾਤ ਕੀ ਸੀਗੀ ਜਿਹੜੀ ਕਿ ਤੁਸੀਂ ਇਸ ਮਕਾਮ ਤੱਕ ਪਹੁੰਚ ਗਈ ਗੱਲਬਾਤ ਕਿ ਥੱਪੜ ਮਾਰਨੇ ਪੈ ਗਏ ਇੱਕ ਐਮਐਲਏ ਨੂੰ ਇੱਕ ਪੱਤਰਕਾਰ ਦੇ ਉੱਪਰ? ਦੇਖੋ ਬਈ ਉਹ ਐਮਐਲਏ ਸਾਹਿਬ ਖੁਦ ਵੀ ਉਸ ਚੀਜ਼ ਤੇ ਦੱਸ ਚੁੱਕੇ ਹੈ। ਇੱਕ ਢਾਬੇ ਦਾ ਮਾਮਲਾ ਹੈ, ਉੱਥੇ ਧਰਨਾ ਲੱਗਿਆ ਹੋਇਆ, 2 ਧਿਰਾਂ ਦਾ ਮਾਮਲਾ ਹੈ, ਮੀਆਂ ਬੀਵੀ ਦਾ ਡਿਸਪਿਊਟ ਹੈ। ਮੇਰਾ ਕੰਮ ਸਿਰਫ ਇੰਨਾ ਸੀਗਾ ਕਿ ਆਪਾਂ ਦੇਖੋ ਪੱਤਰਕਾਰੀ ਕਰਦੇ ਹਾਂ, ਆਪਣਾ ਫਰਜ਼ ਹੈ ਦੋਨਾਂ ਧਿਰਾਂ ਕੋਲੇ ਜਾਣਾ, ਦੋਨਾਂ ਦਾ ਪੱਖ ਰੱਖਣਾ, ਦੋਨਾਂ ਧਿਰਾਂ ਦਾ ਪੱਖ ਰੱਖਿਆ। ਇੱਕ ਧਿਰ ਨੇ ਜੇ ਐਮਐਲਏ ਤੇ ਕੋਈ ਦੋਸ਼ ਲਾਏ ਨੇ ਤੇ ਉਹਦਾ ਸਪਸ਼ਟੀਕਰਨ ਦੇਣੇ ਉਹਨਾਂ ਦਾ ਫਰਜ਼ ਬਣਦਾ, ਉਹ ਤਾਂ ਇਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਵੀ ਗਗਨ ਮੇਰੇ ਕੋਲੇ ਮੈਨੂੰ ਫੋਨ ਤੇ ਕਿਹਾ ਸੀ ਵੀ ਆਪਣਾ ਪੱਖ ਰੱਖੋ, ਆਪਣਾ ਸਪਸ਼ਟੀਕਰਨ ਦਿਓ, ਪਰ ਉਹ ਤਾਂ ਇਹ ਕਹਿੰਦੇ ਜੀ ਨਹੀਂ ਮੈਂ ਬਾਅਦ ਦੇਖੂੰਗਾ, ਬਾਅਦ ਸੋਚੂੰਗਾ। ਉਸ ਚੀਜ਼ ਦੀ ਖਿੱਚ ਰੱਖੀ ਹੈ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਵੀ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਬਈ ਜਿਵੇਂ ਗੱਲ ਕੀਤੀ ਜਾਵੇ, ਅੱਜ ਡੀਐਸਪੀ ਸਾਹਿਬ ਨੂੰ ਵੀ ਮਿਲੇ ਆ, ਤੁਹਾਡੇ ਨਾਲ ਵੀ ਗਏ ਸੀ, ਉੱਥੇ ਜਾ ਕੇ ਗੱਲਬਾਤ ਵੀ ਹੋਈ। ਡੀਐਸਪੀ ਸਾਹਿਬ ਨੇ ਭਰੋਸਾ ਦਿਵਾਇਆ, ਪਰ ਜੇਕਰ ਜਿਹੜੇ ਐਮਐਲਏ ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਇੱਥੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਜਾਂ ਕੁਝ ਹੋਰ ਨਹੀਂ ਲੱਗਿਆ, ਅਜਿਹਾ ਕੁਝ ਉਹ ਕਾਫੀ ਬੋਲੇ ਨੇ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੋਲੇ ਤੇ ਉੱਦਾਂ ਵੀ ਬੋਲਦੇ ਰਹੇ ਜੀ। ਦੇਖੋ ਬਾਈ ਸਵੇਰ ਤੋਂ ਲੈ ਕੇ ਉਹਨਾਂ ਦੀਆਂ ਸ਼ਾਮ ਤੱਕ ਦੀਆਂ ਸਾਰੀਆਂ ਸਟੇਟਮੈਂਟਾਂ ਦੇਖ ਲਓ। ਪਹਿਲੇ ਚੈਨਲ ਨੂੰ ਕੀ ਕਹਿੰਦੇ ਨੇ, ਇਹ ਸ਼ਾਮ ਤੱਕ ਜਾਂਦੀਆਂ ਨੇ ਉਹਨਾਂ ਦਾ ਰੰਗ ਕੀ ਹੋ ਜਾਂਦਾ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ, ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਤਾਂ ਰੰਗ ਬਦਲਦੇ ਆ। ਇਹ ਵੀ ਕਹਿੰਦੇ ਨੇ ਐਮਐਲਏ ਕਹਿੰਦੇ ਗਗਨ ਤਾਂ ਕੋਈ ਪੱਤਰਕਾਰ ਨਹੀਂ ਹੈਗਾ, ਕਹਿੰਦੇ ਉਹ ਤਾਂ ਵੀ ਤੁਰੇ ਫਿਰਦੇ ਆ। ਦੇਖੋ 8 ਮਹੀਨੇ ਪਹਿਲੇ ਐਮਐਲਏ ਸਾਹਿਬ ਮੈਨੂੰ ਪੱਤਰਕਾਰ ਵੀ ਮੰਨਦੇ ਸੀ, ਮੇਰੇ ਘਰੇ ਵੀ ਜਾਂਦੇ ਸੀ, ਮੇਰੇ ਪ੍ਰੋਗਰਾਮ ਤੇ ਵੀ ਗਏ। ਤੁਹਾਨੂੰ ਪਤਾ ਨਾ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਗਗਨ ਨਾਲ ਮੇਰਾ ਸਹਿਚਾਰ ਸੀ, ਉਹਦੇ ਮੈਂ ਘਰੇ ਵੀ ਗਿਆ। ਇਹਨਾਂ ਦੇ ਪੇਜ ਦੇ ਉੱਤੇ ਪੋਸਟ ਪਈ ਆ, ਕਹਿੰਦੇ ਵੀ ਛੋਟੇ ਵੀਰ ਗਗਨ ਲਖਾਰੀ ਦੇ ਘਰੇ ਜਾਗਰਣ ਦੀ ਹਾਜ਼ਰੀ ਲਵਾ ਕੇ ਆਇਆ। ਉਦੋਂ ਪੱਤਰਕਾਰ ਸੀ, ਕੱਲ ਹੀ ਨਹੀਂ ਮੈਂ ਪੱਤਰਕਾਰ ਰਿਹਾ, ਕੱਲ ਹੀ ਪੱਤਰਕਾਰੀ ਦਾ ਮੇਰਾ ਬਜਣ ਪ੍ਰਸ਼ਨ ਚੱਲਦਾ। ਬਈ ਕਿਵੇਂ ਦੇਖਦੇ ਹੋ ਇੱਕ ਫਰੀडम ਆਫ ਸਪੀਚ ਦੇ ਉੱਪਰ ਇੱਕ ਹਮਲਾ ਹੋਇਆ, ਜੇਕਰ ਪੱਤਰਕਾਰਾਂ ਦੇ ਉੱਪਰ ਅਜਿਹੇ ਹਮਲੇ ਹੋਏ ਤਾਂ ਫਿਰ ਤੁਹਾਡੇ ਵਰਗਿਆਂ ਦਾ ਕੀ ਬਣੂਗਾ? ਜਿਹੜੀਆਂ ਜਥੇਬੰਦੀਆਂ ਲਈ ਫਿਰਦੇ ਨੇ ਉਹਨਾਂ ਦੇ ਉੱਪਰ ਤਾਂ ਸੌਖਾ ਹੀ ਆ ਫਿਰ ਥੱਪੜ ਮਾਰਨੇ। ਦੇਖੋ ਪਹਿਲੀ ਗੱਲ ਤਾਂ ਨਾ ਭਗਵੰਤ ਮਾਨ ਪੂਰਾ ਮੋਦੀ ਦੀ ਸਟ੍ਰੈਟਜੀ ਦੇ ਕੰਮ ਕਰਦੇ ਆ। ਪੂਰੇ ਹਿੰਦੁਸਤਾਨ ਦੇ ਵਿੱਚ ਜ਼ਬਾਨਬੰਦੀ ਹੋਈ, ਮਤਲਬ ਵੀ ਪ੍ਰਧਾਨ ਮੰਤਰੀ ਦਾ ਇੱਕ ਸਟਾਈਲ ਆ ਕਿ ਅੱਜ ਤੱਕ ਵੀ ਉਹਨੇ ਪ੍ਰੈਸ ਕਾਨਫਰੰਸ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੱਤਾ। ਸੇਮ ਡਿਟੋ ਉਸ ਤਰ੍ਹਾਂ ਦਾ ਇੱਕ ਮਾਹੌਲ ਪੰਜਾਬ 'ਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਜਾਣਦੇ ਹਾਂ ਵੀ ਲੁਧਿਆਣੇ ਇੱਕ ਨੋਇਡਾ ਤੋਂ ਚੱਲ ਕੇ ਪੱਤਰਕਾਰ ਆਈ ਸੀ, ਜਰਨਲਿਸਟ ਸੀਗੀ ਇੰਡੀਅਨ ਐਕਸਪ੍ਰੈਸ ਦੀ, ਤਾਂ ਉਹਨਾਂ ਨੇ ਸਿਰਫ ਇਹ ਕਵਰੇਜ ਪ੍ਰੈਸ ਕਵਰੇਜ ਕੀਤੀ ਵੀ ਜਿਹੜੇ ਮੁਹੱਲਾ ਕਲੀਨਿਕ ਬਣੇ ਹੋਏ ਆ ਉਹ 'ਤੇ ਇੱਕ ਸਟੋਰੀ ਲਾਈ, ਸਿਰਫ ਇਸ ਗੱਲ ਕਰਕੇ ਉਹ 'ਤੇ ਝੂਠੀ FIR ਦਰਜ ਕਰਕੇ ਇੱਕ ਦਿਨ ਉਹਨੂੰ ਥਾਣੇ ਰੱਖਿਆ। ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਵੈਬ ਚੈਨਲ ਆ, ਕਿਸੇ ਦੀ ਰੀਚ ਡਾਊਨ ਕੀਤੀ ਹੈ, ਕਿਸੇ ਦਾ ਚੈਨਲ ਬੰਦ ਕਰਤਾ, ਕਿਸੇ ਨੂੰ ਧਮਕਾਇਆ ਜਾ ਰਿਹਾ, ਤੇ ਕੁਝ ਜਿਹੜੇ ਸੈੱਟ ਹੋ ਗਏ ਆ ਸਰਕਾਰ ਦੇ ਪਾਲੇ 'ਚ ਜਾ ਕੇ ਖੜ ਰਹੇ ਆ, ਉਹਨਾਂ ਨੂੰ ਲਗਾਤਾਰ ਪਰਮਿਸ਼ਨ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਦੱਸਦਾ ਵੀ ਮੋਗੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ,
ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ। ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ ਤੇ, ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ ਹੈ। ਇਟ ਮੀਨਸ ਵੀ ਪ੍ਰੈਸ ਨੂੰ ਪੂਰਾ ਮੈਨੇਜ ਕਰਕੇ ਭਗਵੰਤ ਮਾਨ ਚੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕੋਈ ਚੂੰ ਵੀ ਨਾ ਕਰੇ। ਦੇਖੋ ਅਸੀਂ ਕਹਿੰਦੇ ਆ ਵੀ ਜਿਹੜਾ ਐਮਐਲਏ ਐਮਪੀ ਆ ਉਹ ਕੋਈ ਇੰਡੀਵਿਜੂਅਲ ਨਹੀਂ ਰਹਿੰਦਾਗਾ, ਉਹ ਇੱਕ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣ ਜਾਂਦਾ, ਉਹ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ। ਐਮਐਲਏ ਦੀ ਇੱਕ ਪਬਲਿਕ ਲਾਈਫ ਹੁੰਦੀ ਹੈ, ਜੇ ਉਹਦਾ ਕਾਡਰ ਉਹਦੇ ਜਿੰਦਾਬਾਦ ਦੇ ਨਾਰੇ ਲਾਊਗਾ ਤਾਂ ਉਦੋਂ 100 ਗਲਤੀਆਂ ਹੋਣਗੀਆਂ, ਮੁਰਦਾਬਾਦ ਦੇ ਨਾਰੇ ਵੀ ਲੱਗਣਗੇ। ਇਹ ਚਾਹੁੰਦੇ ਆ ਵੀ ਜਿਹੜੀ ਡੈਮੋਕ੍ਰੈਟਿਕ ਸਪੇਸ ਲੋਕਾਂ ਨੇ ਲੜ ਕੇ ਬਣਾਈ ਆ ਪੰਜਾਬ ਦੇ ਵਿੱਚ, ਡੈਮੋਕ੍ਰੈਟਿਕ ਸਪੇਸ ਲਈ ਅਸੀਂ ਡੀਸੀ ਦਫ਼ਤਰ ਬੈਠਦੇ ਆ, ਐਮਐਲਏ ਦੇ ਧਰਨਾ ਲਾਉਂਦੇ ਆ, ਅਸੀਂ ਪੁਤਲੇ ਸਾੜਦੇ ਆ, ਅਰਥੀਆਂ ਸਾੜਦੇ ਆ। ਮਣੀਪੁਰ 'ਚ ਘਟਨਾ ਵਾਪਰੀ ਆ, ਪੂਰੇ ਪੰਜਾਬ ਦੇ ਵਿੱਚ ਹਾਲੇ ਤੱਕ ਮੋਦੀ ਦੇ ਪੁਤਲੇ ਫੁੱਕ ਰਹੇ ਆ। ਕਿਸਾਨ ਅੰਦੋਲਨ ਦੇ ਵਿੱਚ ਉਹ ਕੀ ਕੁਛ ਨਹੀਂ ਕੀਤਾ ਲੋਕਾਂ ਨੇ ਮੋਦੀ ਦੇ ਨਾਲ, ਉਹਦੇ ਪੁਤਲੇ ਬਣਾ ਕੇ ਛਿੱਤਰ ਤੱਕ ਮਾਰੇ ਉਹਦੇ ਚਿਹਰੇ ਤੇ। ਠੀਕ ਹੈ, ਇੱਥੇ ਹੁੰਦਾ ਇਹ ਪਬਲਿਕ ਲਾਈਫ ਆ ਇੱਕ ਐਮਐਲਏ ਐਮਪੀ ਦੀ। ਪਰ ਸਿਰਫ ਜੇ ਇਸ ਗੱਲ ਕਰਕੇ ਵੀ ਤੁਹਾਨੂੰ ਕੋਈ ਸਵਾਲ ਵੀ ਕਰੇ ਤੇ ਤੁਸੀਂ ਸਮਾਜ ਨੂੰ ਮੱਧ ਯੁੱਗ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰੋ ਵੀ ਜਦੋਂ ਕਿਸੇ ਨੂੰ ਚੂੰ ਕਰਨ ਦੀ ਆਗਿਆ ਨਹੀਂ ਹੁੰਦੀ ਸੀ, ਦਰਬਾਰੀ ਤਰ੍ਹਾਂ ਦੇ ਪੱਤਰਕਾਰ ਹੁੰਦੇ ਸੀਗੇ, ਇੱਕ ਉਸ ਤਰ੍ਹਾਂ ਦਾ ਟਾਈਪ ਇੱਕ ਸੈਟਅਪ ਬਣਾਉਣਾ ਚਾਹੁੰਦੇ ਆ। ਪਰ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ, ਜਿਹੜੀ ਡੈਮੋਕ੍ਰੈਟਿਕ ਸਪੇਸ ਅਸੀਂ ਲੜ ਕੇ ਬਣਾਈ ਹੋਈ ਹੈ, ਜੇ ਇਹਨੂੰ ਕੋਈ ਖੋਹਣ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਅਸੀਂ ਖੜੇ ਆ ਪੰਜਾਬ ਦੇ ਪੱਤਰਕਾਰ ਭਾਈਚਾਰੇ ਤੇ, ਜਿਹੜੇ ਕਿਸਾਨ ਅੰਦੋਲਨ 'ਚ ਲੋਕਾਂ ਦੇ ਨਾਲ ਖੜੇ ਆ, ਖਾਸ ਕਰਕੇ ਵੈਬ ਚੈਨਲ। ਜੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਸਾਡੀਆਂ ਸੰਘਰਸ਼ੀ ਜਥੇਬੰਦੀਆਂ ਨਾਲ ਖੜੀਆਂ। ਇਸ ਤਰ੍ਹਾਂ ਦੇ ਹਮਲੇ 'ਚ ਸਭ ਤੋਂ ਪਹਿਲਾਂ ਅਸੀਂ ਡਟਾਂਗੇ ਤੇ ਡਟ ਕੇ ਜਵਾਬ ਦੇਵਾਂਗੇ। ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਅਸੀਂ ਲੋਕਾਂ ਦੇ ਨਾਲ ਆ, ਪਰ ਪੱਤਰਕਾਰਾਂ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ, ਪਰਚੇ ਵੀ ਪਏ ਨੇ। ਬੇਸ਼ੱਕ ਉਹ ਡਿਬਰੂਗੜ੍ਹ ਦੀ ਗੱਲ ਕਰ ਲਈ, ਅੰਮ੍ਰਿਤਪਾਲ ਹੋਰਾਂ ਦੀ ਗੱਲ ਕਰ ਲਈ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈ, ਪੱਤਰਕਾਰਾਂ ਦੇ ਪੇਜ ਜਿਹੜੇ ਤੁਸੀਂ ਗੱਲ ਕਰੀਏ ਕਿ ਬੰਦ ਕਰ ਦਿੱਤੇ ਗਏ ਨੇ। ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਤਾਂ ਇੱਕ ਸਾਹਮਣੇ ਗਗਨ ਲਿਖਾਰੀ ਦੀ ਆਵਾਜ਼ ਉੱਠੀ ਆ, ਜੇਕਰ ਇਹ ਵੀ ਚੁੱਪ ਕਰਕੇ ਘਰੇ ਬੈਠ ਜਾਂਦੇ ਸ਼ਾਇਦ ਇਹ ਨਾ ਹੁੰਦਾ। ਬਿਲਕੁਲ, ਅਸੀਂ ਤਾਂ ਚਾਹੁੰਦੇ ਹਾਂ ਜਿਵੇਂ ਗਗਨ ਨੇ ਆਵਾਜ਼ ਬੁਲੰਦ ਕੀਤੀ ਆ, ਅਸੀਂ ਤਾਂ ਹੀ ਨਾਲ ਖੜੇ ਆ ਕਿ ਜਿਸ ਤਰ੍ਹਾਂ ਦਾ ਇੱਕ ਮਾਹੌਲ ਐਗਜ਼ਾਮਪਲ ਫਿੱਟ ਕਰਨੀ ਚਾਹੁੰਦੇ ਆ ਵੀ ਕੋਈ ਘਰੋਂ ਨਾ ਬਾਹਰ ਨਿਕਲੇ, ਅਸੀਂ ਇਹਨੂੰ ਨਹੀਂ ਬਣ ਦੇਣਾ ਚਾਹੁੰਦੇ। ਅਸੀਂ ਇਸ ਕਰਕੇ ਗਗਨ ਨਾਲ ਖੜੇ ਆ ਕਿ ਅੱਜ ਗਗਨ ਨਾਲ ਵਾਪਰੀ ਹੈ, ਕੱਲ੍ਹ ਨੂੰ ਹੋਰ ਵੀ ਕਿਸੇ ਨਾਲ ਵਾਪਰਨੀ ਆ, ਤੇ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੀ ਹੈ ਸਰਕਾਰ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ। ਅਸੀਂ ਨਾਲ ਇਹ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੇ ਆ ਕਿ ਇੱਥੇ ਜੇ ਭਾਰਤ ਦਾ ਸੰਵਿਧਾਨ ਫਰੀडम ਆਫ ਸਪੀਚ ਦੀ ਗੱਲ ਕਰਦਾ, ਸਾਰਿਆਂ ਨੂੰ ਬੋਲਣ ਦਾ ਅਧਿਕਾਰ ਆ, ਤਾਂ ਅਸੀਂ ਫਿਰ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਸ ਗੱਲ ਵਾਸਤੇ, ਬੋਲਣ ਦੇ ਅਧਿਕਾਰ ਵਾਸਤੇ ਲੜਾਂਗੇ, ਖੜਾਂਗੇ, ਸੰਘਰਸ਼ ਕਰਾਂਗੇ। ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਬਾਈ ਗਗਨ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਦੇਖਦੇ ਹਾਂ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਐਮਐਲਏ ਤੋਂ ਉੱਪਰ ਦੇ ਨੇ, ਉਹ ਕੀ ਗੱਲ ਕਰਦੇ ਨੇ, ਕੀ ਗੱਲ ਕਰਕੇ ਐਮਐਲਏ ਨੂੰ ਬੋਲਦੇ ਨੇ ਜਾਂ ਫਿਰ ਦੁਬਾਰਾ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾਅ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ, ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਦਾ। ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ। ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ ਤੇ, ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ। ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬਾਘਾ ਪੁਰਾਣਾ ਦੇ ਵਿੱਚ ਮੌਜੂਦ ਹਾਂ। ਸਰਕਾਰ ਬਣੀ, ਸਰਕਾਰ ਨੇ ਕਿਹਾ ਕਿ ਬਦਲਾਅ ਲਿਆਵਾਂਗੇ, ਪਰ ਬਦਲਾਅ ਕਿਹੋ ਜਾਊਗਾ ਉਹ ਸਰਕਾਰ ਵੀ ਦੇਖ ਰਹੀ ਆ ਤੇ ਨੌਜਵਾਨ ਵੀ ਦੇਖ ਰਹੇ ਨੇ ਤੇ ਲੋਕ ਵੀ ਦੇਖ ਰਹੇ ਨੇ। ਸਾਡੇ ਨਾਲ ਗਗਨ ਲਿਖਾਰੀ ਮੌਜੂਦ ਆ। ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਧੰਨਵਾਦ ਬਾਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ। ਬਈ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾਅ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਬਈ ਸਰਕਾਰ ਦਾ ਦੇਖਣਾ ਤੁਸੀਂ ਚੱਲ ਪਓ ਵੀ ਇਹ ਇਧਰੋਂ ਜਗਰਾਉਂ ਤੋਂ ਸ਼ੁਰੂ ਹੋਇਆ, ਕੋਠੀ ਵਾਲਾ ਮਾਮਲਾ, ਮੋਗੇ ਆ ਗਏ, ਅਸੀਂ ਵਾਲਾ ਮਾਮਲਾ, ਬਾਘੇ ਪੁਰਾਣੇ ਮੇਰੇ ਨਾਲ ਹੋ ਗਈ,
ਅਮੋਲਕ ਸਿੰਘ ਜੇਤੋ ਹੈਗੇ ਇੱਧਰ ਗਾਂ ਜੰਗ ਦੇ, ਉਹਨਾਂ ਨੇ ਵੀ ਇੱਕ ਜਿਹੜੇ ਪੁਲਿਸ ਵਾਲੇ ਨਾਲ ਚੰਡੀਗੜ੍ਹ ਜਿਹੜੀ ਜੋ ਕੁਝ ਵੀ ਕੀਤਾ, ਕਾਨੂੰਨ ਵਿਵਸਥਾ ਇਹਨਾਂ ਤੋਂ ਸਾਂਭੀ ਨਹੀਂ ਜਾ ਰਹੀ, ਖੁਦ ਗੁੰਡਾਗਰਦੀ ਤੇ ਆਏ ਹੋਏ ਆ। ਇਸ ਤੋਂ ਵੱਡਾ ਜਿਹੜਾ ਸਰਕਾਰ ਦਾ ਤੁਸੀਂ ਆਪ ਪੱਖ ਦੇਖ ਨਹੀਂ ਸਕਦੇ, ਇਹ ਕਿਹੜੇ ਪਾਸੇ ਨੂੰ ਖੁਦ ਤੁਰੇ ਬਈ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਾਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਤੁਹਾਡੇ ਨਾਲ ਪੱਖੋਪਾਈ ਹੋਈ, ਤੁਹਾਡੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸਾਡੇ ਲਪੇੜੇ ਮਾਰੇ ਗਏ ਆ। ਜੇ ਪੂਰੀ ਗੱਲਬਾਤ ਕੀ ਸੀਗੀ ਜਿਹੜੀ ਕਿ ਤੁਸੀਂ ਇਸ ਮਕਾਮ ਤੱਕ ਪਹੁੰਚ ਗਈ ਇਹ ਗੱਲਬਾਤ ਕਿ ਥੱਪੜ ਮਾਰਨੇ ਪੈ ਗਏ ਇੱਕ ਐਮਐਲਏ ਨੂੰ ਇੱਕ ਪੱਤਰਕਾਰ ਦੇ ਉੱਪਰ? ਦੇਖੋ ਬਈ, ਉਹ ਐਮਐਲਏ ਸਾਹਿਬ ਖੁਦ ਵੀ ਉਸ ਚੀਜ਼ ਤੇ ਦੱਸ ਚੁੱਕੇ ਹੈ। ਇੱਕ ਢਾਬੇ ਦਾ ਮਾਮਲਾ ਹੈ, ਉੱਥੇ ਧਰਨਾ ਲੱਗਿਆ ਹੋਇਆ, ਦੋ ਧਿਰਾਂ ਦਾ ਮਾਮਲਾ ਹੈ, ਮੀਆਂ ਬੀਵੀ ਦਾ ਡਿਸਪਿਊਟ ਹੈ। ਮੇਰਾ ਕੰਮ ਸਿਰਫ ਇੰਨਾ ਸੀਗਾ ਕਿ ਆਪਾਂ ਦੇਖੋ ਪੱਤਰਕਾਰੀ ਕਰਦੇ ਹਾਂ, ਆਪਣਾ ਫਰਜ਼ ਹੈ ਦੋਨਾਂ ਧਿਰਾਂ ਕੋਲੇ ਜਾਣਾ, ਦੋਨਾਂ ਦਾ ਪੱਖ ਰੱਖਣਾ, ਦੋਨਾਂ ਧਿਰਾਂ ਦਾ ਪੱਖ ਰੱਖਿਆ। ਇੱਕ ਧਿਰ ਨੇ ਜੇ ਐਮਐਲਏ ਤੇ ਕੋਈ ਦੋਸ਼ ਲਾਏ ਨੇ ਤੇ ਉਹਦਾ ਸਪਸ਼ਟੀਕਰਨ ਦੇਣੇ ਉਹਨਾਂ ਦਾ ਫਰਜ਼ ਬਣਦਾ, ਉਹ ਤਾਂ ਇਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਵੀ ਗਗਨ ਮੇਰੇ ਕੋਲੇ ਮੈਨੂੰ ਫੋਨ ਤੇ ਕਿਹਾ ਸੀ ਵੀ ਆਪਣਾ ਪੱਖ ਰੱਖੋ, ਆਪਣਾ ਸਪਸ਼ਟੀਕਰਨ ਦਿਓ, ਪਰ ਉਹ ਤਾਂ ਇਹ ਕਹਿੰਦੇ ਜੀ ਨਹੀਂ ਮੈਂ ਬਾਅਦ 'ਚ ਦੇਖੂੰਗਾ, ਬਾਅਦ 'ਚ ਸੋਚੂੰਗਾ। ਉਸ ਚੀਜ਼ ਦੀ ਖਿੱਚ ਰੱਖੀ ਹੈ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਉਹ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਵੀ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਆਹ ਜਿਹੜੀ ਆ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਬਈ ਜਿਵੇਂ ਗੱਲ ਕੀਤੀ ਜਾਵੇ, ਅੱਜ ਡੀਐਸਪੀ ਸਾਹਿਬ ਨੂੰ ਵੀ ਮਿਲੇ ਆ, ਤੁਹਾਡੇ ਨਾਲ ਵੀ ਗਏ ਸੀ, ਉੱਥੇ ਜਾ ਕੇ ਗੱਲਬਾਤ ਵੀ ਹੋਈ, ਡੀਐਸਪੀ ਸਾਹਿਬ ਨੇ ਭਰੋਸਾ ਦਿਵਾਇਆ। ਪਰ ਜੇਕਰ ਜਿਹੜੇ ਐਮਐਲਏ ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਇੱਥੇ ਕਹਿੰਦੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਜਾਂ ਕੁਝ ਹੋਰ ਨਹੀਂ ਲੱਗਿਆ, ਅਜਿਹਾ ਕੁਝ ਉਹ ਕਾਫੀ ਬੋਲੇ ਨੇ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮਿਲੇ ਤੇ ਉੱਦਾਂ ਵੀ ਬੋਲਦੇ ਰਹੇ ਜੀ। ਦੇਖੋ ਬਾਈ, ਸਵੇਰ ਤੋਂ ਲੈ ਕੇ ਉਹਨਾਂ ਦੀਆਂ ਸ਼ਾਮ ਤੱਕ ਦੀਆਂ ਸਾਰੀਆਂ ਸਟੇਟਮੈਂਟਾਂ ਦੇਖ ਲਓ। ਪਹਿਲੇ ਚੈਨਲ ਨੂੰ ਕੀ ਕਹਿੰਦੇ ਨੇ, ਇਹ ਸ਼ਾਮ ਤੱਕ ਜਾਂਦੀਆਂ ਨੇ ਉਹਨਾਂ ਦਾ ਰੰਗ ਕੀ ਹੋ ਜਾਂਦਾ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦੇਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ, ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਤਾਂ ਰੰਗ ਬਦਲਦੇ ਆ। ਇਹ ਵੀ ਕਹਿੰਦੇ ਨੇ ਐਮਐਲਏ ਕਹਿੰਦੇ ਗਗਨ ਤਾਂ ਕੋਈ ਪੱਤਰਕਾਰ ਨਹੀਂ ਹੈਗਾ, ਕਹਿੰਦੇ ਉਹ ਤਾਂ ਵੀ ਤੁਰੇ ਫਿਰਦੇ ਨੇ। ਦੇਖੋ 8 ਮਹੀਨੇ ਪਹਿਲੇ ਐਮਐਲਏ ਸਾਹਿਬ ਮੈਨੂੰ ਪੱਤਰਕਾਰ ਵੀ ਮੰਨਦੇ ਸੀ, ਮੇਰੇ ਘਰੇ ਵੀ ਜਾਂਦੇ ਸੀ, ਮੇਰੇ ਪ੍ਰੋਗਰਾਮ ਤੇ ਵੀ ਗਏ। ਤੁਹਾਨੂੰ ਪਤਾ ਨਾ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਗਗਨ ਨਾਲ ਮੇਰਾ ਸਹਿਚਾਰ ਸੀ, ਉਹਦੇ ਮੈਂ ਘਰੇ ਵੀ ਗਿਆ। ਇਹਨਾਂ ਦੇ ਪੇਜ ਦੇ ਉੱਤੇ ਪੋਸਟ ਪਈ ਆ, ਕਹਿੰਦੇ ਵੀ ਛੋਟੇ ਵੀਰ ਗਗਨ ਲਖਾਰੀ ਦੇ ਘਰੇ ਜਾਗਰਣ ਦੀ ਹਾਜ਼ਰੀ ਲਵਾ ਕੇ ਆਇਆ। ਉਦੋਂ ਪੱਤਰਕਾਰ ਸੀ, ਕੱਲ ਹੀ ਨਹੀਂ ਮੈਂ ਪੱਤਰਕਾਰ ਰਿਹਾ, ਕੱਲ ਹੀ ਪੱਤਰਕਾਰੀ ਦਾ ਮੇਰਾ ਜਿਹਨੇ ਪ੍ਰਸ਼ਨ ਸੁਣਾ। ਬਈ ਕਿਵੇਂ ਦੇਖਦੇ ਹੋ ਇੱਕ ਫਰੀडम ਆਫ ਸਪੀਚ ਦੇ ਉੱਪਰ ਇੱਕ ਹਮਲਾ ਹੋਇਆ, ਜੇਕਰ ਪੱਤਰਕਾਰਾਂ ਦੇ ਉੱਪਰ ਅਜਿਹੇ ਹਮਲੇ ਹੋਏ ਤਾਂ ਫਿਰ ਤੁਹਾਡੇ ਵਰਗਿਆਂ ਦਾ ਕੀ ਬਣੂਗਾ? ਜਿਹੜੀਆਂ ਜਥੇਬੰਦੀਆਂ ਲਈ ਫਿਰਦੇ ਨੇ ਉਹਨਾਂ ਦੇ ਉੱਪਰ ਤਾਂ ਸੌਖਾ ਹੀ ਆ ਫਿਰ ਥੱਪੜ ਮਾਰਨਾ। ਦੇਖੋ ਪਹਿਲੀ ਗੱਲ ਤਾਂ ਨਾ ਭਗਵੰਤ ਮਾਨ ਪੂਰਾ ਮੋਦੀ ਦੀ ਸਟ੍ਰੈਟਜੀ ਦੇ ਕੰਮ ਕਰਦੇ ਆ। ਪੂਰੇ ਹਿੰਦੁਸਤਾਨ ਦੇ ਵਿੱਚ ਜ਼ਬਾਨਬੰਦੀ ਹੋਈ, ਮਤਲਬ ਵੀ ਪ੍ਰਧਾਨ ਮੰਤਰੀ ਦਾ ਇੱਕ ਸਟਾਈਲ ਆ ਕਿ ਅੱਜ ਤੱਕ ਵੀ ਉਹਨੇ ਪ੍ਰੈਸ ਕਾਨਫਰੰਸ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੱਤਾ। ਸੇਮ ਡਿਟੋ ਉਸ ਤਰ੍ਹਾਂ ਦਾ ਇੱਕ ਮਾਹੌਲ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਜਾਣਦੇ ਵੀ ਲੁਧਿਆਣੇ ਇੱਕ ਨੋਇਡਾ ਤੋਂ ਚੱਲ ਕੇ ਪੱਤਰਕਾਰ ਆਈ ਸੀ, ਜਰਨਲਿਸਟ ਸੀਗੀ ਇੰਡੀਅਨ ਐਕਸਪ੍ਰੈਸ ਦੀ, ਤਾਂ ਉਹਨਾਂ ਨੇ ਸਿਰਫ ਇਹ ਕਵਰੇਜ ਪ੍ਰੈਸ ਕਵਰੇਜ ਕੀਤੀ ਵੀ ਜਿਹੜੇ ਮੁਹੱਲਾ ਕਲੀਨਿਕ ਬਣੇ ਹੋਏ ਆ ਉਹ ਤੇ ਇੱਕ ਸਟੋਰੀ ਲਾਈ, ਸਿਰਫ ਇਸ ਗੱਲ ਕਰਕੇ ਉਹ ਤੇ ਝੂਠੀ ਐਫਆਈਆਰ ਦਰਜ ਕਰਕੇ ਇੱਕ ਦਿਨ ਨੂੰ ਥਾਣੇ ਰੱਖਿਆ। ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਵੈਬ ਚੈਨਲ ਆ, ਕਿਸੇ ਦੀ ਰੀਚ ਡਾਊਨ ਕੀਤੀ ਹੈ, ਕਿਸੇ ਦਾ ਚੈਨਲ ਬੰਦ ਕਰਤਾ, ਕਿਸੇ ਨੂੰ ਧਮਕਾਇਆ ਜਾ ਰਿਹਾ, ਤੇ ਕੁਝ ਜਿਹੜੇ ਸੈੱਟ ਹੋ ਗਏ ਆ ਸਰਕਾਰ ਦੇ ਪਾਲੇ 'ਚ ਜਾ ਕੇ ਖੜ ਰਹੇ ਆ, ਉਹਨਾਂ ਨੂੰ ਲਗਾਤਾਰ ਪਰਮਿਸ਼ਨ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਦੱਸਦਾ ਵੀ ਮੋਗੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ ਤੇ। ਸਿਰਫ ਉਹ ਜਾ ਕੇ ਇੱਕ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ ਹੈ। ਇਟ ਮੀਨਸ ਵੀ ਪ੍ਰੈਸ ਨੂੰ ਪੂਰਾ ਮੈਨੇਜ ਕਰਕੇ ਭਗਵੰਤ ਮਾਨ ਚੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕੋਈ ਚੂੰ ਵੀ ਨਾ ਕਰੇ। ਦੇਖੋ ਅਸੀਂ ਕਹਿੰਦੇ ਵੀ ਜਿਹੜਾ ਐਮਐਲਏ ਐਮਪੀ ਆ ਉਹ ਕੋਈ ਇੰਡੀਵਿਜੂਅਲ ਨਹੀਂ ਰਹਿੰਦਾ ਹੈਗਾ, ਉਹ ਇੱਕ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣ ਜਾਂਦਾ, ਉਹ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ। ਐਮਐਲਏ ਦੀ ਇੱਕ ਪਬਲਿਕ ਲਾਈਫ ਹੁੰਦੀ ਹੈ, ਜੇ ਉਹਦਾ ਕਾਡਰ ਉਹਦੇ ਜਿੰਦਾਬਾਦ ਦੇ ਨਾਰੇ ਲਾਊਗਾ ਤਾਂ ਉਦੋਂ 100 ਗਲਤੀਆਂ ਹੋਣਗੀਆਂ, ਮੁਰਦਾਬਾਦ ਦੇ ਨਾਰੇ ਵੀ ਲੱਗਣਗੇ। ਇਹ ਚਾਹੁੰਦੇ ਆ ਵੀ ਜਿਹੜੀ ਡੈਮੋਕ੍ਰੈਟਿਕ ਸਪੇਸ ਲੋਕਾਂ ਨੇ ਲੜ ਕੇ ਬਣਾਈ ਆ ਪੰਜਾਬ ਦੇ ਵਿੱਚ, ਡੈਮੋਕ੍ਰੈਟਿਕ ਸਪੇਸ ਲਈ ਅਸੀਂ ਡੀਸੀ ਦਫ਼ਤਰ ਬੈਠਦੇ ਆ, ਐਮਐਲਏ ਦੇ ਧਰਨਾ ਲਾਉਂਦੇ ਆ, ਅਸੀਂ ਪੁਤਲੇ ਸਾੜਦੇ ਆ, ਅਰਥੀਆਂ ਸਾੜਦੇ ਆ। ਮਣੀਪੁਰ 'ਚ ਘਟਨਾ ਵਾਪਰੀ ਆ, ਪੂਰੇ ਪੰਜਾਬ ਦੇ ਵਿੱਚ ਹਾਲੇ ਤੱਕ ਮੋਦੀ ਦੇ ਪੁਤਲੇ ਫੁੱਕ ਰਹੇ ਆ। ਕਿਸਾਨ ਅੰਦੋਲਨ ਦੇ ਵਿੱਚ ਉਹ ਕੀ ਕੁਛ ਨਹੀਂ ਕੀਤਾ ਲੋਕਾਂ ਨੇ ਮੋਦੀ ਦੇ ਨਾਲ, ਉਹਦੇ ਪੁਤਲੇ ਬਣਾ ਕੇ ਛਿੱਤਰ ਤੱਕ ਮਾਰੇ ਉਹਦੇ ਚਿਹਰੇ ਤੇ। ਠੀਕ ਹੈ, ਇੱਥੇ ਹੁੰਦਾ ਇਹ ਪਬਲਿਕ ਲਾਈਫ ਆ ਇੱਕ ਐਮਐਲਏ ਐਮਪੀ ਦੀ। ਪਰ ਸਿਰਫ ਜੇ ਇਸ ਗੱਲ ਕਰਕੇ ਵੀ ਤੁਹਾਨੂੰ ਕੋਈ ਸਵਾਲ ਵੀ ਕਰੇ ਤੇ ਤੁਸੀਂ ਸਮਾਜ ਨੂੰ ਮੱਧ ਯੁੱਗ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰੋ ਵੀ ਜਦੋਂ ਕਿਸੇ ਨੂੰ ਚੂੰ ਕਰਨ ਦੀ ਆਗਿਆ ਨਹੀਂ ਹੁੰਦੀ ਸੀ, ਦਰਬਾਰੀ ਤਰ੍ਹਾਂ ਦੇ ਪੱਤਰਕਾਰ ਹੁੰਦੇ ਸੀਗੇ, ਇੱਕ ਉਸ ਤਰ੍ਹਾਂ ਦਾ ਟਾਈਪ ਇੱਕ ਸੈਟਅਪ ਬਣਾਉਣਾ ਚਾਹੁੰਦੇ ਆ। ਪਰ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ, ਜਿਹੜੀ ਡੈਮੋਕ੍ਰੈਟਿਕ ਸਪੇਸ ਅਸੀਂ ਲੜ ਕੇ ਬਣਾਈ ਹੋਈ ਹੈ, ਜੇ ਇਹਨੂੰ ਕੋਈ ਖੋਣ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਅਸੀਂ ਖੜੇ ਆ।
ਪੰਜਾਬ ਦੇ ਪੱਤਰਕਾਰ ਭਾਈਚਾਰੇ ਤੇ ਜਿਹੜੇ ਕਿਸਾਨ ਅੰਦੋਲਨ 'ਚ ਲੋਕਾਂ ਦੇ ਨਾਲ ਖੜੇ ਆ, ਖਾਸ ਕਰਕੇ ਵੈਬ ਚੈਨਲ, ਜੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਸਾਡੀਆਂ ਸੰਘਰਸ਼ੀ ਜਥੇਬੰਦੀਆਂ ਨਾਲ ਖੜੀਆਂ। ਇਸ ਤਰ੍ਹਾਂ ਦੇ ਹਮਲੇ 'ਚ ਸਭ ਤੋਂ ਪਹਿਲਾਂ ਅਸੀਂ ਡਟਾਂਗੇ ਤੇ ਡਟ ਕੇ ਜਵਾਬ ਦੇਵਾਂਗੇ। ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਅਸੀਂ ਲੋਕਾਂ ਦੇ ਨਾਲ ਆ, ਪਰ ਪੱਤਰਕਾਰਾਂ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ, ਪਰਚੇ ਵੀ ਪਏ ਨੇ। ਬੇਸ਼ੱਕ ਉਹ ਡਿਬਰੂਗੜ੍ਹ ਦੀ ਗੱਲ ਕਰ ਲਈ, ਅੰਮ੍ਰਿਤਪਾਲ ਹੋਰਾਂ ਦੀ ਗੱਲ ਕਰ ਲਈ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈ, ਪੱਤਰਕਾਰਾਂ ਦੇ ਪੇਜ ਜਿਹੜੇ ਤੁਸੀਂ ਗੱਲ ਕਰੀਏ ਕਿ ਬੰਦ ਕਰ ਦਿੱਤੇ ਗਏ ਨੇ। ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਤਾਂ ਇੱਕ ਸਾਹਮਣੇ ਗਗਨ ਲਿਖਾਰੀ ਦੀ ਆਵਾਜ਼ ਉੱਠੀ ਆ, ਜੇਕਰ ਇਹ ਵੀ ਚੁੱਪ ਕਰਕੇ ਘਰੇ ਬੈਠ ਜਾਂਦੇ ਸ਼ਾਇਦ ਇਹ ਨਾ ਹੁੰਦਾ। ਬਿਲਕੁਲ, ਅਸੀਂ ਤਾਂ ਚਾਹੁੰਦੇ ਹਾਂ ਜਿਵੇਂ ਗਗਨ ਨੇ ਆਵਾਜ਼ ਬੁਲੰਦ ਕੀਤੀ ਆ, ਅਸੀਂ ਤਾਂ ਹੀ ਨਾਲ ਖੜੇ ਆ ਕਿ ਜਿਸ ਤਰ੍ਹਾਂ ਦਾ ਇੱਕ ਮਾਹੌਲ ਐਗਜ਼ਾਮਪਲ ਫਿੱਟ ਕਰਨੀ ਚਾਹੁੰਦੇ ਆ ਵੀ ਕੋਈ ਘਰੋਂ ਨਾ ਬਾਹਰ ਨਿਕਲੇ, ਅਸੀਂ ਇਹਨੂੰ ਨਹੀਂ ਬਣ ਦੇਣਾ ਚਾਹੁੰਦੇ। ਅਸੀਂ ਇਸ ਕਰਕੇ ਗਗਨ ਨਾਲ ਖੜੇ ਆ ਕਿ ਅੱਜ ਗਗਨ ਨਾਲ ਵਾਪਰੀ ਹੈ, ਕੱਲ੍ਹ ਨੂੰ ਹੋਰ ਵੀ ਕਿਸੇ ਨਾਲ ਵਾਪਰਨੀ ਆ, ਤੇ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੀ ਹੈ ਸਰਕਾਰ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ ਗਾ। ਅਸੀਂ ਨਾਲ ਇਹ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੇ ਆ ਕਿ ਇੱਥੇ ਜੇ ਭਾਰਤ ਦਾ ਸੰਵਿਧਾਨ ਫਰੀडम ਆਫ ਸਪੀਚ ਦੀ ਗੱਲ ਕਰਦਾ, ਸਾਰਿਆਂ ਨੂੰ ਬੋਲਣ ਦਾ ਅਧਿਕਾਰ ਆ, ਤਾਂ ਅਸੀਂ ਫਿਰ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਸ ਗੱਲ ਵਾਸਤੇ, ਬੋਲਣ ਦੇ ਅਧਿਕਾਰ ਵਾਸਤੇ ਲੜਾਂਗੇ, ਖੜਾਂਗੇ, ਸੰਘਰਸ਼ ਕਰਾਂਗੇ। ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਬਾਈ ਗਗਨ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਦੇਖਦੇ ਹਾਂ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, MLA ਤੋਂ ਉੱਪਰ ਦੇ ਨੇ, ਉਹ ਕੀ ਗੱਲ ਕਰਦੇ ਨੇ, ਕੀ ਗੱਲ ਕਰਕੇ MLA ਨੂੰ ਬੋਲਦੇ ਨੇ ਜਾਂ ਫਿਰ ਦੁਬਾਰਾ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ, ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, MLA ਦਾ ਪੰਗਾ ਪਿਆ, ਪਰ MLA ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਦਫ਼ਤਰ ਬੁਲਾਇਆ ਗਿਆ ਕਿ MLA ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ PA ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, MLA ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ MLA ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਵੀ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ, ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਆ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਪਹਿਲਾਂ ਉਹਨਾਂ ਦੇ PA ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ CCTV ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਓ। ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ। ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਉਹ ਉੱਪਰੋਂ ਸੈਟਿੰਗ ਹੋਈ ਹੈ ਭਗਵੰਤ ਮਾਨ ਲੈਵਲ, ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਇੰਡੋਜ਼ TV ਦੇ ਨਾਲ ਤੁਸੀਂ ਜੁੜੇ ਹੋ। ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬਾਘਾ ਪੁਰਾਣਾ ਦੇ ਵਿੱਚ ਮੌਜੂਦ ਹਾਂ। ਸਰਕਾਰ ਬਣੀ, ਸਰਕਾਰ ਨੇ ਕਿਹਾ ਕਿ ਬਦਲਾਅ ਲਿਆਵਾਂਗੇ, ਪਰ ਬਦਲਾਅ ਕਿਹੋ ਜਾਊਗਾ ਉਹ ਸਰਕਾਰ ਵੀ ਦੇਖ ਰਹੀ ਆ, ਤੇ ਨੌਜਵਾਨ ਵੀ ਦੇਖ ਰਹੇ ਨੇ, ਤੇ ਲੋਕ ਵੀ ਦੇਖ ਰਹੇ ਨੇ। ਸਾਡੇ ਨਾਲ ਗਗਨ ਲਿਖਾਰੀ ਮੌਜੂਦ ਆ। ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ, ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਬਹੁਤ ਬਹੁਤ ਸਵਾਗਤ ਹੈ ਪਹਿਲਾਂ। ਧੰਨਵਾਦ ਬਾਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ। ਬਈ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, MLA ਦਾ ਪੰਗਾ ਪਿਆ, ਪਰ MLA ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਬਈ ਸਰਕਾਰ ਦਾ ਦੇਖਣਾ ਤੁਸੀਂ ਚੱਲ ਪਓ ਵੀ ਇਹ ਇਧਰੋਂ ਜਗਰਾਉਂ ਤੋਂ ਸ਼ੁਰੂ ਹੋਇਆ, ਕੋਠੀ ਵਾਲਾ ਮਾਮਲਾ, ਮੋਗੇ ਆ ਗਏ ਅਸੀਂ ਵਾਲਾ ਮਾਮਲਾ, ਬਾਗੇ ਪੁਰਾਣੇ ਮੇਰੇ ਨਾਲ ਹੋ ਗਈ, ਅਮੋਲਕ ਸਿੰਘ ਜੇਤੋ ਹੈਗੇ ਇਧਰ ਗਾਂ ਜੰਗ ਦੇ, ਉਹਨਾਂ ਨੇ ਵੀ ਇੱਕ ਜਿਹੜੇ ਪੁਲਿਸ ਵਾਲੇ ਨਾਲ ਚੰਡੀਗੜ੍ਹ ਜਿਹੜੀ ਜੋ ਕੁਝ ਵੀ ਕੀਤਾ, ਕਾਨੂੰਨ ਵਿਵਸਥਾ ਇਹਨਾਂ ਤੋਂ ਸਾਂਭੀ ਨਹੀਂ ਜਾ ਰਹੀ, ਖੁਦ ਗੁੰਡਾਗਰਦੀ ਤੇ ਆਏ ਹੋਏ ਆ। ਇਸ ਤੋਂ ਵੱਡਾ ਜਿਹੜਾ ਸਰਕਾਰ ਦਾ ਤੁਸੀਂ ਆਪ ਪੱਖ ਦੇਖ ਨਹੀਂ ਸਕਦੇ, ਕਿਹੜੇ ਪਾਸੇ ਨੂੰ ਖੁਦ ਬਣੇ। ਬਈ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਾਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਤੁਹਾਡੇ ਨਾਲ ਹੱਥੋਂ-ਪਾਈ ਹੋਈ, ਤੁਹਾਡੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸਾਡੇ ਲਪੇੜੇ ਮਾਰੇ ਗਏ ਆ। ਜੇ ਪੂਰੀ ਗੱਲਬਾਤ ਕੀ ਸੀਗੀ ਜਿਹੜੀ ਕਿ ਤੁਸੀਂ ਇਸ ਮਕਾਮ ਤੱਕ ਪਹੁੰਚ ਗਈ, ਗੱਲਬਾਤ ਕਿ ਥੱਪੜ ਮਾਰਨੇ ਪੈ ਗਏ MLA ਨੂੰ ਇੱਕ ਪੱਤਰਕਾਰ ਦੇ ਉੱਪਰ? ਦੇਖੋ ਬਈ ਉਹ MLA ਸਾਹਿਬ ਖੁਦ ਵੀ ਉਸ ਚੀਜ਼ ਤੇ ਦੱਸ ਚੁੱਕੇ ਹੈ। ਇੱਕ ਢਾਬੇ ਦਾ ਮਾਮਲਾ ਹੈ, ਉੱਥੇ ਧਰਨਾ ਲੱਗਿਆ ਹੋਇਆ, 2 ਧਿਰਾਂ ਦਾ ਮਾਮਲਾ ਹੈ, ਮੀਆਂ ਬੀਵੀ ਦਾ ਡਿਸਪਿਊਟ ਹੈ। ਮੇਰਾ ਕੰਮ ਸਿਰਫ ਇੰਨਾ ਸੀਗਾ ਕਿ ਆਪਾਂ ਦੇਖੋ ਪੱਤਰਕਾਰੀ ਕਰਦੇ ਹਾਂ, ਆਪਣਾ ਫਰਜ਼ ਹੈ ਦੋਨਾਂ ਧਿਰਾਂ ਕੋਲੇ ਜਾਣਾ, ਦੋਨਾਂ ਦਾ ਪੱਖ ਰੱਖਣਾ, ਦੋਨਾਂ ਧਿਰਾਂ ਦਾ ਪੱਖ ਰੱਖਿਆ। ਇੱਕ ਧਿਰ ਨੇ ਜੇ MLA ਤੇ ਕੋਈ ਦੋਸ਼ ਲਾਏ ਨੇ ਤੇ ਉਹਦਾ ਸਪਸ਼ਟੀਕਰਨ ਦੇਣੇ ਉਹਨਾਂ ਦਾ ਫਰਜ਼ ਬਣਦਾ। ਉਹ ਤਾਂ ਇਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਗਗਨ ਮੇਰੇ ਕੋਲੇ ਮੈਨੂੰ ਫੋਨ ਤੇ ਕਿਹਾ ਸੀ ਵੀ ਆਪਣਾ ਪੱਖ ਰੱਖੋ, ਆਪਣਾ ਸਪਸ਼ਟੀਕਰਨ ਦਿਓ, ਪਰ ਉਹ ਤਾਂ ਇਹ ਕਹਿੰਦੇ ਜੀ ਨਹੀਂ ਮੈਂ ਬਾਅਦ 'ਚ ਦੇਖੂੰਗਾ, ਬਾਅਦ 'ਚ ਸੋਚੂੰਗਾ। ਉਸ ਚੀਜ਼ ਦੀ ਖਿੱਚ ਰੱਖੀ ਹੈ। ਦਫ਼ਤਰ ਬੁਲਾਇਆ ਗਿਆ ਕਿ MLA ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ PA ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, MLA ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ MLA ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਵੀ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ, ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ।
ਪਰ ਆਹ ਜਿਹੜੀ ਆ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਬਈ ਜਿਵੇਂ ਗੱਲ ਕੀਤੀ ਜਾਵੇ, ਅੱਜ ਡੀਐਸਪੀ ਸਾਹਿਬ ਨੂੰ ਵੀ ਮਿਲੇ ਆ, ਤੁਹਾਡੇ ਨਾਲ ਵੀ ਗਏ ਸੀ, ਉੱਥੇ ਜਾ ਕੇ ਗੱਲਬਾਤ ਵੀ ਹੋਈ। ਡੀਐਸਪੀ ਸਾਹਿਬ ਨੇ ਭਰੋਸਾ ਦਵਾਇਆ, ਪਰ ਜੇਕਰ ਜਿਹੜੇ ਐਮਐਲਏ ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਇੱਥੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਜਾਂ ਕੁਝ ਹੋਰ ਨਹੀਂ ਲੱਗਿਆ, ਅਜਿਹਾ ਕੁਝ ਉਹ ਕਾਫੀ ਬੋਲੇ ਨੇ ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੋਲੇ ਤੇ ਉੱਦਾਂ ਵੀ ਬੋਲਦੇ ਰਹੇ ਜੀ। ਦੇਖੋ ਬਾਈ, ਸਵੇਰ ਤੋਂ ਲੈ ਕੇ ਉਹਨਾਂ ਦੀਆਂ ਸ਼ਾਮ ਤੱਕ ਦੀਆਂ ਸਾਰੀਆਂ ਸਟੇਟਮੈਂਟਾਂ ਦੇਖ ਲਓ। ਪਹਿਲੇ ਚੈਨਲ ਨੂੰ ਕੀ ਕਹਿੰਦੇ ਨੇ, ਇਹ ਸ਼ਾਮ ਤੱਕ ਜਾਂਦੀਆਂ ਨੇ ਉਹਨਾਂ ਦਾ ਰੰਗ ਕੀ ਹੋ ਜਾਂਦਾ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ, ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ, ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਤਾਂ ਰੰਗ ਬਦਲਦੇ ਆ। ਇਹ ਵੀ ਕਹਿੰਦੇ ਨੇ ਐਮਐਲਏ, ਕਹਿੰਦੇ ਗਗਨ ਤਾਂ ਕੋਈ ਪੱਤਰਕਾਰ ਨਹੀਂ ਹੈਗਾ, ਕਹਿੰਦੇ ਉਹ ਤਾਂ ਵੀ ਤੁਰੇ ਫਿਰਦੇ ਆ। ਦੇਖੋ 8 ਮਹੀਨੇ ਪਹਿਲੇ ਐਮਐਲਏ ਸਾਹਿਬ ਮੈਨੂੰ ਪੱਤਰਕਾਰ ਵੀ ਮੰਨਦੇ ਸੀ, ਮੇਰੇ ਘਰੇ ਵੀ ਜਾਂਦੇ ਸੀ, ਮੇਰੇ ਪ੍ਰੋਗਰਾਮ ਤੇ ਵੀ ਗਏ। ਤੁਹਾਨੂੰ ਪਤਾ ਨਾ, ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਗਗਨ ਨਾਲ ਮੇਰਾ ਸਹਿਚਾਰ ਸੀ, ਉਹਦੇ ਮੈਂ ਘਰੇ ਵੀ ਗਿਆ। ਇਹਨਾਂ ਦੇ ਪੇਜ ਦੇ ਉੱਤੇ ਪੋਸਟ ਪਈ ਆ, ਕਹਿੰਦੇ ਵੀ ਛੋਟੇ ਵੀਰ ਗਗਨ ਲਖਾਰੀ ਦੇ ਘਰੇ ਜਾਗਰਣ ਦੀ ਹਾਜ਼ਰੀ ਲਵਾ ਕੇ ਆਇਆ। ਉਦੋਂ ਪੱਤਰਕਾਰ ਸੀ, ਕੱਲ ਹੀ ਨਹੀਂ ਮੈਂ ਪੱਤਰਕਾਰ ਰਿਹਾ, ਕੱਲ ਹੀ ਪੱਤਰਕਾਰੀ ਦਾ ਮੇਰਾ ਬਦਲਣ ਪ੍ਰਸ਼ਨ ਕਰਨਾ। ਬਈ ਕਿਵੇਂ ਦੇਖਦੇ ਹੋ, ਇੱਕ ਫਰੀडम ਆਫ ਸਪੀਚ ਦੇ ਉੱਪਰ ਇੱਕ ਹਮਲਾ ਹੋਇਆ, ਜੇਕਰ ਪੱਤਰਕਾਰਾਂ ਦੇ ਉੱਪਰ ਅਜਿਹੇ ਹਮਲੇ ਹੋਏ ਤਾਂ ਫਿਰ ਤੁਹਾਡੇ ਵਰਗਿਆਂ ਦਾ ਕੀ ਬਣੂਗਾ? ਜਿਹੜੀਆਂ ਜਥੇਬੰਦੀਆਂ ਲਈ ਫਿਰਦੇ ਨੇ ਉਹਨਾਂ ਦੇ ਉੱਪਰ ਤਾਂ ਸੌਖਾ ਹੀ ਆ ਫਿਰ ਥੱਪੜ ਮਾਰਨੇ। ਦੇਖੋ, ਪਹਿਲੀ ਗੱਲ ਤਾਂ ਨਾ ਭਗਵੰਤ ਮਾਨ ਪੂਰਾ ਮੋਦੀ ਦੀ ਸਟ੍ਰੈਟਜੀ ਦੇ ਕੰਮ ਕਰਦੇ ਆ। ਪੂਰੇ ਹਿੰਦੁਸਤਾਨ ਦੇ ਵਿੱਚ ਜ਼ਬਾਨਬੰਦੀ ਹੋਈ, ਮਤਲਬ ਵੀ ਪ੍ਰਧਾਨ ਮੰਤਰੀ ਦਾ ਇੱਕ ਸਟਾਈਲ ਆ ਕਿ ਅੱਜ ਤੱਕ ਵੀ ਉਹਨੇ ਪ੍ਰੈਸ ਕਾਨਫਰੰਸ 'ਚ ਪੱਤਰਕਾਰ ਨੂੰ ਸਵਾਲ ਦਾ ਜਵਾਬ ਦਿੱਤਾ। ਸੇਮ ਡਿਟੋ ਉਸ ਤਰ੍ਹਾਂ ਦਾ ਇੱਕ ਮਾਹੌਲ ਪੰਜਾਬ 'ਚ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਜਾਣਦੇ ਹਾਂ ਵੀ ਲੁਧਿਆਣੇ ਇੱਕ ਨੋਇਡਾ ਤੋਂ ਚੱਲ ਕੇ ਪੱਤਰਕਾਰ ਆਈ ਸੀ, ਜਰਨਲਿਸਟ ਸੀਗੀ ਇੰਡੀਅਨ ਐਕਸਪ੍ਰੈਸ ਦੀ, ਤਾਂ ਉਹਨਾਂ ਨੇ ਸਿਰਫ ਇਹ ਕਵਰੇਜ, ਪ੍ਰੈਸ ਕਵਰੇਜ ਕੀਤੀ ਵੀ ਜਿਹੜੇ ਮੁਹੱਲਾ ਕਲੀਨਿਕ ਬਣੇ ਹੋਏ ਆ ਉਹ 'ਤੇ ਇੱਕ ਸਟੋਰੀ ਲਾਈ, ਸਿਰਫ ਇਸ ਗੱਲ ਕਰਕੇ ਉਹ 'ਤੇ ਝੂਠੀ FIR ਦਰਜ ਕਰਕੇ ਇੱਕ ਦਿਨ ਉਹਨੂੰ ਥਾਣੇ ਰੱਖਿਆ। ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਵੈਬ ਚੈਨਲ ਆ, ਕਿਸੇ ਦੀ ਰੀਚ ਡਾਊਨ ਕੀਤੀ ਹੈ, ਕਿਸੇ ਦਾ ਚੈਨਲ ਬੰਦ ਕਰਤਾ, ਕਿਸੇ ਨੂੰ ਧਮਕਾਇਆ ਜਾ ਰਿਹਾ, ਤੇ ਕੁਝ ਜਿਹੜੇ ਸੈੱਟ ਹੋ ਗਏ ਆ, ਸਰਕਾਰ ਦੇ ਪਾਲੇ 'ਚ ਜਾ ਕੇ ਖੜ ਰਹੇ ਆ, ਉਹਨਾਂ ਨੂੰ ਲਗਾਤਾਰ ਪਰਮਿਸ਼ਨ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਦੱਸਦਾ ਵੀ ਮੋਗੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ 'ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ 'ਤੇ, ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ ਹੈ। ਇਟ ਮੀਨਸ ਵੀ ਪ੍ਰੈਸ ਨੂੰ ਪੂਰਾ ਮੈਨੇਜ ਕਰਕੇ ਭਗਵੰਤ ਮਾਨ ਚੱਲਣ ਦੀ ਕੋਸ਼ਿਸ਼ ਕਰ ਰਿਹਾ, ਤੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕੋਈ ਚੂੰ ਵੀ ਨਾ ਕਰੇ। ਦੇਖੋ, ਅਸੀਂ ਕਹਿੰਦੇ ਵੀ ਜਿਹੜਾ MLA MP ਆ ਉਹ ਕੋਈ ਇੰਡੀਵਿਜੂਅਲ ਨਹੀਂ ਰਹਿੰਦਾਗਾ, ਉਹ ਇੱਕ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣ ਜਾਂਦਾ, ਉਹ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ। MLA ਦੀ ਇੱਕ ਪਬਲਿਕ ਲਾਈਫ ਹੁੰਦੀ ਹੈ, ਜੇ ਉਹਦਾ ਕਾਡਰ ਉਹਦੇ ਜਿੰਦਾਬਾਦ ਦੇ ਨਾਰੇ ਲਾਊਗਾ ਤਾਂ ਉਦੋਂ 100 ਗਲਤੀਆਂ ਹੋਣਗੀਆਂ, ਮੁਰਦਾਬਾਦ ਦੇ ਨਾਰੇ ਵੀ ਲੱਗਣਗੇ। ਇਹ ਚਾਹੁੰਦੇ ਆ ਵੀ ਜਿਹੜੀ ਡੈਮੋਕ੍ਰੈਟਿਕ ਸਪੇਸ ਲੋਕਾਂ ਨੇ ਲੜ ਕੇ ਬਣਾਈ ਆ ਪੰਜਾਬ ਦੇ ਵਿੱਚ, ਡੈਮੋਕ੍ਰੈਟਿਕ ਸਪੇਸ ਲਈ ਅਸੀਂ DC ਦਫ਼ਤਰ ਬੈਠਦੇ ਆ, MLA ਦੇ ਧਰਨਾ ਲਾਉਂਦੇ ਆ, ਅਸੀਂ ਪੁਤਲੇ ਸਾੜਦੇ ਆ, ਅਰਥੀਆਂ ਸਾੜਦੇ ਆ। ਮਣੀਪੁਰ 'ਚ ਘਟਨਾ ਵਾਪਰੀ ਆ, ਪੂਰੇ ਪੰਜਾਬ ਦੇ ਵਿੱਚ ਹਾਲੇ ਤੱਕ ਮੋਦੀ ਦੇ ਪੁਤਲੇ ਫੁੱਕ ਰਹੇ ਆ। ਕਿਸਾਨ ਅੰਦੋਲਨ ਦੇ ਵਿੱਚ ਉਹ ਕੀ ਕੁਛ ਨਹੀਂ ਕੀਤਾ ਲੋਕਾਂ ਨੇ ਮੋਦੀ ਦੇ ਨਾਲ, ਉਹਦੇ ਪੁਤਲੇ ਬਣਾ ਕੇ ਛਿੱਤਰ ਤੱਕ ਮਾਰੇ ਉਹਦੇ ਚਿਹਰੇ ਤੇ। ਠੀਕ ਹੈ, ਇੱਥੇ ਹੁੰਦਾ ਇਹ ਪਬਲਿਕ ਲਾਈਫ ਆ ਇੱਕ MLA MP ਦੀ। ਪਰ ਸਿਰਫ ਜੇ ਇਸ ਗੱਲ ਕਰਕੇ ਵੀ ਤੁਹਾਨੂੰ ਕੋਈ ਸਵਾਲ ਵੀ ਕਰੇ ਤੇ ਤੁਸੀਂ ਸਮਾਜ ਨੂੰ ਮੱਧ ਯੁੱਗ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰੋ, ਵੀ ਜਦੋਂ ਕਿਸੇ ਨੂੰ ਚੂੰ ਕਰਨ ਦੀ ਆਗਿਆ ਨਹੀਂ ਹੁੰਦੀ ਸੀ, ਦਰਬਾਰੀ ਤਰ੍ਹਾਂ ਦੇ ਪੱਤਰਕਾਰ ਹੁੰਦੇ ਸੀਗੇ, ਇੱਕ ਉਸ ਤਰ੍ਹਾਂ ਦਾ ਟਾਈਪ ਇੱਕ ਸੈਟਅਪ ਬਣਾਉਣਾ ਚਾਹੁੰਦੇ ਆ। ਪਰ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ, ਜਿਹੜੀ ਡੈਮੋਕ੍ਰੈਟਿਕ ਸਪੇਸ ਅਸੀਂ ਲੜ ਕੇ ਬਣਾਈ ਹੋਈ ਹੈ, ਜੇ ਇਹਨੂੰ ਕੋਈ ਖੋਹਣ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਅਸੀਂ ਖੜੇ ਆ ਪੰਜਾਬ ਦੇ ਪੱਤਰਕਾਰ ਭਾਈਚਾਰੇ ਤੇ, ਜਿਹੜੇ ਕਿਸਾਨ ਅੰਦੋਲਨ 'ਚ ਲੋਕਾਂ ਦੇ ਨਾਲ ਖੜੇ ਆ, ਖਾਸ ਕਰਕੇ ਵੈਬ ਚੈਨਲ। ਜੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਸਾਡੀਆਂ ਸੰਘਰਸ਼ੀ ਜਥੇਬੰਦੀਆਂ ਨਾਲ ਖੜੀਆਂ। ਇਸ ਤਰ੍ਹਾਂ ਦੇ ਹਮਲੇ 'ਚ ਸਭ ਤੋਂ ਪਹਿਲਾਂ ਅਸੀਂ ਡਟਾਂਗੇ ਤੇ ਡਟ ਕੇ ਜਵਾਬ ਦੇਵਾਂਗੇ। ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਅਸੀਂ ਲੋਕਾਂ ਦੇ ਨਾਲ ਆ, ਪਰ ਪੱਤਰਕਾਰਾਂ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ, ਪਰਚੇ ਵੀ ਪਏ ਨੇ। ਬੇਸ਼ੱਕ ਉਹ ਡਿਬਰੂਗੜ੍ਹ ਦੀ ਗੱਲ ਕਰ ਲਈ, ਅੰਮ੍ਰਿਤਪਾਲ ਹੋਰਾਂ ਦੀ ਗੱਲ ਕਰ ਲਈ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈ, ਪੱਤਰਕਾਰਾਂ ਦੇ ਪੇਜ ਜਿਹੜੇ ਤੁਸੀਂ ਗੱਲ ਕਰੀਏ ਕਿ ਬੰਦ ਕਰ ਦਿੱਤੇ ਗਏ ਨੇ। ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਤਾਂ ਇੱਕ ਸਾਹਮਣੇ ਗਗਨ ਲਖਾਰੀ ਦੀ ਆਵਾਜ਼ ਉੱਠੀ ਆ, ਜੇਕਰ ਇਹ ਵੀ ਚੁੱਪ ਕਰਕੇ ਘਰੇ ਬੈਠ ਜਾਂਦੇ ਸ਼ਾਇਦ ਇਹ ਨਾ ਹੁੰਦਾ। ਬਿਲਕੁਲ, ਅਸੀਂ ਤਾਂ ਚਾਹੁੰਦੇ ਹਾਂ ਜਿਵੇਂ ਗਗਨ ਨੇ ਆਵਾਜ਼ ਬੁਲੰਦ ਕੀਤੀ ਆ, ਅਸੀਂ ਤਾਂ ਹੀ ਨਾਲ ਖੜੇ ਆ ਕਿ ਜਿਸ ਤਰ੍ਹਾਂ ਦਾ ਇੱਕ ਮਾਹੌਲ ਐਗਜ਼ਾਮਪਲ ਫਿੱਟ ਕਰਨੀ ਚਾਹੁੰਦੇ ਆ ਵੀ ਕੋਈ ਘਰੋਂ ਨਾ ਬਾਹਰ ਨਿਕਲੇ, ਅਸੀਂ ਇਹਨੂੰ ਨਹੀਂ ਬਣ ਦੇਣਾ ਚਾਹੁੰਦੇ। ਅਸੀਂ ਇਸ ਕਰਕੇ ਗਗਨ ਨਾਲ ਖੜੇ ਆ ਕਿ ਅੱਜ ਗਗਨ ਨਾਲ ਵਾਪਰੀ ਹੈ, ਕੱਲ੍ਹ ਨੂੰ ਹੋਰ ਵੀ ਕਿਸੇ ਨਾਲ ਵਾਪਰਨੀ ਆ, ਤੇ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੀ ਹੈ ਸਰਕਾਰ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ। ਅਸੀਂ ਨਾਲ ਇਹ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੇ ਆ ਕਿ ਇੱਥੇ ਜੇ ਭਾਰਤ ਦਾ ਸੰਵਿਧਾਨ ਫਰੀडम ਆਫ ਸਪੀਚ ਦੀ ਗੱਲ ਕਰਦਾ, ਸਾਰਿਆਂ ਨੂੰ ਬੋਲਣ ਦਾ ਅਧਿਕਾਰ ਆ, ਤਾਂ ਅਸੀਂ ਫਿਰ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਸ ਗੱਲ ਵਾਸਤੇ, ਬੋਲਣ ਦੇ ਅਧਿਕਾਰ ਵਾਸਤੇ ਲੜਾਂਗੇ, ਖੜਾਂਗੇ, ਸੰਘਰਸ਼ ਕਰਾਂਗੇ। ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਬਾਈ ਗਗਨ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਦੇਖਦੇ ਹਾਂ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, MLA ਤੋਂ ਉੱਪਰ ਦੇ ਨੇ, ਉਹ ਕੀ ਗੱਲ ਕਰਦੇ ਨੇ, ਕੀ ਗੱਲ ਕਰਕੇ MLA ਨੂੰ
ਬੋਲਦੇ ਨੇ ਜਾਂ ਫਿਰ ਦੁਬਾਰਾ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਸ ਟੀਵੀ ਦੇ ਨਾਲ। ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ। ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾਅ ਲਿਆਵਾਂਗੇ। ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਦਾ। ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣਦੀ ਆ ਗਿਆ। ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ। ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ। ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ। ਇੰਡੋਸ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬਾਘਾ ਪੁਰਾਣਾ ਦੇ ਵਿੱਚ ਮੌਜੂਦ ਹਾਂ। ਸਰਕਾਰ ਬਣੀ, ਸਰਕਾਰ ਨੇ ਕਿਹਾ ਕਿ ਬਦਲਾਅ ਲਿਆਵਾਂਗੇ, ਪਰ ਬਦਲਾਅ ਕਿਹੋ ਜਾਊਗਾ ਉਹ ਸਰਕਾਰ ਵੀ ਦੇਖ ਰਹੀ ਆ ਤੇ ਨੌਜਵਾਨ ਵੀ ਦੇਖ ਰਹੇ ਨੇ ਤੇ ਲੋਕ ਵੀ ਦੇਖ ਰਹੇ ਨੇ। ਸਾਡੇ ਨਾਲ ਗਗਨ ਲਖਾਰੀ ਮੌਜੂਦ ਆ। ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਬਹੁਤ ਬਹੁਤ ਸਵਾਗਤ ਆ। ਪਹਿਲਾਂ ਧੰਨਵਾਦ ਬਾਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਆਏ। ਬਈ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ। ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾਅ ਲਿਆਵਾਂਗੇ। ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਬਈ ਸਰਕਾਰ ਦਾ ਦੇਖਣਾ ਤੁਸੀਂ ਚੱਲ ਪਓ ਵੀ ਇਹ ਇਧਰੋਂ ਜਗਰਾਉਂ ਤੋਂ ਸ਼ੁਰੂ ਹੋਇਆ, ਕੋਠੀ ਵਾਲਾ ਮਾਮਲਾ, ਮੋਗੇ ਆ ਗਏ, ਅਸੀਂ ਵਾਲਾ ਮਾਮਲਾ, ਬਾਘੇ ਪੁਰਾਣੇ ਮੇਰੇ ਨਾਲ ਹੋ ਗਈ, ਅਮੋਲਕ ਸਿੰਘ ਜੇਤੋ ਹੈਗੇ ਇੱਧਰ ਗਾਂ ਜੰਗ ਦੇ, ਉਹਨਾਂ ਨੇ ਵੀ ਇੱਕ ਜਿਹੜੇ ਪੁਲਿਸ ਵਾਲੇ ਨਾਲ ਚੰਡੀਗੜ੍ਹ ਜਿਹੜੀ ਜੋ ਕੁਝ ਵੀ ਕੀਤਾ, ਕਾਨੂੰਨ ਵਿਵਸਥਾ ਇਹਨਾਂ ਤੋਂ ਸਾਂਭੀ ਨਹੀਂ ਜਾ ਰਹੀ, ਖੁਦ ਗੁੰਡਾਗਰਦੀ ਤੇ ਆਏ ਹੋਏ ਆ। ਇਸ ਤੋਂ ਵੱਡਾ ਜਿਹੜਾ ਸਰਕਾਰ ਦਾ ਤੁਸੀਂ ਆਪ ਪੱਖ ਦੇਖ ਨਹੀਂ ਸਕਦੇ, ਇਹ ਕਿਹੜੇ ਪਾਸੇ ਨੂੰ ਖੁਦ ਤੁਰੇ। ਬਈ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਾਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਤੁਹਾਡੇ ਨਾਲ ਪੱਖੋਪਾਈ ਹੋਈ, ਤੁਹਾਡੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸਾਡੇ ਦਫੇੜੇ ਮਾਰੇ ਗਏ ਆ। ਜਿਹੜੀ ਪੂਰੀ ਗੱਲਬਾਤ ਕੀ ਸੀਗੀ ਜਿਹੜੀ ਕਿ ਤੁਸੀਂ ਇਸ ਮਕਾਮ ਤੱਕ ਪਹੁੰਚ ਗਈ ਗੱਲਬਾਤ ਕਿ ਥੱਪੜ ਮਾਰਨੇ ਪੈ ਗਏ ਇੱਕ ਐਮਐਲਏ ਨੂੰ ਇੱਕ ਪੱਤਰਕਾਰ ਦੇ ਉੱਪਰ? ਦੇਖੋ ਬਈ ਉਹ ਐਮਐਲਏ ਸਾਹਿਬ ਖੁਦ ਵੀ ਉਸ ਚੀਜ਼ ਤੇ ਦੱਸ ਚੁੱਕੇ ਹੈ। ਇੱਕ ਢਾਬੇ ਦਾ ਮਾਮਲਾ ਹੈ, ਉੱਥੇ ਧਰਨਾ ਲੱਗਿਆ ਹੋਇਆ, 2 ਧਿਰਾਂ ਦਾ ਮਾਮਲਾ ਹੈ, ਮੀਆਂ ਬੀਵੀ ਦਾ ਡਿਸਪਿਊਟ ਹੈ। ਮੇਰਾ ਕੰਮ ਸਿਰਫ ਇੰਨਾ ਸੀਗਾ ਕਿ ਆਪਾਂ ਦੇਖੋ ਪੱਤਰਕਾਰੀ ਕਰਦੇ ਹਾਂ, ਆਪਣਾ ਫਰਜ਼ ਹੈ ਦੋਨਾਂ ਧਿਰਾਂ ਕੋਲੇ ਜਾਣਾ, ਦੋਨਾਂ ਦਾ ਪੱਖ ਰੱਖਣਾ। ਦੋਨਾਂ ਧਿਰਾਂ ਦਾ ਪੱਖ ਰੱਖਿਆ। ਇੱਕ ਧਿਰ ਨੇ ਜੀ ਐਮਐਲਏ ਤੇ ਕੋਈ ਦੋਸ਼ ਲਾਏ ਨੇ ਤੇ ਉਹਦਾ ਸਪਸ਼ਟੀਕਰਨ ਦੇਣੇ ਉਹਨਾਂ ਦਾ ਫਰਜ਼ ਬਣਦਾ। ਉਹ ਤਾਂ ਇਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਗਗਨ ਮੇਰੇ ਕੋਲੇ ਮੈਨੂੰ ਫੋਨ ਤੇ ਕਿਹਾ ਸੀ ਵੀ ਆਪਣਾ ਪੱਖ ਰੱਖੋ, ਆਪਣਾ ਸਪਸ਼ਟੀਕਰਨ ਦਿਓ, ਪਰ ਉਹ ਤਾਂ ਇਹ ਕਹਿੰਦੇ ਜੀ ਨਹੀਂ ਮੈਂ ਬਾਅਦ 'ਚ ਦੇਖੂੰਗਾ, ਬਾਅਦ 'ਚ ਸੋਚੂੰਗਾ। ਉਸ ਚੀਜ਼ ਦੀ ਖਿੱਚ ਰੱਖੀ ਹੈ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਬਈ ਜਿਵੇਂ ਗੱਲ ਕੀਤੀ ਜਾਵੇ, ਅੱਜ ਡੀਐਸਪੀ ਸਾਹਿਬ ਨੂੰ ਵੀ ਮਿਲੇ ਆ, ਤੁਹਾਡੇ ਨਾਲ ਵੀ ਗਏ ਸੀ, ਉੱਥੇ ਜਾ ਕੇ ਗੱਲਬਾਤ ਵੀ ਹੋਈ। ਡੀਐਸਪੀ ਸਾਹਿਬ ਨੇ ਭਰੋਸਾ ਦਿਵਾਇਆ, ਪਰ ਜੇਕਰ ਜਿਹੜੇ ਐਮਐਲਏ ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਇੱਥੇ ਕਹਿੰਦੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਜਾਂ ਕੁਝ ਹੋਰ ਨਹੀਂ ਲੱਗਿਆ, ਅਜਿਹਾ ਕੁਝ ਉਹ ਕਾਫੀ ਬੋਲੇ ਨੇ। ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਮਿਲੇ ਤੇ ਉੱਦਾਂ ਵੀ ਬੋਲਦੇ ਰਹੇ ਜੀ। ਦੇਖੋ ਬਾਈ ਸਵੇਰ ਤੋਂ ਲੈ ਕੇ ਉਹਨਾਂ ਦੀਆਂ ਸ਼ਾਮ ਤੱਕ ਦੀਆਂ ਸਾਰੀਆਂ ਸਟੇਟਮੈਂਟਾਂ ਦੇਖ ਲਓ। ਪਹਿਲੇ ਚੈਨਲ ਨੂੰ ਕੀ ਕਹਿੰਦੇ ਨੇ, ਇਹ ਸ਼ਾਮ ਤੱਕ ਜਾਂਦੀਆਂ ਨੇ ਉਹਨਾਂ ਦਾ ਰੰਗ ਕੀ ਹੋ ਜਾਂਦਾ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਤਾਂ ਰੰਗ ਬਦਲਦੇ ਆ। ਇਹ ਵੀ ਕਹਿੰਦੇ ਨੇ ਐਮਐਲਏ ਕਹਿੰਦੇ ਗਗਨ ਤਾਂ ਕੋਈ ਪੱਤਰਕਾਰ ਨਹੀਂ ਹੈਗਾ, ਕਹਿੰਦੇ ਉਹ ਤਾਂ ਵੀ ਤੁਰੇ ਫਿਰਦੇ ਨੇ। ਦੇਖੋ 8 ਮਹੀਨੇ ਪਹਿਲੇ ਐਮਐਲਏ ਸਾਹਿਬ ਮੈਨੂੰ ਪੱਤਰਕਾਰ ਵੀ ਮੰਨਦੇ ਸੀ, ਮੇਰੇ ਘਰੇ ਵੀ ਜਾਂਦੇ ਸੀ, ਮੇਰੇ ਪ੍ਰੋਗਰਾਮ ਤੇ ਵੀ ਗਏ। ਤੁਹਾਨੂੰ ਪਤਾ ਨਾ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਗਗਨ ਨਾਲ ਮੇਰਾ ਸਹਿਚਾਰ ਸੀ, ਉਹਦੇ ਮੈਂ ਘਰੇ ਵੀ ਗਿਆ। ਇਹਨਾਂ ਦੇ ਪੇਜ ਦੇ ਉੱਤੇ ਪੋਸਟ ਪਈ ਆ, ਕਹਿੰਦੇ ਵੀ ਛੋਟੇ ਵੀਰ ਗਗਨ ਲਖਾਰੀ ਦੇ ਘਰੇ ਜਾਗਰਣ ਦੀ ਹਾਜ਼ਰੀ ਲਵਾ ਕੇ ਆਏ। ਉਦੋਂ ਪੱਤਰਕਾਰ ਸੀ, ਕੱਲ ਹੀ ਨਹੀਂ ਮੈਂ ਪੱਤਰਕਾਰ ਰਿਹਾ, ਕੱਲ ਹੀ ਪੱਤਰਕਾਰੀ ਦਾ ਮੇਰਾ ਜਿਹਨੇ ਪ੍ਰਸ਼ਨ ਕਰਨਾ। ਬਈ ਕਿਵੇਂ ਦੇਖਦੇ ਹੋ ਇੱਕ ਫਰੀडम ਆਫ ਸਪੀਚ ਦੇ ਉੱਪਰ ਇੱਕ ਹਮਲਾ ਹੋਇਆ, ਜੇਕਰ ਪੱਤਰਕਾਰਾਂ ਦੇ ਉੱਪਰ ਅਜਿਹੇ ਹਮਲੇ ਹੋਏ ਤਾਂ ਫਿਰ ਤੁਹਾਡੇ ਵਰਗਿਆਂ ਦਾ ਕੀ ਬਣੂਗਾ? ਜਿਹੜੀਆਂ ਜਥੇਬੰਦੀਆਂ ਲਈ ਫਿਰਦੇ ਨੇ ਉਹਨਾਂ ਦੇ ਉੱਪਰ ਤਾਂ ਸੌਖਾ ਹੀ ਹੈ ਫਿਰ ਥੱਪੜ ਮਾਰਨਾ।
ਦੇਖੋ ਪਹਿਲੀ ਗੱਲ ਤਾਂ ਨਾ ਭਗਵੰਤ ਮਾਨ ਪੂਰਾ ਮੋਦੀ ਦੀ ਸਟ੍ਰੈਟਜੀ ਦੇ ਕੰਮ ਕਰ ਰਿਹਾ। ਪੂਰੇ ਹਿੰਦੁਸਤਾਨ ਦੇ ਵਿੱਚ ਜ਼ਬਾਨਬੰਦੀ ਹੋਈ, ਮਤਲਬ ਵੀ ਪ੍ਰਧਾਨ ਮੰਤਰੀ ਦਾ ਇੱਕ ਸਟਾਈਲ ਆ ਕਿ ਅੱਜ ਤੱਕ ਵੀ ਉਹਨੇ ਪ੍ਰੈਸ ਕਾਨਫਰੰਸ ਪੱਤਰਕਾਰ ਦੇ ਨੂੰ ਸਵਾਲ ਦਾ ਜਵਾਬ ਦਿੱਤਾ। ਸੇਮ ਡਿਟੋ ਉਸ ਤਰ੍ਹਾਂ ਦਾ ਇੱਕ ਮਾਹੌਲ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਜਾਣਦੇ ਵੀ ਲੁਧਿਆਣੇ ਇੱਕ ਨੋਇਡਾ ਤੋਂ ਚੱਲ ਕੇ ਪੱਤਰਕਾਰ ਆਈ ਸੀ, ਜਰਨਲਿਸਟ ਸੀਗੀ ਇੰਡੀਅਨ ਐਕਸਪ੍ਰੈਸ ਦੀ, ਤਾਂ ਉਹਨਾਂ ਨੇ ਸਿਰਫ ਇਹ ਕਵਰੇਜ ਪ੍ਰੈਸ ਕਵਰੇਜ ਕੀਤੀ ਵੀ ਜਿਹੜੇ ਮੁਹੱਲਾ ਕਲੀਨਿਕ ਬਣੇ ਹੋਏ ਆ ਉਹ ਤੇ ਇੱਕ ਸਟੋਰੀ ਲਾਈ, ਸਿਰਫ ਇਸ ਗੱਲ ਕਰਕੇ ਉਹ ਤੇ ਝੂਠੀ FIR ਦਰਜ ਕਰਕੇ ਇੱਕ ਦਿਨ ਨੂੰ ਥਾਣੇ ਰੱਖਿਆ। ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਵੈਬ ਚੈਨਲ ਆ, ਕਿਸੇ ਦੀ ਰੀਚ ਡਾਊਨ ਕੀਤੀ ਹੈ, ਕਿਸੇ ਦਾ ਚੈਨਲ ਬੰਦ ਕਰਤਾ, ਕਿਸੇ ਨੂੰ ਧਮਕਾਇਆ ਜਾ ਰਿਹਾ, ਤੇ ਕੁਝ ਜਿਹੜੇ ਸੈੱਟ ਹੋ ਗਏ ਆ ਸਰਕਾਰ ਦੇ ਪਾਲੇ 'ਚ ਜਾ ਕੇ ਖੜ ਰਹੇ ਆ, ਉਹਨਾਂ ਨੂੰ ਲਗਾਤਾਰ ਪਰਮਿਸ਼ਨ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਦੱਸਦਾ ਵੀ ਮੋਗੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ ਤੇ, ਸਿਰਫ ਉਹ ਜਾ ਕੇ ਇੱਕ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ ਹੈ। ਇਟ ਮੀਨਸ ਵੀ ਪ੍ਰੈਸ ਨੂੰ ਪੂਰਾ ਮੈਨੇਜ ਕਰਕੇ ਭਗਵੰਤ ਮਾਨ ਚੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕੋਈ ਚੂੰ ਵੀ ਨਾ ਕਰੇ। ਦੇਖੋ ਅਸੀਂ ਕਹਿੰਦੇ ਵੀ ਜਿਹੜਾ MLA MP ਆ ਉਹ ਕੋਈ ਇੰਡੀਵਿਜੂਅਲ ਨਹੀਂ ਰਹਿੰਦਾ ਹੈਗਾ, ਉਹ ਇੱਕ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣ ਜਾਂਦਾ, ਉਹ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ। MLA ਦੀ ਇੱਕ ਪਬਲਿਕ ਲਾਈਫ ਹੁੰਦੀ ਹੈ, ਜੇ ਉਹਦਾ ਕਾਡਰ ਉਹਦੇ ਜਿੰਦਾਬਾਦ ਦੇ ਨਾਰੇ ਲਾਊਗਾ ਤਾਂ ਉਦੋਂ 100 ਗਲਤੀਆਂ ਹੋਣਗੀਆਂ, ਮੁਰਦਾਬਾਦ ਦੇ ਨਾਰੇ ਵੀ ਲੱਗਣਗੇ। ਇਹ ਚਾਹੁੰਦੇ ਆ ਵੀ ਜਿਹੜੀ ਡੈਮੋਕ੍ਰੈਟਿਕ ਸਪੇਸ ਲੋਕਾਂ ਨੇ ਲੜ ਕੇ ਬਣਾਈ ਆ ਪੰਜਾਬ ਦੇ ਵਿੱਚ, ਡੈਮੋਕ੍ਰੈਟਿਕ ਸਪੇਸ ਲਈ ਅਸੀਂ DC ਦਫ਼ਤਰ ਬੈਠਦੇ ਆ, MLA ਦੇ ਧਰਨਾ ਲਾਉਂਦੇ ਆ, ਅਸੀਂ ਪੁਤਲੇ ਸਾੜਦੇ ਆ, ਅਰਥੀਆਂ ਸਾੜਦੇ ਆ। ਮਣੀਪੁਰ 'ਚ ਘਟਨਾ ਵਾਪਰੀ ਆ, ਪੂਰੇ ਪੰਜਾਬ ਦੇ ਵਿੱਚ ਹਾਲੇ ਤੱਕ ਮੋਦੀ ਦੇ ਪੁਤਲੇ ਫੁੱਕ ਰਹੇ ਆ। ਕਿਸਾਨ ਅੰਦੋਲਨ ਦੇ ਵਿੱਚ ਉਹ ਕੀ ਕੁਛ ਨਹੀਂ ਕੀਤਾ ਲੋਕਾਂ ਨੇ ਮੋਦੀ ਦੇ ਨਾਲ, ਉਹਦੇ ਪੁਤਲੇ ਬਣਾ ਕੇ ਛਿੱਤਰ ਤੱਕ ਮਾਰੇ ਉਹਦੇ ਚਿਹਰੇ ਤੇ, ਠੀਕ ਹੈ। ਇੱਥੇ ਹੁੰਦਾ ਇਹ ਪਬਲਿਕ ਲਾਈਫ ਆ ਇੱਕ MLA MP ਦੀ, ਪਰ ਸਿਰਫ ਜੇ ਇਸ ਗੱਲ ਕਰਕੇ ਵੀ ਤੁਹਾਨੂੰ ਕੋਈ ਸਵਾਲ ਵੀ ਕਰੇ ਤੇ ਤੁਸੀਂ ਸਮਾਜ ਨੂੰ ਮੱਧ ਯੁੱਗ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰੋ ਵੀ ਜਦੋਂ ਕਿਸੇ ਨੂੰ ਚੂੰ ਕਰਨ ਦੀ ਆਗਿਆ ਨਹੀਂ ਹੁੰਦੀ ਸੀ, ਦਰਬਾਰੀ ਤਰ੍ਹਾਂ ਦੇ ਪੱਤਰਕਾਰ ਹੁੰਦੇ ਸੀਗੇ, ਇੱਕ ਉਸ ਤਰ੍ਹਾਂ ਦਾ ਟਾਈਪ ਇੱਕ ਸੈਟਅਪ ਬਣਾਉਣਾ ਚਾਹੁੰਦੇ ਆ। ਪਰ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ, ਜਿਹੜੀ ਡੈਮੋਕ੍ਰੈਟਿਕ ਸਪੇਸ ਅਸੀਂ ਲੜ ਕੇ ਬਣਾਈ ਹੋਈ ਹੈ, ਜੇ ਇਹਨੂੰ ਕੋਈ ਖੋਹਣ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਅਸੀਂ ਖੜੇ ਆ ਪੰਜਾਬ ਦੇ ਪੱਤਰਕਾਰ ਭਾਈਚਾਰੇ ਤੇ, ਜਿਹੜੇ ਕਿਸਾਨ ਅੰਦੋਲਨ 'ਚ ਲੋਕਾਂ ਦੇ ਨਾਲ ਖੜੇ ਆ, ਖਾਸ ਕਰਕੇ ਵੈਬ ਚੈਨਲ। ਜੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਸਾਡੀਆਂ ਸੰਘਰਸ਼ੀ ਜਥੇਬੰਦੀਆਂ ਨਾਲ ਖੜੀਆਂ। ਇਸ ਤਰ੍ਹਾਂ ਦੇ ਹਮਲੇ 'ਚ ਸਭ ਤੋਂ ਪਹਿਲਾਂ ਅਸੀਂ ਡਟਾਂਗੇ ਤੇ ਡਟ ਕੇ ਜਵਾਬ ਦੇਵਾਂਗੇ। ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਅਸੀਂ ਲੋਕਾਂ ਦੇ ਨਾਲ ਆ, ਪਰ ਪੱਤਰਕਾਰਾਂ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ, ਪਰਚੇ ਵੀ ਪਏ ਨੇ। ਬੇਸ਼ੱਕ ਉਹ ਡਿਬਰੂਗੜ੍ਹ ਦੀ ਗੱਲ ਕਰ ਲਈ, ਅੰਮ੍ਰਿਤਪਾਲ ਹੋਰਾਂ ਦੀ ਗੱਲ ਕਰ ਲਈ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈ, ਪੱਤਰਕਾਰਾਂ ਦੇ ਪੇਜ ਜਿਹੜੇ ਤੁਸੀਂ ਗੱਲ ਕਰੀਏ ਕਿ ਬੰਦ ਕਰ ਦਿੱਤੇ ਗਏ ਨੇ। ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਤਾਂ ਇੱਕ ਸਾਹਮਣੇ ਗਗਨ ਲਿਖਾਰੀ ਦੀ ਆਵਾਜ਼ ਉੱਠੀ ਆ, ਜੇਕਰ ਇਹ ਵੀ ਚੁੱਪ ਕਰਕੇ ਘਰੇ ਬੈਠ ਜਾਂਦੇ ਸ਼ਾਇਦ ਇਹ ਨਾ ਹੁੰਦਾ। ਬਿਲਕੁਲ, ਅਸੀਂ ਤਾਂ ਚਾਹੁੰਦੇ ਹਾਂ ਜਿਵੇਂ ਗਗਨ ਨੇ ਆਵਾਜ਼ ਬੁਲੰਦ ਕੀਤੀ ਆ, ਅਸੀਂ ਤਾਂ ਹੀ ਨਾਲ ਖੜੇ ਆ ਕਿ ਜਿਸ ਤਰ੍ਹਾਂ ਦਾ ਇੱਕ ਮਾਹੌਲ ਐਗਜ਼ਾਮਪਲ ਫਿੱਟ ਕਰਨੀ ਚਾਹੁੰਦੇ ਆ ਵੀ ਕੋਈ ਘਰੋਂ ਨਾ ਬਾਹਰ ਨਿਕਲੇ, ਅਸੀਂ ਇਹਨੂੰ ਨਹੀਂ ਬਣ ਦੇਣਾ ਚਾਹੁੰਦੇ। ਅਸੀਂ ਇਸ ਕਰਕੇ ਗਗਨ ਨਾਲ ਖੜੇ ਆ ਕਿ ਅੱਜ ਗਗਨ ਨਾਲ ਵਾਪਰੀ ਆ, ਕੱਲ੍ਹ ਨੂੰ ਹੋਰ ਵੀ ਕਿਸੇ ਨਾਲ ਵਾਪਰਨੀ ਆ, ਤੇ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੀ ਆ ਸਰਕਾਰ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ ਗਾ। ਅਸੀਂ ਨਾਲ ਇਹ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੇ ਆ ਕਿ ਇੱਥੇ ਜੇ ਭਾਰਤ ਦਾ ਸੰਵਿਧਾਨ ਫਰੀडम ਆਫ ਸਪੀਚ ਦੀ ਗੱਲ ਕਰਦਾ, ਸਾਰਿਆਂ ਨੂੰ ਬੋਲਣ ਦਾ ਅਧਿਕਾਰ ਆ, ਤਾਂ ਅਸੀਂ ਫਿਰ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਸ ਗੱਲ ਵਾਸਤੇ, ਬੋਲਣ ਦੇ ਅਧਿਕਾਰ ਵਾਸਤੇ ਲੜਾਂਗੇ, ਖੜਾਂਗੇ, ਸੰਘਰਸ਼ ਕਰਾਂਗੇ। ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਬਾਈ ਗਗਨ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਦੇਖਦੇ ਹਾਂ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, MLA ਤੋਂ ਉੱਪਰ ਦੇ ਨੇ, ਉਹ ਕੀ ਗੱਲ ਕਰਦੇ ਨੇ, ਕੀ ਗੱਲ ਕਰਕੇ MLA ਨੂੰ ਬੋਲਦੇ ਨੇ ਜਾਂ ਫਿਰ ਦੁਬਾਰਾ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਦਿਓ ਜੀ ਇਜਾਜ਼ਤ। ਧੰਨਵਾਦ। ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, MLA ਦਾ ਪੰਗਾ ਪਿਆ, ਪਰ MLA ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋਇਆ। ਦਫ਼ਤਰ ਬੁਲਾਇਆ ਗਿਆ ਕਿ MLA ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ PA ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, MLA ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਉਹ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ MLA ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਪਹਿਲਾਂ ਉਹਨਾਂ ਦੇ PA ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ CCTV ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ, ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਾ। ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ।
ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ। ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ। ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬਾਘਾ ਪੁਰਾਣਾ ਦੇ ਵਿੱਚ ਮੌਜੂਦ ਹਾਂ। ਸਰਕਾਰ ਬਣੀ, ਸਰਕਾਰ ਨੇ ਕਿਹਾ ਕਿ ਬਦਲਾਅ ਲਿਆਵਾਂਗੇ, ਪਰ ਬਦਲਾਅ ਕਿਹੋ ਜਾਊਗਾ ਉਹ ਸਰਕਾਰ ਵੀ ਦੇਖ ਰਹੀ ਆ ਤੇ ਨੌਜਵਾਨ ਵੀ ਦੇਖ ਰਹੇ ਨੇ ਤੇ ਲੋਕ ਵੀ ਦੇਖ ਰਹੇ ਨੇ। ਸਾਡੇ ਨਾਲ ਗਗਨ ਲਖਾਰੀ ਮੌਜੂਦ ਆ। ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਬਹੁਤ ਬਹੁਤ ਸਵਾਗਤ ਆ ਪਹਿਲਾਂ। ਧੰਨਵਾਦ ਬਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ ਬਈ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ। ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾਅ ਲਿਆਵਾਂਗੇ। ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਝ ਹੋ ਗਿਆ ਬਈ। ਸਰਕਾਰ ਦਾ ਦੇਖਣਾ ਤੁਸੀਂ ਚੱਲ ਪਓ ਵੀ ਇਹ ਇਧਰੋਂ ਜਗਰਾਉਂ ਤੋਂ ਸ਼ੁਰੂ ਹੋਇਆ, ਕੋਠੀ ਵਾਲਾ ਮਾਮਲਾ, ਮੋਗੇ ਆ ਗਏ ਅਸੀਂ ਵਾਲਾ ਮਾਮਲਾ, ਬਾਘੇ ਪੁਰਾਣੇ ਮੇਰੇ ਨਾਲ ਹੋ ਗਈ। ਅਮੋਲਕ ਸਿੰਘ ਜੇਤੋ ਹੈਗੇ ਇੱਧਰ ਗਾਂ ਜੰਗ ਦੇ, ਉਹਨਾਂ ਨੇ ਵੀ ਇੱਕ ਜਿਹੜੇ ਪੁਲਿਸ ਵਾਲੇ ਦੇ ਨਾਲ ਚੰਡੀਗੜ੍ਹ ਜਿਹੜੀ ਜੋ ਕੁਝ ਵੀ ਕੀਤਾ, ਕਾਨੂੰਨ ਵਿਵਸਥਾ ਇਹਨਾਂ ਤੋਂ ਸਾਂਭੀ ਨਹੀਂ ਜਾ ਰਹੀ, ਖੁਦ ਗੁੰਡਾਗਰਦੀ ਤੇ ਆਏ ਹੋਏ ਆ। ਇਸ ਤੋਂ ਵੱਡਾ ਜਿਹੜਾ ਸਰਕਾਰ ਦਾ ਤੁਸੀਂ ਆਪ ਪੱਖ ਦੇਖ ਨਹੀਂ ਸਕਦੇ ਜੀ, ਕਿਹੜੇ ਪਾਸੇ ਨੂੰ ਖੁਦ ਤੁਰੇ। ਬਈ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਾਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ ਗਏ, ਤੁਹਾਡੇ ਨਾਲ ਹੱਥੋਂ-ਪਾਈ ਹੋਈ, ਤੁਹਾਡੇ ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸਾਡੇ ਲਪੇੜੇ ਮਾਰੇ ਗਏ ਆ। ਜੇ ਪੂਰੀ ਗੱਲਬਾਤ ਕੀ ਸੀਗੀ ਜਿਹੜੀ ਕਿ ਤੁਸੀਂ ਇਸ ਮਕਾਮ ਤੱਕ ਪਹੁੰਚ ਗਈ ਇਹ ਗੱਲਬਾਤ ਕਿ ਥੱਪੜ ਮਾਰਨੇ ਪੈ ਗਏ ਇੱਕ ਐਮਐਲਏ ਨੂੰ ਇੱਕ ਪੱਤਰਕਾਰ ਦੇ ਉੱਪਰ? ਦੇਖੋ ਬਈ, ਉਹ ਐਮਐਲਏ ਸਾਹਿਬ ਖੁਦ ਵੀ ਉਸ ਚੀਜ਼ ਤੇ ਦੱਸ ਚੁੱਕੇ ਹੈ। ਇੱਕ ਢਾਬੇ ਦਾ ਮਾਮਲਾ ਹੈ, ਉੱਥੇ ਧਰਨਾ ਲੱਗਿਆ ਹੋਇਆ, 2 ਧਿਰਾਂ ਦਾ ਮਾਮਲਾ ਹੈ, ਮੀਆਂ ਬੀਵੀ ਦਾ ਡਿਸਪਿਊਟ ਹੈ। ਮੇਰਾ ਕੰਮ ਸਿਰਫ ਇੰਨਾ ਸੀਗਾ ਕਿ ਆਪਾਂ ਦੇਖੋ ਪੱਤਰਕਾਰੀ ਕਰਦੇ ਹਾਂ, ਆਪਣਾ ਫਰਜ਼ ਹੈ ਦੋਨਾਂ ਧਿਰਾਂ ਕੋਲੇ ਜਾਣਾ, ਦੋਨਾਂ ਦਾ ਪੱਖ ਰੱਖਣਾ। ਦੋਨਾਂ ਧਿਰਾਂ ਦਾ ਪੱਖ ਰੱਖਿਆ। ਇੱਕ ਧਿਰ ਨੇ ਜੇ ਐਮਐਲਏ ਤੇ ਕੋਈ ਦੋਸ਼ ਲਾਏ ਨੇ ਤੇ ਉਹਦਾ ਸਪਸ਼ਟੀਕਰਨ ਦੇਣੇ ਉਹਨਾਂ ਦਾ ਫਰਜ਼ ਬਣਦਾ। ਉਹ ਤਾਂ ਇਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਵੀ ਗਗਨ ਮੇਰੇ ਕੋਲੇ ਮੈਨੂੰ ਫੋਨ ਤੇ ਕਿਹਾ ਸੀ ਵੀ ਆਪਣਾ ਪੱਖ ਰੱਖੋ, ਆਪਣਾ ਸਪਸ਼ਟੀਕਰਨ ਦਿਓ, ਪਰ ਉਹ ਤਾਂ ਇਹ ਕਹਿੰਦੇ ਜੀ ਨਹੀਂ ਮੈਂ ਬਾਅਦ 'ਚ ਦੇਖੂੰਗਾ, ਬਾਅਦ 'ਚ ਸੋਚੂੰਗਾ। ਉਸ ਚੀਜ਼ ਦੀ ਖਿੱਚ ਰੱਖੀ ਹੈ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਉਹ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਵੀ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਬਈ ਜਿਵੇਂ ਗੱਲ ਕੀਤੀ ਜਾਵੇ, ਅੱਜ ਡੀਐਸਪੀ ਸਾਹਿਬ ਨੂੰ ਵੀ ਮਿਲੇ ਆ, ਤੁਹਾਡੇ ਨਾਲ ਵੀ ਗਏ ਸੀ, ਉੱਥੇ ਜਾ ਕੇ ਗੱਲਬਾਤ ਵੀ ਹੋਈ। ਡੀਐਸਪੀ ਸਾਹਿਬ ਨੇ ਭਰੋਸਾ ਦਿਵਾਇਆ, ਪਰ ਜੇਕਰ ਜਿਹੜੇ ਐਮਐਲਏ ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਅੱਗੇ ਕੋਈ ਸੀਸੀਟੀਵੀ ਕੈਮਰੇ ਨਹੀਂ ਲੱਗੇ ਜਾਂ ਕੁਝ ਹੋਰ ਨਹੀਂ ਲੱਗਿਆ, ਅਜਿਹਾ ਕੁਝ ਉਹ ਕਾਫੀ ਬੋਲੇ ਨੇ। ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੋਲੇ ਤੇ ਉੱਦਾਂ ਵੀ ਬੋਲਦੇ ਰਹੇ ਜੀ। ਦੇਖੋ ਬਾਈ, ਸਵੇਰ ਤੋਂ ਲੈ ਕੇ ਉਹਨਾਂ ਦੀਆਂ ਸ਼ਾਮ ਤੱਕ ਦੀਆਂ ਸਾਰੀਆਂ ਸਟੇਟਮੈਂਟਾਂ ਦੇਖ ਲਓ। ਪਹਿਲੇ ਚੈਨਲ ਨੂੰ ਕੀ ਕਹਿੰਦੇ ਨੇ, ਸ਼ਾਮ ਤੱਕ ਜਾਂਦੀਆਂ ਨੇ ਉਹਨਾਂ ਦਾ ਰੰਗ ਕੀ ਹੋ ਜਾਂਦਾ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ, ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਤਾਂ ਰੰਗ ਬਦਲਦੇ ਆ। ਇਹ ਵੀ ਕਹਿੰਦੇ ਨੇ ਐਮਐਲਏ, ਕਹਿੰਦੇ ਗਗਨ ਤਾਂ ਕੋਈ ਪੱਤਰਕਾਰ ਨਹੀਂ ਹੈਗਾ, ਕਹਿੰਦੇ ਉਹ ਤਾਂ ਵੀ ਤੁਰੇ ਫਿਰਦੇ ਨੇ। ਦੇਖੋ 8 ਮਹੀਨੇ ਪਹਿਲੇ ਐਮਐਲਏ ਸਾਹਿਬ ਮੈਨੂੰ ਪੱਤਰਕਾਰ ਵੀ ਮੰਨਦੇ ਸੀ, ਮੇਰੇ ਘਰੇ ਵੀ ਜਾਂਦੇ ਸੀ, ਮੇਰੇ ਪ੍ਰੋਗਰਾਮ ਤੇ ਵੀ ਗਏ। ਤੁਹਾਨੂੰ ਪਤਾ ਨਾ ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਗਗਨ ਨਾਲ ਮੇਰਾ ਸਹਿਚਾਰ ਸੀ, ਉਹਦੇ ਮੈਂ ਘਰੇ ਵੀ ਗਿਆ। ਇਹਨਾਂ ਦੇ ਪੇਜ ਦੇ ਉੱਤੇ ਪੋਸਟ ਪਈ ਆ, ਕਹਿੰਦੇ ਵੀ ਛੋਟੇ ਵੀਰ ਗਗਨ ਲਖਾਰੀ ਦੇ ਘਰੇ ਜਾਗਰਣ ਦੀ ਹਾਜ਼ਰੀ ਲਵਾ ਕੇ ਆਇਆ। ਉਦੋਂ ਪੱਤਰਕਾਰ ਸੀ, ਕੱਲ ਹੀ ਨਹੀਂ ਮੈਂ ਪੱਤਰਕਾਰ ਰਿਹਾ, ਕੱਲ ਹੀ ਪੱਤਰਕਾਰੀ ਦਾ ਮੇਰਾ ਜਿਹਨੇ ਪ੍ਰਸ਼ਨ ਕਰਨਾ। ਬਈ ਕਿਵੇਂ ਦੇਖਦੇ ਹੋ ਇੱਕ ਫਰੀडम ਆਫ ਸਪੀਚ ਦੇ ਉੱਪਰ ਇੱਕ ਹਮਲਾ ਹੋਇਆ? ਜੇਕਰ ਪੱਤਰਕਾਰਾਂ ਦੇ ਉੱਪਰ ਅਜਿਹੇ ਹਮਲੇ ਹੋਏ ਤਾਂ ਫਿਰ ਤੁਹਾਡੇ ਵਰਗਿਆਂ ਦਾ ਕੀ ਬਣੂਗਾ? ਜਿਹੜੀਆਂ ਜਥੇਬੰਦੀਆਂ ਲਈ ਫਿਰਦੇ ਨੇ ਉਹਨਾਂ ਦੇ ਉੱਪਰ ਤਾਂ ਸੌਖਾ ਹੀ ਆ ਫਿਰ ਥੱਪੜ ਮਾਰਨਾ। ਦੇਖੋ ਪਹਿਲੀ ਗੱਲ ਤਾਂ ਨਾ ਭਗਵੰਤ ਮਾਨ ਪੂਰਾ ਮੋਦੀ ਦੀ ਸਟ੍ਰੈਟਜੀ ਦੇ ਕੰਮ ਕਰਦੇ ਆ। ਪੂਰੇ ਹਿੰਦੁਸਤਾਨ ਦੇ ਵਿੱਚ ਜ਼ਬਾਨਬੰਦੀ ਹੋਈ, ਮਤਲਬ ਵੀ ਪ੍ਰਧਾਨ ਮੰਤਰੀ ਦਾ ਇੱਕ ਸਟਾਈਲ ਆ ਕਿ ਅੱਜ ਤੱਕ ਵੀ ਉਹਨੇ ਪ੍ਰੈਸ ਕਾਨਫਰੰਸ ਵਿੱਚ ਪੱਤਰਕਾਰ ਦੇ ਸਵਾਲ ਦਾ ਜਵਾਬ ਦਿੱਤਾ। ਸੇਮ ਡਿਟੋ ਉਸ ਤਰ੍ਹਾਂ ਦਾ ਇੱਕ ਮਾਹੌਲ ਪੰਜਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਆਪਾਂ ਜਾਣਦੇ ਵੀ ਲੁਧਿਆਣੇ ਇੱਕ ਨੋਇਡਾ ਤੋਂ ਚੱਲ ਕੇ ਪੱਤਰਕਾਰ ਆਈ ਸੀ, ਜਰਨਲਿਸਟ ਸੀਗੀ ਇੰਡੀਅਨ ਐਕਸਪ੍ਰੈਸ ਦੀ, ਤਾਂ ਉਹਨਾਂ ਨੇ ਸਿਰਫ ਇਹ ਕਵਰੇਜ ਪ੍ਰੈਸ ਕਵਰੇਜ ਕੀਤੀ ਵੀ ਜਿਹੜੇ ਮੁਹੱਲਾ ਕਲੀਨਿਕ ਬਣੇ ਹੋਏ ਆ ਉਹ ਤੇ ਇੱਕ ਸਟੋਰੀ ਲਾਈ, ਸਿਰਫ ਇਸ ਗੱਲ ਕਰਕੇ ਉਹ ਤੇ ਝੂਠੀ FIR ਦਰਜ ਕਰਕੇ ਇੱਕ ਦਿਨ ਨੂੰ ਥਾਣੇ ਰੱਖਿਆ। ਉਸ ਤੋਂ ਬਾਅਦ ਪੰਜਾਬ ਦੇ ਜਿੰਨੇ ਵੈਬ ਚੈਨਲ ਆ, ਕਿਸੇ ਦੀ ਰੀਚ ਡਾਊਨ ਕੀਤੀ ਹੈ, ਕਿਸੇ ਦਾ ਚੈਨਲ ਬੰਦ ਕਰਤਾ, ਕਿਸੇ ਨੂੰ ਧਮਕਾਇਆ ਜਾ ਰਿਹਾ, ਤੇ ਕੁਝ ਜਿਹੜੇ ਸੈੱਟ ਹੋ ਗਏ ਆ ਸਰਕਾਰ ਦੇ ਪਾਲੇ 'ਚ ਜਾ ਕੇ ਖੜ ਰਹੇ ਆ, ਉਹਨਾਂ ਨੂੰ ਲਗਾਤਾਰ ਪਰਮਿਸ਼ਨ ਦਿੱਤੀ ਜਾ ਰਹੀ ਹੈ। ਮੈਂ ਤੁਹਾਨੂੰ ਦੱਸਦਾ ਵੀ ਮੋਗੇ ਸਿਵਲ ਹਸਪੀਟਲ ਦੇ ਵਿੱਚ ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ। ਮੈਂ ਉਹਨਾਂ ਦਾ ਨਾਮ ਨਹੀਂ ਲਵਾਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ ਦੀ। ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ ਹੈ। ਇਟ ਮੀਨਸ ਵੀ ਪ੍ਰੈਸ ਨੂੰ ਪੂਰਾ ਮੈਨੇਜ ਕਰਕੇ ਭਗਵੰਤ ਮਾਨ ਚੱਲਣ ਦੀ ਕੋਸ਼ਿਸ਼ ਕਰ ਰਿਹਾ ਤੇ ਇਹ ਮਾਹੌਲ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਵੀ ਕੋਈ ਚੂੰ ਵੀ ਨਾ ਕਰੇ। ਦੇਖੋ ਅਸੀਂ ਕਹਿੰਦੇ ਵੀ ਜਿਹੜਾ MLA MP ਆ ਉਹ ਕੋਈ ਇੰਡੀਵਿਜੂਅਲ ਨਹੀਂ ਰਹਿੰਦਾ ਹੈਗਾ,
ਉਹ ਇੱਕ ਲੋਕਾਂ ਦਾ ਰਿਪਰੈਜ਼ੈਂਟੇਟਿਵ ਬਣ ਜਾਂਦਾ, ਉਹ ਪਬਲਿਕ ਡੋਮੇਨ ਦੇ ਵਿੱਚ ਆ ਜਾਂਦਾ। ਐਮਐਲਏ ਦੀ ਇੱਕ ਪਬਲਿਕ ਲਾਈਫ ਹੁੰਦੀ ਹੈ, ਜੇ ਉਹਦਾ ਕਾਡਰ ਉਹਦੇ ਜਿੰਦਾਬਾਦ ਦੇ ਨਾਰੇ ਲਾਊਗਾ ਤਾਂ ਉਦੋਂ 100 ਗਲਤੀਆਂ ਹੋਣਗੀਆਂ, ਮੁਰਦਾਬਾਦ ਦੇ ਨਾਰੇ ਵੀ ਲੱਗਣਗੇ। ਇਹ ਚਾਹੁੰਦੇ ਆ ਵੀ ਜਿਹੜੀ ਡੈਮੋਕ੍ਰੈਟਿਕ ਸਪੇਸ ਲੋਕਾਂ ਨੇ ਲੜ ਕੇ ਬਣਾਈ ਆ ਪੰਜਾਬ ਦੇ ਵਿੱਚ, ਡੈਮੋਕ੍ਰੈਟਿਕ ਸਪੇਸ ਲਈ ਅਸੀਂ ਡੀਸੀ ਦਫ਼ਤਰ ਬੈਠਦੇ ਆ, ਐਮਐਲਏ ਦੇ ਧਰਨਾ ਲਾਉਂਦੇ ਆ, ਅਸੀਂ ਪੁਤਲੇ ਸਾੜਦੇ ਆ, ਅਰਥੀਆਂ ਸਾੜਦੇ ਆ। ਮਣੀਪੁਰ 'ਚ ਘਟਨਾ ਵਾਪਰੀ ਆ, ਪੂਰੇ ਪੰਜਾਬ ਦੇ ਵਿੱਚ ਹਾਲੇ ਤੱਕ ਮੋਦੀ ਦੇ ਪੁਤਲੇ ਫੁੱਕ ਰਹੇ ਆ। ਕਿਸਾਨ ਅੰਦੋਲਨ ਦੇ ਵਿੱਚ ਉਹ ਕੀ ਕੁਛ ਨਹੀਂ ਕੀਤਾ ਲੋਕਾਂ ਨੇ ਮੋਦੀ ਦੇ ਨਾਲ, ਉਹਦੇ ਪੁਤਲੇ ਬਣਾ ਕੇ ਛਿੱਤਰ ਤੱਕ ਮਾਰੇ ਉਹਦੇ ਚਿਹਰੇ ਤੇ। ਠੀਕ ਹੈ, ਇੱਥੇ ਹੁੰਦਾ ਇਹ ਪਬਲਿਕ ਲਾਈਫ ਆ ਇੱਕ ਐਮਐਲਏ ਐਮਪੀ ਦੀ। ਪਰ ਸਿਰਫ ਜੇ ਇਸ ਗੱਲ ਕਰਕੇ ਵੀ ਤੁਹਾਨੂੰ ਕੋਈ ਸਵਾਲ ਵੀ ਕਰੇ ਤੇ ਤੁਸੀਂ ਸਮਾਜ ਨੂੰ ਮੱਧ ਯੁੱਗ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰੋ ਵੀ ਜਦੋਂ ਕਿਸੇ ਨੂੰ ਚੂੰ ਕਰਨ ਦੀ ਆਗਿਆ ਨਹੀਂ ਹੁੰਦੀ ਸੀ, ਦਰਬਾਰੀ ਤਰ੍ਹਾਂ ਦੇ ਪੱਤਰਕਾਰ ਹੁੰਦੇ ਸੀਗੇ, ਇੱਕ ਉਸ ਤਰ੍ਹਾਂ ਦਾ ਟਾਈਪ ਇੱਕ ਸੈਟਅਪ ਬਣਾਉਣਾ ਚਾਹੁੰਦੇ ਆ। ਪਰ ਪੰਜਾਬ ਦੇ ਲੋਕਾਂ ਦਾ ਇਤਿਹਾਸ ਆ, ਜਿਹੜੀ ਡੈਮੋਕ੍ਰੈਟਿਕ ਸਪੇਸ ਅਸੀਂ ਲੜ ਕੇ ਬਣਾਈ ਹੋਈ ਹੈ, ਜੇ ਇਹਨੂੰ ਕੋਈ ਖੋਹਣ ਦੀ ਕੋਸ਼ਿਸ਼ ਕਰੂਗਾ ਤਾਂ ਫਿਰ ਅਸੀਂ ਖੜੇ ਆ ਪੰਜਾਬ ਦੇ ਪੱਤਰਕਾਰ ਭਾਈਚਾਰੇ ਤੇ, ਜਿਹੜੇ ਕਿਸਾਨ ਅੰਦੋਲਨ 'ਚ ਲੋਕਾਂ ਦੇ ਨਾਲ ਖੜੇ ਆ, ਖਾਸ ਕਰਕੇ ਵੈਬ ਚੈਨਲ। ਜੇ ਉਹਨਾਂ ਦੇ ਕਿਸੇ ਵੀ ਤਰ੍ਹਾਂ ਦਾ ਹਮਲਾ ਹੁੰਦਾ ਤਾਂ ਸਾਡੀਆਂ ਸੰਘਰਸ਼ੀ ਜਥੇਬੰਦੀਆਂ ਨਾਲ ਖੜੀਆਂ। ਇਸ ਤਰ੍ਹਾਂ ਦੇ ਹਮਲੇ 'ਚ ਸਭ ਤੋਂ ਪਹਿਲਾਂ ਅਸੀਂ ਡਟਾਂਗੇ ਤੇ ਡਟ ਕੇ ਜਵਾਬ ਦੇਵਾਂਗੇ। ਪੰਜਾਬ ਸਰਕਾਰ ਕਹਿੰਦੀ ਆ ਕਿ ਅਸੀਂ ਲੋਕਾਂ ਦੀ ਗੱਲ ਕਰਦੇ ਹਾਂ, ਅਸੀਂ ਲੋਕਾਂ ਦੇ ਨਾਲ ਆ, ਪਰ ਪੱਤਰਕਾਰਾਂ ਦੇ ਉੱਪਰ ਵੱਡੇ ਹਮਲੇ ਹੋਏ ਨੇ ਪਿਛਲੇ ਦਿਨਾਂ ਦੇ ਦੌਰਾਨ, ਪਰਚੇ ਵੀ ਪਏ ਨੇ। ਬੇਸ਼ੱਕ ਉਹ ਡਿਬਰੂਗੜ੍ਹ ਦੀ ਗੱਲ ਕਰ ਲਈ, ਅੰਮ੍ਰਿਤਪਾਲ ਹੋਰਾਂ ਦੀ ਗੱਲ ਕਰ ਲਈ, ਬੇਸ਼ੱਕ ਉਸ ਤੋਂ ਬਾਅਦ ਦੀ ਗੱਲ ਕਰ ਲਈ, ਪੱਤਰਕਾਰਾਂ ਦੇ ਪੇਜ ਜਿਹੜੇ ਤੁਸੀਂ ਗੱਲ ਕਰੀਏ ਕਿ ਬੰਦ ਕਰ ਦਿੱਤੇ ਗਏ ਨੇ। ਪੱਤਰਕਾਰਾਂ ਨੂੰ ਨਿੱਜੀ ਤੌਰ ਤੇ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਗਈਆਂ। ਇਹ ਤਾਂ ਇੱਕ ਸਾਹਮਣੇ ਗਗਨ ਲਿਖਾਰੀ ਦੀ ਆਵਾਜ਼ ਉੱਠੀ ਆ, ਜੇਕਰ ਇਹ ਵੀ ਚੁੱਪ ਕਰਕੇ ਘਰੇ ਬੈਠ ਜਾਂਦੇ ਸ਼ਾਇਦ ਇਹ ਨਾ ਹੁੰਦਾ। ਬਿਲਕੁਲ, ਅਸੀਂ ਤਾਂ ਚਾਹੁੰਦੇ ਹਾਂ ਜਿਵੇਂ ਗਗਨ ਨੇ ਆਵਾਜ਼ ਬੁਲੰਦ ਕੀਤੀ ਆ, ਅਸੀਂ ਤਾਂ ਹੀ ਨਾਲ ਖੜੇ ਆ ਕਿ ਜਿਸ ਤਰ੍ਹਾਂ ਦਾ ਇੱਕ ਮਾਹੌਲ ਐਗਜ਼ਾਮਪਲ ਫਿੱਟ ਕਰਨੀ ਚਾਹੁੰਦੇ ਆ ਵੀ ਕੋਈ ਘਰੋਂ ਨਾ ਬਾਹਰ ਨਿਕਲੇ, ਅਸੀਂ ਇਹਨੂੰ ਨਹੀਂ ਬਣ ਦੇਣਾ ਚਾਹੁੰਦੇ। ਅਸੀਂ ਇਸ ਕਰਕੇ ਗਗਨ ਨਾਲ ਖੜੇ ਆ ਕਿ ਅੱਜ ਗਗਨ ਨਾਲ ਵਾਪਰੀ ਹੈ, ਕੱਲ੍ਹ ਨੂੰ ਹੋਰ ਵੀ ਕਿਸੇ ਨਾਲ ਵਾਪਰਨੀ ਆ, ਤੇ ਨਾਲ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੀ ਹੈ ਸਰਕਾਰ ਕਿ ਕਿਸੇ ਨੂੰ ਬੋਲਣ ਨਹੀਂ ਦੇਣਾ। ਅਸੀਂ ਨਾਲ ਇਹ ਐਗਜ਼ਾਮਪਲ ਫਿੱਟ ਕਰਨਾ ਚਾਹੁੰਦੇ ਆ ਕਿ ਇੱਥੇ ਜੇ ਭਾਰਤ ਦਾ ਸੰਵਿਧਾਨ ਫਰੀडम ਆਫ ਸਪੀਚ ਦੀ ਗੱਲ ਕਰਦਾ, ਸਾਰਿਆਂ ਨੂੰ ਬੋਲਣ ਦਾ ਅਧਿਕਾਰ ਆ, ਤਾਂ ਅਸੀਂ ਫਿਰ ਜਿੱਥੋਂ ਤੱਕ ਜਾਣਾ ਪਿਆ ਅਸੀਂ ਇਸ ਗੱਲ ਵਾਸਤੇ, ਬੋਲਣ ਦੇ ਅਧਿਕਾਰ ਵਾਸਤੇ ਲੜਾਂਗੇ, ਖੜਾਂਗੇ, ਸੰਘਰਸ਼ ਕਰਾਂਗੇ। ਸਰਕਾਰ ਦੇ ਇਹਨਾਂ ਮਨਸੂਬਿਆਂ ਨੂੰ ਅਸੀਂ ਸਫਲ ਨਹੀਂ ਹੋਣ ਦੇਵਾਂਗੇ। ਜੀ ਬਹੁਤ ਬਹੁਤ ਧੰਨਵਾਦ। ਤਾਂ ਅਸੀਂ ਇਸ ਵਕਤ ਬਾਈ ਗਗਨ ਦੇ ਨਾਲ ਗੱਲਬਾਤ ਕਰ ਰਹੇ ਸੀ, ਤਾਂ ਦੇਖਦੇ ਹਾਂ ਕਿ ਸਰਕਾਰ ਦੇ ਜਿਹੜੇ ਨੁਮਾਇੰਦੇ ਨੇ, ਐਮਐਲਏ ਤੋਂ ਉੱਪਰ ਦੇ ਨੇ, ਉਹ ਕੀ ਗੱਲ ਕਰਦੇ ਨੇ, ਕੀ ਗੱਲ ਕਰਕੇ ਐਮਐਲਏ ਨੂੰ ਬੋਲਦੇ ਨੇ ਜਾਂ ਫਿਰ ਦੁਬਾਰਾ ਅਜਿਹੀਆਂ ਘਟਨਾਵਾਂ ਤੇ ਰੋਕ ਲਾਉਂਦੇ ਨੇ। ਤਾਂ ਤੁਸੀਂ ਜੁੜੇ ਰਹਿਣਾ ਇੰਡੋਜ਼ ਟੀਵੀ ਦੇ ਨਾਲ, ਮੇਰੇ ਸਹਿਯੋਗੀ ਸਾਥੀ ਸੁੱਖੀ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਛ ਹੋਇਆ। ਦਫ਼ਤਰ ਬੁਲਾਇਆ ਗਿਆ ਕਿ ਐਮਐਲਏ ਦਾ ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ, ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ ਪੀਏ ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, ਐਮਐਲਏ ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਉਹ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ ਐਮਐਲਏ ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ, ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਪਹਿਲਾਂ ਉਹਨਾਂ ਦੇ ਪੀਏ ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ ਸੀਸੀਟੀਵੀ ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ, ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲੈ। ਜਿਹੜਾ ਉਹ ਏਸੀਆਂ ਦਾ ਰੌਲਾ ਪਿਆ ਹੋਇਆ, ਕਰਪਸ਼ਨ ਦਾ ਰੌਲਾ ਚੱਲ ਰਿਹਾ, ਉਹ ਤੇ 4 ਡਾਕਟਰਾਂ ਦੀ ਟੀਮ ਬਣੀ ਹੋਈ ਹੈ। ਉਹਨਾਂ 4 ਡਾਕਟਰਾਂ ਕੋਲੇ ਸਿਰਫ 3 ਚੈਨਲਾਂ ਦੇ ਪੱਤਰਕਾਰਾਂ ਨੂੰ ਜਾਣ ਦੀ ਆਗਿਆ, ਮੈਂ ਉਹਨਾਂ ਦਾ ਨਾਮ ਨਹੀਂ ਲਊਂਗਾ, ਉਹ ਉੱਪਰੋਂ ਸੈਟਿੰਗ ਹੋਈ ਹੋਈ ਹੈ ਭਗਵੰਤ ਮਾਨ ਲੈਵਲ। ਸਿਰਫ ਉਹ ਜਾ ਕੇ ਇੰਟਰਵਿਊ ਕਰ ਸਕਦਾ, ਤੁਹਾਡੇ ਵਰਗਾ ਕੋਈ ਪੱਤਰਕਾਰ ਨਹੀਂ ਜਾ ਸਕਦਾ। ਸਤਿ ਸ਼੍ਰੀ ਅਕਾਲ ਜੀ, ਇੰਡੋਜ਼ ਟੀਵੀ ਦੇ ਨਾਲ ਤੁਸੀਂ ਜੁੜੇ ਹੋ। ਤਾਂ ਮੈਂ ਹਰਜਿੰਦਰ ਸਿੰਘ ਢਿੱਲੋਂ। ਇਸ ਵਕਤ ਅਸੀਂ ਬਾਘਾ ਪੁਰਾਣਾ ਦੇ ਵਿੱਚ ਮੌਜੂਦ ਹਾਂ। ਸਰਕਾਰ ਬਣੀ, ਸਰਕਾਰ ਨੇ ਕਿਹਾ ਕਿ ਬਦਲਾਅ ਲਿਆਵਾਂਗੇ, ਪਰ ਬਦਲਾਅ ਕਿਹੋ ਜਾਊਗਾ ਉਹ ਸਰਕਾਰ ਵੀ ਦੇਖ ਰਹੀ ਆ, ਤੇ ਨੌਜਵਾਨ ਵੀ ਦੇਖ ਰਹੇ ਨੇ, ਤੇ ਲੋਕ ਵੀ ਦੇਖ ਰਹੇ ਨੇ। ਸਾਡੇ ਨਾਲ ਗਗਨ ਲਿਖਾਰੀ ਮੌਜੂਦ ਆ। ਪਿਛਲੇ ਦਿਨੀ ਵੀਡੀਓ ਵਾਇਰਲ ਹੁੰਦੀ ਆ ਤਾਂ ਅਸੀਂ ਗੱਲਬਾਤ ਕਰਦੇ ਹਾਂ। ਬਈ ਬਹੁਤ ਬਹੁਤ ਸਵਾਗਤ ਹੈ ਪਹਿਲਾਂ। ਧੰਨਵਾਦ ਬਾਈ, ਬਹੁਤ ਬਹੁਤ ਸ਼ੁਕਰੀਆ ਤੁਸੀਂ ਇੱਥੇ। ਬਈ ਸਰਕਾਰ ਨੂੰ ਕਿਵੇਂ ਦੇਖਦੇ ਹੋ? ਕਿਉਂਕਿ ਤੁਹਾਡੇ ਨਾਲ ਤਾਂ ਕਾਫੀ ਪੰਗਾ ਪੈ ਗਿਆ ਸਰਕਾਰ ਦਾ, ਐਮਐਲਏ ਦਾ ਪੰਗਾ ਪਿਆ, ਪਰ ਐਮਐਲਏ ਕਹਿੰਦਾ ਸੀ ਅਸੀਂ ਬਦਲਾ ਲਿਆਵਾਂਗੇ, ਇੱਥੇ ਵੀ ਨਾਅਰੇ ਲੱਗੇ ਹੋਣੇ, ਬੜਾ ਕੁਛ ਹੋਇਆ। ਬਈ ਸਰਕਾਰ ਦਾ ਦੇਖਣਾ ਤੁਸੀਂ ਚੱਲ ਪਓ ਵੀ ਇਹ ਇਧਰੋਂ ਜਗਰਾਉਂ ਤੋਂ ਸ਼ੁਰੂ ਹੋਇਆ, ਕੋਠੀ ਵਾਲਾ ਮਾਮਲਾ, ਮੋਗੇ ਆ ਗਏ ਅਸੀਂ ਵਾਲਾ ਮਾਮਲਾ, ਬਾਘੇ ਪੁਰਾਣੇ ਮੇਰੇ ਨਾਲ ਹੋ ਗਈ, ਅਮੋਲਕ ਸਿੰਘ ਜੇਤੋ ਹੈਗੇ ਇੱਧਰ ਗਾਂ ਜੰਗ ਦੇ, ਉਹਨਾਂ ਨੇ ਵੀ ਇੱਕ ਜਿਹੜੇ ਪੁਲਿਸ ਵਾਲੇ ਨਾਲ ਚੰਡੀਗੜ੍ਹ ਜਿਹੜੀ ਜੋ ਕੁਝ ਵੀ ਕੀਤਾ, ਕਾਨੂੰਨ ਵਿਵਸਥਾ ਇਹਨਾਂ ਤੋਂ ਸਾਂਭੀ ਨਹੀਂ ਜਾ ਰਹੀ, ਖੁਦ ਗੁੰਡਾਗਰਦੀ ਤੇ ਆਏ ਹੋਇਆ। ਇਸ ਤੋਂ ਵੱਡਾ ਜਿਹੜਾ ਸਰਕਾਰ ਦਾ ਤੁਸੀਂ ਆਪ ਪੱਖ ਦੇਖ ਨਹੀਂ ਸਕਦੇ, ਇਹ ਕਿਹੜੇ ਪਾਸੇ ਨੂੰ ਖੁਦ ਤੁਰੇ। ਬਈ ਜੇ ਗੱਲ ਕੀਤੀ ਜਾਵੇ ਤਾਂ ਪੱਤਰਕਾਰਾਂ ਦੇ ਉੱਪਰ ਹਮਲੇ ਹੋਣੇ ਸ਼ੁਰੂ ਹੋ
ਕਿ ਤੁਹਾਡੇ ਨਾਲ ਹੱਥੋਂ-ਪਾਈ ਹੋਈ, ਤੁਸੀਂ ਸ਼ਰੇਆਮ ਕਹਿ ਰਹੇ ਹੋ ਕਿ ਸਾਡੇ ਲਪੇੜੇ ਮਾਰੇ ਗਏ ਆ। ਜੇ ਪੂਰੀ ਗੱਲਬਾਤ ਕੀ ਸੀਗੀ ਜਿਹੜੀ ਕਿ ਤੁਸੀਂ ਇਸ ਮਕਾਮ ਤੱਕ ਪਹੁੰਚ ਗਈ ਇਹ ਗੱਲਬਾਤ ਕਿ ਥੱਪੜ ਮਾਰਨੇ ਪੈ ਗਏ MLA ਨੂੰ ਇੱਕ ਪੱਤਰਕਾਰ ਦੇ ਉੱਪਰ? ਦੇਖੋ ਬਈ, ਉਹ MLA ਸਾਹਿਬ ਖੁਦ ਵੀ ਉਸ ਚੀਜ਼ ਤੇ ਦੱਸ ਚੁੱਕੇ ਹੈ। ਇੱਕ ਢਾਬੇ ਦਾ ਮਾਮਲਾ ਹੈ, ਉੱਥੇ ਧਰਨਾ ਲੱਗਿਆ ਹੋਇਆ, ਦੋ ਧਿਰਾਂ ਦਾ ਮਾਮਲਾ ਹੈ, ਮੀਆਂ ਬੀਵੀ ਦਾ ਡਿਸਪਿਊਟ ਹੈ। ਮੇਰਾ ਕੰਮ ਸਿਰਫ ਇੰਨਾ ਸੀਗਾ ਕਿ ਆਪਾਂ ਦੇਖੋ ਪੱਤਰਕਾਰੀ ਕਰਦੇ ਹਾਂ, ਆਪਣਾ ਫਰਜ਼ ਹੈ ਦੋਨਾਂ ਧਿਰਾਂ ਕੋਲੇ ਜਾਣਾ, ਦੋਨਾਂ ਦਾ ਪੱਖ ਰੱਖਣਾ, ਦੋਨਾਂ ਧਿਰਾਂ ਦਾ ਪੱਖ ਰੱਖਿਆ। ਇੱਕ ਧਿਰ ਨੇ ਜੇ MLA ਤੇ ਕੋਈ ਦੋਸ਼ ਲਾਏ ਨੇ ਤੇ ਉਹਦਾ ਸਪਸ਼ਟੀਕਰਨ ਦੇਣੇ ਉਹਨਾਂ ਦਾ ਫਰਜ਼ ਬਣਦਾ। ਉਹ ਤਾਂ ਇਹਨਾਂ ਨੇ ਦਿੱਤਾ ਨਹੀਂ। ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਵਿੱਚ ਕਿਹਾ ਵੀ ਗਗਨ ਮੇਰੇ ਕੋਲੇ ਮੈਨੂੰ ਫੋਨ ਤੇ ਕਿਹਾ ਸੀ ਵੀ ਆਪਣਾ ਪੱਖ ਰੱਖੋ, ਆਪਣਾ ਸਪਸ਼ਟੀਕਰਨ ਦਿਓ, ਪਰ ਉਹ ਤਾਂ ਇਹ ਕਹਿੰਦੇ ਜੀ ਨਹੀਂ ਮੈਂ ਬਾਅਦ 'ਚ ਦੇਖੂੰਗਾ, ਬਾਅਦ 'ਚ ਸੋਚੂੰਗਾ। ਉਸ ਚੀਜ਼ ਦੀ ਖਿੱਚ ਰੱਖੀ ਹੈ। ਦਫ਼ਤਰ ਬੁਲਾਇਆ ਗਿਆ ਕਿ MLA ਤੁਹਾਨੂੰ ਫੋਨ ਕਰਕੇ ਕਹੇ ਤੁਸੀਂ ਪੱਤਰਕਾਰ ਹੋ ਤੇ ਬਾਈ ਜੀ ਮੇਰੇ ਦਫ਼ਤਰ ਆ ਜਾਓ। ਉਹਨਾਂ ਦੇ PA ਨੇ ਫੋਨ ਕਰਤਾ ਵੀ ਤੁਸੀਂ ਸਾਡੇ ਦਫ਼ਤਰ ਆ ਜਾਓ, MLA ਸਾਹਮਣੇ ਗੱਲਬਾਤ ਕਰ। ਸਾਡਾ ਫਰਜ਼ ਬਣਦਾ ਉਹਨਾਂ ਨੇ ਆਪਣਾ ਪੱਖ ਰੱਖਣਾ, ਉਹਨਾਂ ਨੇ ਕਿਸੇ ਕਾਰਨ ਵਾਸਤੇ ਆਉਣਾ। ਇੱਥੇ ਆ ਕੇ ਉਹਨਾਂ ਨੇ ਜੋ ਕੁਝ ਵੀ ਕੀਤਾ ਹੋਇਆ, ਜੋ ਕੁਝ ਵੀ ਕੀਤਾ ਉਹ ਬਹੁਤ ਗਲਤ ਕੀਤਾ। ਜਿਸ ਤਰੀਕੇ ਨਾਲ ਉਹਨਾਂ ਨੇ ਇੱਕ MLA ਦਾ ਆਪਾਂ ਸੁਣਿਆ ਸੀ ਕਿ ਪੁਰਾਣਿਆਂ ਬਾਰੇ ਗੱਲ ਕਹੀ ਜਾਂਦੀ ਸੀ ਕਿ ਉਹ ਆਪਣੇ ਬੰਦਿਆਂ ਨੂੰ ਕਟਵਾ ਦਿੰਦੇ ਨੇ ਜਾਂ ਜਿਸ ਤਰੀਕੇ ਨਾਲ ਗੁੰਡਾਗਰਦੀ ਕਰਦੇ ਆ, ਪੱਤਰਕਾਰਾਂ ਦੇ ਪਰਚੇ ਵੀ ਹੋਏ ਨੇ, ਹੋਰ ਬਹੁਤ ਕੁਝ ਹੋਇਆ। ਪਰ ਜਿਹੜੀ ਆਹ ਗੁੰਡਾਗਰਦੀ ਕੀਤੀ ਹੈ, ਸ਼ਰੇਆਮ ਕੀਤੀ ਹੈ, ਪਹਿਲੀ ਵਾਰ ਸੁਣ ਰਹੇ ਹਾਂ, ਪਹਿਲਾਂ ਅੱਜ ਤੱਕ ਕਦੇ ਸੁਣਿਆ ਨਹੀਂ। ਬਈ ਜਿਵੇਂ ਗੱਲ ਕੀਤੀ ਜਾਵੇ, ਅੱਜ DSP ਸਾਹਿਬ ਨੂੰ ਵੀ ਮਿਲੇ ਆ, ਤੁਹਾਡੇ ਨਾਲ ਵੀ ਗਏ ਸੀ, ਉੱਥੇ ਜਾ ਕੇ ਗੱਲਬਾਤ ਵੀ ਹੋਈ। DSP ਸਾਹਿਬ ਨੇ ਭਰੋਸਾ ਦਿਵਾਇਆ, ਪਰ ਜੇਕਰ ਜਿਹੜੇ MLA ਸਾਹਿਬ ਨੇ ਉਹ ਕਹਿੰਦੇ ਨੇ ਕਿ ਸਾਡੇ ਤਾਂ ਇੱਥੇ ਕੋਈ CCTV ਕੈਮਰੇ ਨਹੀਂ ਲੱਗੇ ਜਾਂ ਕੁਝ ਹੋਰ ਨਹੀਂ ਲੱਗਿਆ, ਅਜਿਹਾ ਕੁਝ ਉਹ ਕਾਫੀ ਬੋਲੇ ਨੇ। ਕੱਲ੍ਹ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਬੋਲੇ ਤੇ ਉੱਦਾਂ ਵੀ ਬੋਲਦੇ ਰਹੇ ਜੀ। ਦੇਖੋ ਬਾਈ, ਸਵੇਰ ਤੋਂ ਲੈ ਕੇ ਉਹਨਾਂ ਦੀਆਂ ਸ਼ਾਮ ਤੱਕ ਦੀਆਂ ਸਾਰੀਆਂ ਸਟੇਟਮੈਂਟਾਂ ਦੇਖ ਲਓ। ਪਹਿਲੇ ਚੈਨਲ ਨੂੰ ਕੀ ਕਹਿੰਦੇ ਨੇ, ਇਹ ਸ਼ਾਮ ਤੱਕ ਜਾਂਦੀਆਂ ਨੇ ਉਹਨਾਂ ਦਾ ਰੰਗ ਕੀ ਹੋ ਜਾਂਦਾ। ਪਹਿਲਾਂ ਉਹਨਾਂ ਦੇ PA ਖੁਦ ਕਹਿ ਰਿਹਾ ਵੀ ਸਾਡੇ ਦਫ਼ਤਰ ਚਲੇ ਜਾਓ, ਉੱਥੇ ਜਾ ਕੇ ਤੁਸੀਂ CCTV ਫੁਟੇਜ ਲੈ ਸਕਦੇ ਹੋ, ਉੱਥੇ ਕੈਮਰੇ ਲੱਗੇ ਨੇ, ਕੈਮਰਿਆਂ ਦੀ ਫੁਟੇਜ ਲੈ ਲਓ। ਫਿਰ ਉਹ ਕਹਿੰਦੇ ਨੇ ਨਹੀਂ ਜੀ ਇੱਥੇ ਤਾਂ ਜਿਹੜੇ ਕੈਮਰੇ ਨੇ ਕਿਸੇ ਹੋਰ ਬੰਦੇ ਦੇ ਕੰਟਰੋਲ 'ਚ ਨੇ, ਜਿਹਦੀਆਂ ਦੁਕਾਨਾਂ ਨੇ, ਆਸਟ੍ਰੇਲੀਆ ਗਿਆ ਹੈ, ਫੁਟੇਜ ਉਹ ਕੱਢ ਕੇ ਦਊਗਾ। ਸ਼ਾਮ ਤੱਕ ਮੁੱਕਰੀ ਗਿਆ ਜੀ ਕੈਮਰੇ ਤਾਂ ਚੱਲਦੇ ਨਹੀਂ ਹੈ। ਇਹਨਾਂ ਦੇ ਭਰੋਸਾ ਬੰਦਾ ਕਰ ਵੀ ਕੀ ਲਵੇ। ਸਵੇਰ ਤੋਂ ਲੈ ਕੇ ਸ਼ਾਮ ਤੱਕ 100 ਤਾਂ ਰੰਗ ਬਦਲਦੇ ਆ। ਇਹ ਵੀ ਕਹਿੰਦੇ ਨੇ MLA ਕਹਿੰਦੇ ਗਗਨ ਤਾਂ ਕੋਈ ਪੱਤਰਕਾਰ ਨਹੀਂ ਹੈਗਾ, ਕਹਿੰਦੇ ਉਹ ਤਾਂ ਉਹੀ ਤੁਰੇ ਫਿਰਦੇ ਨੇ। ਦੇਖੋ 8 ਮਹੀਨੇ ਪਹਿਲੇ MLA ਸਾਹਿਬ ਮੈਨੂੰ ਪੱਤਰਕਾਰ ਵੀ ਮੰਨਦੇ ਸੀ, ਮੇਰੇ ਘਰੇ ਵੀ ਜਾਂਦੇ ਸੀ, ਮੇਰੇ ਪ੍ਰੋਗਰਾਮ ਤੇ ਵੀ ਗਏ। ਤੁਹਾਨੂੰ ਪਤਾ ਨਾ, ਉਹਨਾਂ ਨੇ ਕੱਲ ਪ੍ਰੈਸ ਕਾਨਫਰੰਸ ਦੇ ਵਿੱਚ ਮੰਨਿਆ ਵੀ ਗਗਨ ਨਾਲ ਮੇਰਾ ਸਹਿਚਾਰ ਸੀ, ਉਹਦੇ ਮੈਂ ਘਰੇ ਵੀ ਗਿਆ। ਇਹਨਾਂ ਦੇ ਪੇਜ ਦੇ ਉੱਤੇ ਪੋਸਟ ਪਈ ਆ, ਕਹਿੰਦੇ ਵੀ ਛੋਟੇ ਵੀਰ ਗਗਨ ਲਖਾਰੀ ਦੇ ਘਰੇ ਜਾਗਰਣ ਦੀ ਹਾਜ਼ਰੀ ਲਵਾ ਕੇ ਆਇਆ। ਉਦੋਂ ਪੱਤਰਕਾਰ ਸੀ, ਕੱਲ ਹੀ ਨਹੀਂ ਮੈਂ ਪੱਤਰਕਾਰ ਰਿਹਾ, ਕੱਲ ਹੀ ਪੱਤਰਕਾਰੀ ਦਾ ਮੇਰਾ ਉਹਨਾਂ ਨੇ ਪ੍ਰਸ਼ਨ ਕਰਨਾ। ਬਈ ਕਿਵੇਂ ਦੇਖਦੇ ਹੋ ਇੱਕ ਫਰੀडम ਆਫ ਸਪੀਚ ਦੇ ਉੱਪਰ ਇੱਕ ਹਮਲਾ ਹੋਇਆ, ਜੇਕਰ ਪੱਤਰਕਾਰਾਂ ਦੇ ਉੱਪਰ ਅਜਿਹੇ ਹਮਲੇ ਹੋਏ ਤਾਂ ਫਿਰ ਤੁਹਾਡੇ ਵਰਗਿਆਂ ਦਾ ਕੀ ਬਣੂਗਾ ਜਿਹੜੇ